ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब जमां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 27 जुलाई 2023 12 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪੈਲਫੋਨ ਕੈਮਰਾ ਰੋਕੂ ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਹਰਜੀਤ ਸਿੰਘ ਜੋਰਾ ਵੱਲੋਂ। ਇਹਨਾਂ ਨੇ ਕੌਮੀ ਏਕਤਾ ਬਣਾਈ ਰੱਖਣ ਲਈ ਬੇਨਤੀ ਕੀਤੀ ਹੈ ਜੋ ਅੱਜ ਮਨੀਪੁਰ ਵਿੱਚ ਹੋ ਰਿਹਾ ਹੈ। ਹਕੂਮਤ ਨੇ ਪੰਜਾਬ ਨੂੰ ਵੀ ਬਲਦੀ ਦੇ ਬੂਥੇ ਵਿੱਚ ਸੁੱਟਣਾ ਹੈ ਸੋ ਸਾਡੀ ਏਕਤਾ ਹੀ ਸਾਡੀ ਤਾਕਤ ਹੋਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜੀਤ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਜੇ ਸੁਣਾ ਕਿ ਅਸੀਂ ਜਦੋਂ 18ਵੀਂ ਸਦੀ ਵਿੱਚ ਸਿੱਖ ਰਾਜ ਦੀ ਗੱਲ ਕਰਦੇ ਹਾਂ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਰਾਜ, ਸਿੱਖ ਮਿਸਲਾਂ ਦਾ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜ਼ਿਕਰ ਹੁੰਦਾ। ਪਰ ਇਸ ਵਿੱਚ ਦੋ ਅਣਖੀ ਸਿੰਘ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਵੱਲੋਂ ਸਥਾਪਿਤ ਕੁਝ ਦਿਨਾਂ ਦਾ ਉਹ ਸਿੱਖ ਰਾਜ ਵੀ ਹੈ ਜਿਹੜਾ ਯਾਦਹਾਨੀ ਕਰਵਾਉਂਦਾ ਹੈ ਕਿ ਜਦੋਂ ਤੱਕ ਰਾਜ ਦਾ ਸੰਕਲਪ ਲੈ ਕੇ ਇੱਕ ਸਿੰਘ ਵੀ ਜਿਉਂਦਾ ਹੈ ਖਾਲਸਾ ਰਾਜ ਦਾ ਜਿਹੜਾ ਸੰਘਰਸ਼ ਰਹੇ। ਸੋ ਅੱਜ ਇਹਨਾਂ ਅਣਖੀ ਯੋਧਿਆਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦਾ ਉਹਨਾਂ ਦਾ ਜਿਹੜਾ 284ਵਾਂ ਸ਼ਹੀਦੀ ਦਿਨ ਹੈ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਇਹਨਾਂ ਅਣਖੀ ਯੋਧਿਆਂ ਦੇ ਨਾਂ ਕਰ ਰਹੇ ਹਾਂ। ਸੋ ਇਸ ਬਾਰੇ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਅੱਜ ਬੜਾ ਮਾਣਮੱਤਾ ਦਿਨ ਹੈ। ਬਿਲਕੁਲ ਇਵੇਂ ਮਹਿਸੂਸ ਹੁੰਦਾ ਹੈ ਕਿ ਇੱਕ ਵਾਰ ਫਿਰ ਪੰਜਾਬ ਦੀ ਧਰਤੀ ਤੇ ਬੇਸ਼ੱਕ ਗਿਣਤੀ ਦੇ ਉੱਤੇ ਗਿਣੇ ਜਾਣ ਵਾਲੇ ਬੋਤਾ ਸਿੰਘ ਗਰਜਾ ਸਿੰਘ ਹੋਣਗੇ ਲੇਕਿਨ ਸਿੱਖ ਰਾਜ ਦਾ ਸੰਘਰਸ਼ ਜਾਰੀ ਹੈ। ਪਰ ਇਹਨਾਂ ਯੋਧਿਆਂ ਨੂੰ ਯਾਦ ਕਰਨ ਔਰ ਅਜੋਕੇ ਪ੍ਰਸੰਗ ਦੇ ਵਿੱਚ ਇਸ ਦੀ ਹੋਰ ਵੀ ਪ੍ਰਸੰਗਿਕਤਾ ਦੀ ਗੱਲ ਕਰਨ ਤੋਂ ਪਹਿਲਾਂ ਵੀਰ ਹਰਜੀਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਜੀ। ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਔਰ ਉਹਨਾਂ ਨੇ ਬਿਲਕੁਲ ਠੀਕ ਸੁਨੇਹਾ ਦਿੱਤਾ ਹੈ ਕਿ ਜਿਵੇਂ ਮਣੀਪੁਰ ਨੂੰ ਬਲਦੀ ਦੇ ਬੂਥੇ 'ਚ ਧੱਕਿਆ ਗਿਆ ਹੈ ਕਿਸੇ ਵੇਲੇ ਵੀ ਪੰਜਾਬ ਨੂੰ ਵੀ ਹੁਣ ਤੋਂ ਬਦਤਰ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਅਸੀਂ ਲਗਾਤਾਰਤਾ ਨਾਲ ਮਣੀਪੁਰ ਤੇ ਪ੍ਰੋਗਰਾਮ ਕੀਤੇ ਨੇ। ਹੁਣ ਉੱਥੋਂ ਹੋਰ ਇਸ ਕਿਸਮ ਦੀਆਂ ਵੀਡੀਓਜ਼ ਆ ਰਹੀਆਂ ਨੇ ਜਿਸ ਕਦਰ ਕੁੱਕੀ ਕਬੀਲੇ ਵਾਲਿਆਂ ਦੇ ਉੱਤੇ ਜ਼ੁਲਮ ਹੋਏ ਨੇ ਕਿ ਉਹ ਦੇਖੀਆਂ ਨਹੀਂ ਜਾਂਦੀਆਂ। ਇੱਕ ਸਾਡੇ ਵੀਰ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਨੇ ਅੱਜ ਸਾਨੂੰ ਇੱਕ ਹੋਰ ਵੀਡੀਓ ਵੀ ਭੇਜੀ ਔਰ ਉਹ ਜਿਹੜਾ ਉਹ 2 ਮਿੰਟ ਤੋਂ ਜ਼ਿਆਦਾ ਤੁਸੀਂ ਦੇਖ ਨਹੀਂ ਸਕਦੇ ਜਿਸ ਕਿਸਮ ਦੀ ਟਾਰਚਰਿੰਗ ਜਿਹੜੀ ਹੈ ਉਹ ਹੋ ਰਹੀ ਹੈ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ 3 ਮਹੀਨੇ ਹੋਣ ਦੇ ਬਾਵਜੂਦ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੈ। ਨਰਿੰਦਰ ਮੋਦੀ ਰਾਜਸਥਾਨ ਜਾ ਕੇ ਚੋਣ ਜਲਸਿਆਂ ਵਾਂਗ ਆਪਣੀਆਂ ਤਕਰੀਰਾਂ ਕਰ ਰਿਹਾ ਕਿਉਂਕਿ ਰਾਜਸਥਾਨ ਦੇ ਵਿੱਚ ਅਸੈਂਬਲੀ ਚੋਣਾਂ ਹੋਣ ਵਾਲੀਆਂ ਨੇ। ਈਵਨ ਅੱਜ ਇਹ ਵੀ ਸਾਹਮਣੇ ਆਇਆ ਕਿ ਮਨੀਪੁਰ ਦੀ ਯੂਨੀਵਰਸਿਟੀ ਜਿਹਦਾ ਮੇਨ ਹੈੱਡਕੁਆਟਰ ਇੰਫਾਲ ਵੈਲੀ 'ਚ ਹੈ ਉੱਥੇ ਜਿਹੜੇ ਕੁੱਕੀ ਸਟੂਡੈਂਟ ਨੇ 50 ਦੇ ਨੇੜੇ ਤੇੜੇ
ਉਹਨਾਂ ਦੀ ਪ੍ਰੈਜ਼ੈਂਸ ਤੋਂ ਬਿਨਾਂ ਹੀ ਉਹਨਾਂ ਨੂੰ ਵੀ ਉਵੇਂ ਹੀ ਹੋਸਟਲਾਂ 'ਚੋਂ ਕੱਢ ਕੇ ਉਹਨਾਂ ਦਾ ਸਮਾਨ ਲੁੱਟ ਕੇ ਮਾਰ-ਕੁੱਟ ਕਰਕੇ ਕੱਢ ਦਿੱਤਾ ਗਿਆ ਸੀ। ਪਰ ਯੂਨੀਵਰਸਿਟੀ ਨੇ ਆਮ ਵਾਂਗ ਕਲਾਸਾਂ ਸ਼ੁਰੂ ਕਰ ਦਿੱਤੀਆਂ ਨੇ, ਲੇਕਿਨ ਉਹਨਾਂ ਦੀ ਕੋਈ ਐਡਮਿਸ਼ਨ ਨਹੀਂ। ਔਰ ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਔਰ ਗੌਰਮੈਂਟ ਨੂੰ ਕਿਹਾ ਕਿ ਸਾਨੂੰ ਤੁਸੀਂ ਦੂਸਰੀਆਂ ਯੂਨੀਵਰਸਿਟੀਆਂ 'ਚ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਨੇ ਉਹਦੇ 'ਚ ਸ਼ਿਫਟ ਕਰੋ। ਔਰ ਇਹ ਸਭ ਚੱਲ ਰਿਹਾ ਉੱਥੇ ਮਾਮੂਲ ਵਾਂਗ ਹੈ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਸੁਪਰੀਮ ਕੋਰਟ ਨੇ ਕਿਉਂਕਿ ਕੰਨ ਖਿੱਚੇ ਸੀ ਇੰਡੀਅਨ ਗਵਰਨਮੈਂਟ ਦੇ ਕਿ ਭਾਈ ਅਸੀਂ ਸੂ ਮੋਟੋ ਨੋਟਿਸ ਲਵਾਂਗੇ। ਅੱਜ ਜਿਹੜੀ ਉਹਨਾਂ ਦੀ ਹੋਮ ਮਿਨਿਸਟਰੀ ਨੇ ਆਪਣੇ ਅਟਾਰਨੀ ਜਨਰਲ ਰਾਹੀਂ ਇਹ ਕੀਤਾ ਫਾਈਲ ਜੀ ਕਿ ਇਹਦੀ ਇਨਕੁਆਇਰੀ ਜਿਹੜੀ ਹੈ ਕੇਸ ਦੀ, ਜਿਹੜਾ ਵਾਕਿਆ 4 ਮਈ ਨੂੰ ਹੋਇਆ, ਉਹ CBI ਤੋਂ ਕਰਵਾਈ ਜਾਏਗੀ ਔਰ 6 ਮਹੀਨੇ ਦਾ ਟਾਈਮ ਫਰੇਮ ਹੋਏ ਔਰ ਇਹ ਬੜਾ ਸ਼ਰਮਨਾਕ ਹੈ, ਇਹ ਉਹ ਹੈ। ਸੋ ਉਹ ਸਾਰਾ ਜਿਹੜਾ ਬਾਇੰਗ ਆਫ ਟਾਈਮ ਹੈ। ਪਰ ਜਿਹੜਾ ਮੌਕੇ ਤੇ ਹਾਲਾ ਆਪੋਜੀਸ਼ਨ ਪਾਰਟੀਆਂ ਨੇ ਕਿਹਾ ਵੀ ਸਾਡਾ ਡੈਲੀਗੇਸ਼ਨ ਇੱਕ ਮਨੀਪੁਰ 'ਚ ਵਿਜ਼ਿਟ ਕਰੇਗਾ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਹਾਲਾਤ ਸਿਰਫ ਮਨੀਪੁਰ ਤੱਕ ਮਹਿਦੂਦ ਨਹੀਂ ਨੇ, ਆਲਰੇਡੀ ਮਿਜ਼ੋਰਮ ਔਰ ਅਸਾਮ ਔਰ ਅਜੇ ਤੱਕ ਨਾਗਾ ਕਬੀਲਿਆਂ ਨੇ ਇਸ ਸੰਬੰਧੀ ਆਪਣੀ ਨਿਊਟਰਲਿਟੀ ਬਣਾਈ ਹੋਈ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਕੋਈ ਬਹੁਤੀ ਦੇਰ ਨਿਊਟਰਲ ਉਹਨਾਂ ਤੋਂ ਵੀ ਨਹੀਂ ਰਿਹਾ ਜਾਣਾ। ਅਲਟੀਮੇਟਲੀ ਉਹਨਾਂ ਨੂੰ ਵੀ ਇੱਕ ਲਾਈਨ ਲੈਣੀ ਪਏਗੀ ਔਰ ਨਾਰਥ ਈਸਟ ਜਿਹੜਾ ਸਾਰਾ ਉਸ ਬੜਦੀ ਦੇ ਬੂਥੇ ਦੇ ਵਿੱਚ ਇਹਨਾਂ ਨੇ ਹੁਣ ਕੀ ਅਲਟੀਰੀਅਰ ਮੋਟਿਵ ਕੀ ਹੈ ਹਿੰਦੂ ਤਵੀਆਂ ਦਾ, ਕਿਉਂ? ਹਾਲਾਂ ਇਹ ਗੱਲ ਤਾਂ ਹੁਣ ਜੇ ਯੂਰਪੀਅਨ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਕਹਿੰਦਾ ਵੀ ਇਹ ਕਬੀਲਾ ਨਹੀਂ, ਇਹ ਧਰਮ ਦਾ ਐਂਗਲ ਹੈ। ਔਰ ਨਜ਼ਰ ਆ ਰਿਹਾ ਕਿ ਵੀ ਜੇ ਇਧਰੋਂ ਵੀ ਜਿਹੜੇ ਕੁੱਕੀ ਕਬੀਲੇ ਦੇ ਲੋਕ ਭੱਜ ਕੇ ਗਏ ਨੇ ਉਹ ਆਪਣੇ ਹਮ ਮਜ਼ਹਬ ਲੋਕਾਂ ਦੇ ਕੋਲ ਹੀ, ਮਿਜ਼ੋਰਮ ਜਿੱਥੇ ਕਿ ਈਸਾਈ ਭਾਈਚਾਰਾ ਉਹਨਾਂ ਦੇ ਕੋਲ ਹੀ ਗਏ ਨੇ। ਔਰ ਕਿਉਂਕਿ ਨਾਗਾ ਕਬੀਲਾ ਵੀ ਈਸਾਈ ਹੈ ਤੇ ਅਲਟੀਮੇਟਲੀ ਜਿਸ ਕਦਰ ਇਹ ਗੰਦੀ ਖੇਡ ਹਿੰਦੂ ਤਵੀਆਂ ਨੇ ਉੱਥੇ ਹਿੰਦੂਤਵਾ ਦੀ ਆਈਡੀਓਲੋਜੀ ਲਾਗੂ ਕਰਨ ਦੇ ਲਈ ਸ਼ੁਰੂ ਕੀਤੀ ਹੋਈ ਹੈ, ਇਹ ਸਿੱਧੀ ਜਿਹੜੀ ਹੈ ਇਹ ਮਜ਼ਹਬੀ ਵਾਰ ਬਣਦੀ ਚਲੀ ਜਾ ਰਹੀ ਹੈ। ਔਰ ਇਹ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਵੀ ਇਹ ਨਹੀਂ ਹੈ ਕਿ ਜਿਹੜਾ ਅੱਗੇ ਕਿਹਾ ਗਿਆ ਸੀ ਕਿ ਜੀ ਜਿਹੜੀ ਮਹਿਤਾਈ ਹਿੰਦੂ ਤਵੀ ਕਬੀਲਾ ਹੈ ਉਹਨਾਂ ਨੇ ਜਿਹੜਾ ਫੌਜ ਦਾ ਅਸਲਾ ਖਾਨਾ ਲੁੱਟਿਆ ਜਾਂ ਦੂਜਾ ਹੁਣ ਆਇਆ ਵੀ ਇਹ ਲੁੱਟਿਆ ਲੱਟਿਆ ਨਹੀਂ ਹੈ, ਇਹ ਰਾਦਰ ਉਹਨਾਂ ਨੂੰ ਗਿਫਟ ਕੀਤੀਆਂ ਗਈਆਂ ਜਿਹੜੀਆਂ ਬੰਦੂਕਾਂ ਨੇ, ਹਥਿਆਰ ਨੇ ਔਰ ਇੰਨੇ ਸਫਿਸਟੀਕੇਟ ਵੈਪਨ ਨੇ ਕਿ ਜਿਹੜੇ ਇਹ ਵੀ ਨਜ਼ਰ ਆ ਰਿਹਾ ਕਿ ਦੂਸਰੇ ਪਾਸੇ ਵੀ ਕਿਉਂਕਿ ਅਲਟੀਮੇਟਲੀ ਫਿਰ ਪੈਸੇ ਦੀ ਖੇਡ ਵੀ ਹੁੰਦੀ ਹੈ। ਸੋ ਉਹਨਾਂ ਨੇ ਵਾਇਲੈਂਸ ਲਈ ਵੀ ਵਰਤਿਆ ਔਰ ਅੱਗੋਂ ਵੀ ਉਹ ਵੇਚੇ ਜਾ ਰਹੇ ਨੇ। ਸੋ ਇਹ ਬੜੀ ਖਤਰਨਾਕ ਖੇਡ ਜਿਹੜੀ ਹੈ ਬਲੱਡ ਸ਼ੈਡ ਦੀ ਨਾਰਥ ਈਸਟ ਦੇ ਵਿੱਚ ਵੀ। ਔਰ ਜਿਵੇਂ ਵੀਰ ਹਰਜੀਤ ਸਿੰਘ ਹੋਰਾਂ ਨੇ ਕਿਹਾ, ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਿਸ ਤਰ੍ਹਾਂ ਬਿਲਕੁਲ ਡੀਸੈਂਸਿਟਾਈਜ਼ ਹੋ ਚੁੱਕੇ ਨੇ। ਜੇ ਫਲੱਡ ਆਏ ਪੰਜਾਬ ਦੇ ਵਿੱਚ, ਤੁਹਾਨੂੰ ਕਿਸੇ ਕੇਂਦਰੀ ਵਜ਼ੀਰ ਵੱਲੋਂ ਜਾਂ ਕਿਸੇ ਵੱਲੋਂ ਦੌਰਾ ਕਰਨਾ ਤਾਂ ਪੰਜਾਬ ਦਾ ਦੂਰ ਦੀ ਗੱਲ, ਮੈਂ ਨਹੀਂ ਕਿਤੇ ਵੀ ਕਿਸੇ ਦੀ ਸਟੇਟਮੈਂਟ 2 ਅੱਖਰਾਂ ਦੀ ਵੀ ਦੇਖੀ। ਜਾਂ ਜਿਵੇਂ ਪੰਜਾਬ ਦੇ ਲੋਕਾਂ ਨੇ ਇੱਕ ਦੂਸਰੇ ਦੀ ਮਦਦ ਕਰਕੇ ਇਸ ਔਖੀ ਘੜੀ 'ਚ ਵਕਤ ਕੱਢਿਆ, ਕਿਸੇ ਨੇ ਇਹੀ ਤਾਰੀਫ ਕੀਤੀ ਹੋਏ ਕਿ ਭਾਈ ਜਿੱਥੇ ਫੌਜ ਨਹੀਂ ਪਹੁੰਚੀ ਦੂਜੇ ਨਹੀਂ ਹੋਇਆ। ਪੰਜਾਬ ਦੇ ਕਿਸਾਨ ਵੱਡੇ ਟਰੈਕਟਰ, ਵੱਡੇ ਜੋ ਉਹਨਾਂ ਦੇ ਕੋਲ ਵਹੀਕਲ ਸਨ, ਉਹ ਲੈ ਕੇ ਉਹਨਾਂ ਨੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਜਿਵੇਂ ਖਿਦਮਤ ਕੀਤੀ। ਜਾਂ ਸਿੱਖ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਜਿਵੇਂ ਉਹ ਮਦਦ ਦੇ ਉੱਤੇ ਉਤਰੇ। ਇਸ ਸਭ ਦੇ ਬਾਵਜੂਦ ਇੱਕ ਅੰਡਰ ਕਰੰਟ ਜਿਹੜਾ ਹਿੰਦੂ ਤਵੀਆਂ ਦੀਆਂ ਦਲੀਲਾਂ ਤੋਂ ਤੁਹਾਨੂੰ ਨਜ਼ਰ ਆਉਂਦਾ ਹੈ, ਜਿਸ ਕਦਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਇੱਕਦਮ ਸਾਇਲੈਂਸ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਡਿਬਰੂਗੜ੍ਹ ਦੇ ਵਿੱਚ 4 ਮਹੀਨੇ ਬੀਤਣ ਬਾਅਦ ਵੀ ਕੋਈ ਜੇ ਉਹਨਾਂ ਦਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ 'ਚ ਲੱਗਦਾ ਹੈ 4 ਦਾ ਪਹਿਲਿਆਂ ਦਾ, ਤੇ ਉਹਦੇ 'ਚੋਂ ਕੋਈ ਪੇਸ਼ ਨਹੀਂ ਕਰਦੇ ਕਿਉਂਕਿ ਕੋਈ ਸਬੂਤ ਵੀ ਨਹੀਂ ਨੇ। ਪਰ ਇਹਨੂੰ ਕਿਵੇਂ ਪੰਜਾਬ ਦੀ ਸਿਚੁਏਸ਼ਨ ਨੂੰ ਆਉਣ ਵਾਲੇ ਪੀਰੀਅਡ 'ਚ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਕੋਈ ਹੋਰ ਗੰਦਾ ਫਿਰਕੂ ਰੰਗ ਦੇ ਸਕਦੇ ਨੇ ਕਿ ਇੱਕੋ ਵੇਲੇ ਬਵਾਲ ਖੜਾ ਕਰ ਸਕਦੇ ਨੇ। ਜੋ ਨਾਰਥ ਈਸਟ ਈਸਾਈਆਂ ਨਾਲ ਕੀਤਾ ਹੈ ਉਹ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਨਾਲ ਤਾਂ ਚੱਲ ਹੀ ਰਿਹਾ, ਪੰਜਾਬ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ ਵੀ ਸਿੱਖਾਂ ਨੂੰ ਨਿਸ਼ਾਨੇ ਤੇ ਲੈ ਕੇ ਔਰ ਫਿਰ ਉਹੀ ਏਕਤਾ ਅਖੰਡਤਾ ਦਾ ਜਿਹੜਾ ਜਾਪ ਹੈ ਉਹ ਮੈਜੋਰਿਟੀ ਹਿੰਦੂਆਂ ਨੂੰ ਪੜਾਇਆ ਜਾਏ। ਸੋ ਉਹਨਾਂ ਦੀ ਗੱਲ ਵੀਰ ਹਰਜੀਤ ਸਿੰਘ ਹੋਰਾਂ ਦਾ ਠੀਕ ਸੁਨੇਹਾ ਕਿ ਜਿਹੜਾ ਹੱਲ ਹੈ ਉਹ ਯੂਨਾਈਟਿਡ ਏਕਤਾ। ਹੁਣ ਏਕਤਾ ਦਾ ਮਤਲਬ ਕਦੇ ਵੀ ਇਹ ਨਹੀਂ ਹੁੰਦਾ ਕਿ ਵੀ ਤੁਸੀਂ ਕੋਈ ਐਸਾ ਮੰਜਾ ਵੱਡਾ ਬਣਾਉਣਾ ਜਿਹਦੇ ਤੇ 35 ਮਿਲੀਅਨ ਸਿੱਖਾਂ ਨੂੰ ਇੱਕ ਮੰਜੇ ਤੇ ਬਿਠਾਉਣਾ, ਪਰ ਮੈਜੋਰਿਟੀ ਸਿੱਖ ਘੱਟੋ ਘੱਟ ਜਿਹੜੇ ਪੰਥਕ ਏਜੰਡੇ ਦੀ ਗੱਲ ਕਰਨ ਵਾਲੇ ਨੇ, ਜਿਹੜੇ
ਰਜਿਸਟਰਡ ਬੇਈਮਾਨ ਨੇ, ਦੁਸ਼ਮਣ ਦੇ ਪਾਲੇ 'ਚ ਜਿਹੜਾ ਗਏ ਹੋਏ ਨੇ, ਉਹਨਾਂ ਦੀ ਕੋਈ ਗੱਲ ਨਹੀਂ ਹੈ। ਘੱਟੋ ਘੱਟ ਆਪਣਿਆਂ ਨੂੰ ਤਾਂ ਇਹ ਲੱਗੇ ਕਿ ਭਾਈ ਅਸੀਂ ਇੱਕ ਦੂਸਰੇ ਨੂੰ ਨਾ ਕ੍ਰਾਸ ਪਰਪਸ ਦੇ ਕੰਮ ਕਰੀਏ, ਮਤ ਖੁਸ਼ ਹੋਈਏ ਕਿ ਬਈ ਮੈਨੂੰ ਹਮੇਸ਼ਾ ਹੀ ਇਹ ਰਹਿੰਦਾ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਲਕੁਲ ਕੱਲਾ ਕਾਰਾ ਛੱਡ ਦਿੱਤਾ ਸੀ ਸਾਡੀਆਂ ਜਥੇਬੰਦੀਆਂ ਨੇ, ਔਰ ਅੱਜ ਸਾਹਮਣੇ ਹੀ ਹੈ ਹੁਣ ਉਹੀ ਹਾਲਾਤ ਪੰਜਾਬ ਹੈ, ਉਹੀ ਡਰੱਗਸ ਕਿਸ ਕਦਰ ਜਾ ਰਹੀਆਂ ਨੇ, ਉਹੀ ਮੌਤਾਂ ਦੀਆਂ ਖਬਰਾਂ ਵੀ ਨੇ, ਉਹੀ ਫੜੋ ਫੜੀ ਦਾ ਸਿਲਸਿਲਾ ਵੀ ਹੈ। ਔਰ ਅਜੇ ਤੱਕ ਵੀ ਤੁਹਾਨੂੰ ਉੱਥੋਂ ਕੋਈ ਆਵਾਜ਼ ਇਹ ਨਹੀਂ ਨਿਕਲਦੀ ਨਜ਼ਰ ਆਏਗੀ ਕਿ ਬਈ ਤੁਸੀਂ 10 ਬੰਦੇ 2900 ਕਿਲੋਮੀਟਰ ਦੂਰ ਜਿਹੜੇ ਨੇ, ਜਿਨ੍ਹਾਂ ਦੇ ਖਿਲਾਫ ਕੋਈ ਚਾਰਜ ਨਹੀਂ, ਕੋਈ ਬੰਦਾ ਨਹੀਂ ਮਾਰਿਆ ਉਹਨਾਂ ਨੇ, ਕੋਈ ਹੋਰ ਨਹੀਂ ਹੈ। ਸੋ ਇਹ ਜੇ ਅਸੀਂ ਇਸੇ ਪਾਰਟ 'ਚ ਰਹੇ ਕਿ ਜੀ ਐਜ਼ ਲੌਂਗ ਐਜ਼ ਅਸੀਂ ਸੇਫ ਹੈ, ਦੇਖੋ ਸਾਡੀ ਜਥੇਬੰਦੀ ਜੇ ਕੋਈ ਕਰਦੀ ਹੈ ਤਾਂ ਸਾਨੂੰ ਕੋਈ ਰੋਕਦੇ ਨਹੀਂ, ਤੇ ਦੂਜਾ ਹੈ ਤੇ ਫਿਰ ਉਹ ਇੱਕ ਇੱਕ ਕਰਕੇ ਹਰ ਇੱਕ ਦੀ ਵਾਰੀ ਜਿਹੜੀ ਹੈ ਉਹ ਆਉਣੀ ਹੈ। ਸੋ ਅਸੀਂ ਵੀਰ ਹਰਜੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਜਦੋਂ ਅਸੀਂ 18ਵੀਂ ਸਦੀ ਦੇ ਸਿੱਖ ਰਾਜਾਂ ਦੀ ਗੱਲ ਕਰਦੇ ਹਾਂ ਮਲਟੀਪਲ ਟਾਈਮਸ, ਕਿਉਂਕਿ ਪਹਿਲਾ ਸਿੱਖ ਰਾਜ 1710 ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਸਥਾਪਿਤ ਹੋਇਆ, ਜਿਸ ਨੇ ਭਵਿੱਖ ਦੇ ਸਿੱਖ ਰਾਜਾਂ ਦਾ ਜਿਹੜਾ ਸਕ੍ਰਿਪਟ ਹੈ ਜਾਂ ਉਸ ਦੀ ਇਬਾਰਤ ਹੈ ਉਹ ਲਿਖੀ, ਕਿਉਂਕਿ ਉਹੀ ਜੋ ਉਹਨਾਂ ਦੇ ਸਿੱਕੇ ਦੇ ਉੱਤੇ ਲਫ਼ਜ਼ ਸੀ, ਜੋ ਉਹਨਾਂ ਦੀ ਸ਼ਾਹੀ ਮੋਹਰ ਦੇ ਉੱਤੇ ਲਫ਼ਜ਼ ਸੀ ਫਾਰਸੀ 'ਚ, ਉਹੀ ਫਿਰ ਸਰਕਾਰੇ ਖਾਲਸਾ ਜੀ ਉਹਦੇ ਵੇਲੇ ਲਾਹੌਰ ਦਰਬਾਰ 'ਚ ਵੀ ਰਹੇ। ਉਹ ਸ਼ਾਰਟ ਲਿਵਡ ਸੀ, ਸ਼ਾਰਟ ਲਿਵਡ ਇਸ ਲਈ ਕਿ 1710 'ਚ ਸਥਾਪਿਤ ਹੁੰਦਾ ਹੈ, 1715 'ਚ ਬਾਬਾ ਬੰਦਾ ਸਿੰਘ ਬਹਾਦਰ ਸਾਲ ਐਂਡ ਤੇ ਉੱਤੇ ਗ੍ਰਿਫਤਾਰ ਹੁੰਦੇ ਨੇ, ਤੇ ਇਸ 5 ਸਾਲ ਦੇ ਪੀਰੀਅਡ 'ਚ ਵੀ ਕੁਛ ਏਰੀਏ ਆਏ ਚਲੇ ਗਏ, ਫਿਰ ਵਾਪਸ ਕੈਪਚਰ ਕਰ ਲਏ। ਲਾਹੌਰ ਕਦੇ ਵੀ ਜਿਹੜਾ ਉਹ ਕੈਪਚਰ ਨਹੀਂ ਹੋਇਆ, ਲੇਕਿਨ ਮਾਲਵੇ ਦੀਆਂ ਦਾ ਵੱਡਾ ਹਿੱਸਾ ਇਧਰੋਂ ਸਹਾਰਨਪੁਰ ਮੇਰਠ ਤੋਂ ਲੈ ਕੇ ਅਸੀਂ ਦੇਖਦੇ ਹਾਂ ਕਿ ਇਹ ਉਸ ਰਾਜ ਦਾ ਹਿੱਸਾ ਸੀ। ਪਰ ਉਸ ਰਾਜ ਨੇ ਸਿੱਖਾਂ ਦੇ ਅੰਦਰ, ਜਿਹਨੂੰ ਉਸ ਵੇਲੇ ਦੇ ਯੂਰਪੀਅਨ ਹਿਸਟੋਰੀਅਨਸ ਨੇ ਵੀ ਕਿਹਾ ਕਿ ਬੇਸ਼ੱਕ ਇਹ ਥੋੜ੍ਹਾ ਚਿਰਾ ਰਾਜ ਸੀ, ਪਰ ਇਸ ਨੇ ਇੱਕ ਤਾਂ ਆਮ ਜਿਹੜਾ ਆਵਾਮ ਸੀ, ਜਿਹੜਾ ਸਦੀਆਂ ਤੋਂ ਉੱਥੇ ਰਾਜ ਕੋਈ ਇਸਲਾਮ ਦੇ ਨਾਂ ਤੇ ਕਰੇ ਜਾਂ ਕੋਈ ਹਿੰਦੂਤਵਾ ਦੇ ਚੌਹਾਨ ਰਾਜਿਆਂ ਦਾ ਰਾਜ ਸੀ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਹੋਣਗੇ, ਆਮ ਲੋਕ, ਆਮ ਆਵਾਮ ਤਾਂ ਸਫਰ ਹੀ ਕਰਦੇ ਰਹੇ, ਕਿਉਂਕਿ ਉਹ ਇੱਕ ਕਿਸਮ ਦਾ ਜਗੀਰੂ ਨਿਜ਼ਾਮ ਸੀ, ਸਿੱਕਦਾਰੀ ਨਿਜ਼ਾਮ ਸੀ, ਮਲਕਾਂ ਔਰ ਦੂਸਰਿਆਂ ਦੇ ਨਾਂ ਥੱਲੇ ਐਕਸਪਲੋਇਟੇਸ਼ਨ ਦਾ ਨਿਜ਼ਾਮ ਸੀ। ਸੋ ਮੈਂ ਸਮਝਦਾ ਹਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਥੱਲੇ ਆਲਮੋਸਟ 800 ਸਾਲ ਬਾਅਦ ਜਿਹੜਾ ਚਾਪੜ ਚਿੜੀ ਦੇ ਜੰਗ ਤੋਂ ਬਾਅਦ ਸਿੱਖ ਰਾਜ ਜਿਸ ਨੂੰ ਮਾਣ ਨਾਲ ਕਿਹਾ ਜਾਂਦਾ ਹੈ, ਉਸ ਦਾ ਪਹਿਲਾ ਜਿਹੜਾ ਫਰਮਾਨ ਸੀ, ਆਰਡੀਨੈਂਸ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਆਮ ਲੋਕਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਇਹ ਜਿਹੜੇ ਰਾਜੇ ਨੇ ਇਹ ਕੋਈ ਰੱਬ ਦੇ ਬਣਾਏ ਹੋਏ ਨਹੀਂ ਨੇ, ਰਾਜੇ ਬਣਨ ਦਾ ਹੱਕ ਉਹਨਾਂ ਨੂੰ ਹੀ ਹੋਣਾ ਚਾਹੀਦਾ ਜਿਹੜੇ ਕਾਬਲ ਨੇ, ਔਰ ਤਾਕਤ ਆਮ ਲੋਕਾਂ ਦੇ ਜਾਂ ਆਵਾਮ ਦੇ ਕੋਲ ਲਾਈ ਕਰਦੀ। ਇਸੇ ਲਈ ਯੂਰਪੀਅਨ ਹਿਸਟੋਰੀਅਨਸ ਨੇ ਕਿਹਾ ਵੀ ਬੇਸ਼ੱਕ ਇਹ ਰਾਜ ਥੋੜ੍ਹਾ ਚਿਰਾ ਸੀ, ਲੇਕਿਨ ਇਸ ਨੇ ਇਹ ਜਜ਼ਬਾ ਦਿੱਤਾ ਆਮ ਆਵਾਮ ਨੂੰ ਕਿ ਮੁਗਲ ਜਿੱਤ ਨਹੀਂ ਨੇ, ਇਹਨਾਂ ਨੂੰ ਜਿੱਤਿਆ ਜਾ ਸਕਦਾ। ਔਰ ਫਿਰ ਉਹਨਾਂ ਨੇ ਸਿੱਖਾਂ ਦੇ ਹਵਾਲੇ ਨਾਲ ਕਿਹਾ ਕਿ ਵੀ ਉਹਨਾਂ ਨੇ once they tasted from the cup of power, they never forgot that they can do it again। ਭਾਵੇਂ ਉਹ ਰਾਜ ਚਲਾ ਗਿਆ, ਬੰਦਾ ਸਿੰਘ ਬਹਾਦਰ ਵੀ ਸ਼ਹੀਦ ਹੋਏ, ਉਹਨਾਂ ਦਾ ਬੱਚਾ ਵੀ, ਸਿੱਖਾਂ ਨੂੰ ਵੀ ਢੂੰਡ ਕੇ ਜਿਹੜਾ ਉਹਨਾਂ ਨੇ ਮਾਰਿਆ, ਤਤ ਖਾਲਸੇ ਦਾ ਵੀ ਬਾਅਦ 'ਚ ਕੰਮ ਕਰਤਾ, ਜਿਹਨੂੰ ਪਹਿਲਾਂ ਮੁਗਲਾਂ ਨੇ ਯੂਜ਼ ਕੀਤਾ ਬੰਦਾ ਸਿੰਘ ਬਹਾਦਰ ਨੂੰ ਸਬਡਿਊ ਕਰਨ ਦੇ ਲਈ। 1716 'ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਹੁਣ 1716 ਤੋਂ ਲੈ ਕੇ ਜੇ ਅਸੀਂ 1730 ਤੱਕ ਚਲੇ ਜਾਈਏ ਤੇ ਅਗਲੇ 10, 12, 15 ਸਾਲ ਜਿਹੜਾ ਉਹ ਬੜਾ ਮੁਸੀਬਤ ਦਾ ਪੀਰੀਅਡ ਹੈ, ਜਦੋਂ ਕਿ ਬਿਲਕੁਲ ਐਂ ਲੱਗਦਾ ਹੈ ਕਿ ਸਿੱਖ ਮੂਵਮੈਂਟ ਖਤਮ ਹੋ ਗਈ, ਔਰ ਉਹ ਜਿਹੜਾ ਚੈਲੰਜ ਸੀ ਹਕੂਮਤ ਨੂੰ ਵੀ ਲੱਗਾ ਵੀ ਅਸੀਂ ਦਬਾ ਦਿੱਤਾ, ਜਿਹਨੂੰ ਕਹਿੰਦੇ ਨੇ ਕੋਈ ਬੀਕਾਨੇਰ ਨੂੰ ਚਲਾ ਗਿਆ, ਕੋਈ ਥਲਾਂ 'ਚ ਚਲਾ ਗਿਆ, ਕੋਈ ਜੰਗਲਾਂ 'ਚ ਚਲਾ ਗਿਆ, ਕੋਈ ਬੇਲਿਆਂ 'ਚ ਚਲਾ ਗਿਆ, ਕੋਈ ਛੰਭ 'ਚ ਚਲਾ ਗਿਆ, ਇਹ ਕੋਈ ਜਿਹੜਾ ਹੈ ਉਹ ਮਾਲਵੇ ਦੇ ਉਸ ਡੈਜ਼ਰਟ ਵਾਲੇ ਏਰੀਏ 'ਚ ਚਲਾ ਗਿਆ। ਲੇਕਿਨ ਬਹੁਤ ਜਲਦੀ ਉਸ 'ਚੋਂ ਰਿਵਾਈਵਲ ਦੀ ਗੱਲ ਹੁੰਦੀ ਹੈ, ਔਰ ਉਸ ਦੇ ਔਰ ਪਹਿਲੇ ਦੀਵਾਨ ਦਰਬਾਰਾ ਸਿੰਘ ਦੀ ਕਮਾਂਡ ਥੱਲੇ ਸ਼ੁਰੂਆਤ ਹੁੰਦੀ ਹੈ। ਔਰ ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਬਈ ਨਾਦਰ ਸ਼ਾਹ ਦੇ ਆਉਣ ਤੋਂ ਪਹਿਲਾਂ 1739 ਦੇ ਵਿੱਚ ਨਾਦਰ ਸ਼ਾਹ ਆਉਂਦਾ ਹੈ,
ਉਸ ਤੋਂ ਪਹਿਲਾਂ ਜ਼ਕਰੀਆ ਖਾਨ ਔਰ ਦੂਸਰਿਆਂ ਨੂੰ ਇਹ ਲੱਗਣ ਲੱਗ ਜਾਂਦਾ ਹੈ, ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ, ਕਿ ਸਿੱਖਾਂ ਦੇ ਨਾਲ ਜੇ ਅਸੀਂ ਥੋੜਾ ਜਿਹਾ ਮਿੱਤਰਾਨਾ ਕਰ ਲਈਏ। ਔਰ ਉਹਦੇ ਚੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਨਵਾਬੀ ਦਾ ਦੌਰ ਬੜਾ ਸ਼ਾਰਟ ਲਿਵਡ ਹੈ, ਸ਼ਾਇਦ 2 ਸਾਲ ਤੋਂ ਵੀ ਘੱਟ ਹੋਏਗਾ, ਜਦੋਂ ਕਿ ਐਜ਼ ਏ ਸਬ ਨੇਸ਼ਨ ਲਾਹੌਰ ਦਰਬਾਰ ਸਿੱਖਾਂ ਨੂੰ ਤਸਲੀਮ ਕਰਦਾ ਹੈ। ਔਰ ਜਗੀਰ ਜਿਹੜੀ ਹੈ ਉਹ 84 ਪਿੰਡਾਂ ਦੀ ਝਬਾਲ ਦੇ ਆਲੇ ਦੁਆਲੇ, ਔਰ ਉਹ ਇੱਕ ਵੱਖਰਾ ਵਾਕਿਆ ਹੈ ਕਿ ਵੀ ਉਹ ਨਵਾਬ ਕਪੂਰ ਸਿੰਘ ਜਿਹੜੇ ਨੇ ਉਹ ਸਰਬੱਤ ਖਾਲਸਾ ਦੇ ਬਿਹਾਫ ਤੇ ਉਸ ਨਵਾਬੀ ਨੂੰ ਕਬੂਲਦੇ ਨੇ। ਔਰ ਇਹ ਰੈਕਗਨੀਸ਼ਨ ਸਿੱਖ ਨੇਸ਼ਨ ਦੀ ਐਜ਼ ਏ ਸਬ ਨੇਸ਼ਨ ਹੈ ਵਿਦਨ ਉਹਨਾਂ ਦੇ ਸਿਸਟਮ ਦੇ, ਪਰ ਨਾਲ ਜਦੋਂ ਉਸ ਨੂੰ ਖਿਲਤ ਨੂੰ ਸਵੀਕਾਰ ਵੀ ਕਰਦੇ ਨੇ ਖਾਲਸਾ ਪੰਥ ਲਈ, ਤੇ ਇਹ ਦਾਵਾ ਵੀ ਠੋਕਦੇ ਨੇ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਅਸੀਂ ਆਪਣਾ ਜਿਹੜਾ ਸੋਵਰਨਿਟੀ ਦਾ, ਪ੍ਰਭੂ ਸੱਤਾ ਦਾ, ਬਾਦਸ਼ਾਹਤ ਦਾ ਦਾਵਾ ਹੈ ਉਹ ਛੱਡਿਆ ਨਹੀਂ ਹੈ ਜੀ। ਸੋ ਇਹ ਉਹ ਪੀਰੀਅਡ ਹੈ ਜਦੋਂ ਕਿ ਉਹਨੇ ਤਾਂ ਅਰੇਂਜਮੈਂਟ ਨੇ ਕੰਮ ਕਰਨਾ ਨਹੀਂ ਸੀ, ਉਹ ਫੇਲ ਹੋਇਆ। ਨਤੀਜੇ ਦੇ ਤੌਰ ਤੇ ਫਿਰ ਸਿੱਖਾਂ ਦੀ ਪਰਸੀਕਿਊਸ਼ਨ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ, ਜਿਸ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ, ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ, ਔਰ ਜ਼ਕਰੀਆ ਖਾਨ ਦੇ ਫਿਰ ਸੂਬੇਦਾਰ ਲਖਪਤ ਰਾਏ, ਜਸਪਤ ਰਾਏ ਰਾਹੀਂ ਫਿਰ ਛੋਟਾ ਘੱਲੂਘਾਰਾ 1746 ਤੱਕ ਪਹੁੰਚਣ ਤੋਂ ਪਹਿਲੇ ਹੁਣ ਇਹ ਜਿਹੜਾ ਸਾਰਾ ਪੀਰੀਅਡ ਹੈ ਮਿਸਲ ਪੀਰੀਅਡ ਤੋਂ ਲੈ ਕੇ ਉਸ 1746 ਤੱਕ ਦੇ ਦੌਰ ਦਾ, ਉਸ ਦੇ ਵਿੱਚ ਪੰਜਾਬ ਵਿਹਲਾ ਕਰਾ ਲੈਂਦੇ ਨੇ ਉਹ ਸਿੱਖਾਂ ਤੋਂ। ਜਿਹੜੇ ਬਾਗੀ ਨੇ ਉਹ ਛੱਡ ਜਾਂਦੇ ਨੇ, ਕੁਝ ਜਿਹੜੇ ਨੇ ਸੇਫ ਚੌਧਰੀਆਂ ਦੇ ਇਲਾਕਿਆਂ 'ਚ ਆਪਣੇ ਪਰਿਵਾਰ ਛੱਡ ਦਿੰਦੇ ਨੇ। ਔਰ ਉਸ ਦੌਰ ਦੇ ਵਿੱਚ ਪੂਰਾ ਪੰਜਾਬ ਦੇ ਵਿੱਚ ਜਦੋਂ ਅਸੀਂ ਸਿਰਾਂ ਦੇ ਮੁੱਲ ਪੈਣਾ ਕਹਿੰਦੇ ਹਾਂ ਕਿ ਭਾਈ ਜਿਉਂਦੇ ਨੂੰ ਫੜ ਕੇ ਲਿਆਏ ਤਾਂ ਇੰਨਾ, ਵੱਡੇ ਦਾ ਸਿਰ ਲਿਆਏ ਤਾਂ ਇੰਨਾ, ਔਰ ਉਹ ਸਾਰਾ ਪੰਜਾਬ ਖਾਲੀ ਹੋ ਜਾਂਦਾ। ਹੁਣ ਇਹ ਉਹ ਦੌਰ ਹੈ ਜਦੋਂ ਕਿ ਢੰਡੋਰਾ ਪਿੱਟਿਆ ਜਾਂਦਾ ਸੀ ਲਾਹੌਰ ਦੇ ਵਿੱਚ, ਅੰਮ੍ਰਿਤਸਰ 'ਚ, ਵੱਡੇ ਹੋਰ ਕੇਂਦਰਾਂ ਤੇ, ਕਿ ਪੰਜਾਬ 'ਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਅਸੀਂ ਮਿਟਾ ਦਿੱਤਾ। ਇਹ ਉਹ ਦੌਰ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਉਹਨਾਂ ਦਾ ਕਬਜ਼ਾ ਹੈ, ਮੱਸਾ ਰੰਗੜ ਵਰਗੇ ਆ ਕੇ ਬੈਠ ਜਾਂਦੇ ਨੇ। ਤੁਸੀਂ ਜਦੋਂ ਟਾਈਮ ਲਾਈਨ ਦੇਖੋਗੇ ਤੇ ਇਹ ਸਿੱਖ ਮਿਸਲਾਂ ਦਾ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਦੀ ਸਥਿਤੀ ਹੈ, ਔਰ ਜਿਹੜਾ ਨਵਾਬੀ ਦੌਰ ਹੈ ਉਸ ਤੋਂ ਇਮੀਡੀਏਟ ਬਾਅਦ ਦੀ ਹਾਲਤ ਹੈ। ਔਰ ਅੱਜ ਅਸੀਂ ਜਦੋਂ 27 ਜੁਲਾਈ ਨੂੰ ਗੱਲ ਕਰ ਰਹੇ ਹਾਂ ਤੇ ਸਾਡੀਆਂ ਨਜ਼ਰਾਂ ਦੇ ਸਾਹਮਣੇ 27 ਜੁਲਾਈ 1739 ਜਿਸ ਦਿਨ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਜਦੋਂ ਬਾਬਾ ਲਫ਼ਜ਼ ਕਿਹਾ ਜਾਂਦਾ ਹੈ ਬਹੁਤ ਵਾਰ ਸਾਨੂੰ ਲੱਗਦਾ ਵੀ ਇਹ ਬਜ਼ੁਰਗ ਹੋਣੇ ਨੇ, ਇਹ ਤਾਂ ਸਾਡਾ ਸਤਿਕਾਰ ਹੈ। ਜਿਵੇਂ ਅਸੀਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵੀ 7 ਤੇ 9 ਸਾਲ ਦੇ ਸਾਡੇ ਬਾਬੇ ਨੇ, ਇਹ ਬੋਤਾ ਸਿੰਘ, ਗਰਜਾ ਸਿੰਘ ਗੱਭਰੂ ਨੇ, ਅੰਮ੍ਰਿਤ ਛਕਿਆ। ਔਰ ਜਿਵੇਂ ਮੈਂ ਕਿਹਾ ਵੀ ਦਰਬਾਰ ਸਾਹਿਬ ਦੇ ਉੱਤੇ ਉਹਨਾਂ ਦਾ ਕੰਟਰੋਲ ਹੁੰਦਾ ਹੈ, ਹਰਮੰਦਰ ਸਾਹਿਬ ਤੇ ਮੁਗਲਾਂ ਦਾ ਦੂਜਾ ਸਿੱਖ ਚੈਲੰਜ ਕਰਨ ਆਉਂਦੇ ਨੇ ਰਾਤ ਬਰਾਤ ਤੇ ਚੁੱਭੀ ਮਾਰ ਕੇ, ਔਰ ਫਿਰ ਘੋੜੇ ਨੂੰ ਅੱਡੀ ਲਾ ਕੇ ਭੱਜ ਕੇ ਦੱਸ ਜਾਂਦੇ ਨੇ ਜਾਂਦੇ ਵੀ ਅਸੀਂ ਇਸ਼ਨਾਨ ਕਰ ਰਹੇ ਕਰਕੇ ਗਏ ਹਾਂ ਕਿਉਂਕਿ ਸਾਡਾ ਸਥਾਨ ਹੈ। ਸੋ ਉਸ ਪੀਰੀਅਡ ਦੇ ਵਿੱਚ ਹੀ ਇਹ ਦੋਵੇਂ ਗੱਭਰੂ ਜਿਹੜੇ ਕਿ ਵੱਡੇ ਵੱਡੇ ਝਾੜ ਸੀ, ਉਹਨਾਂ ਦੇ ਪਿੱਛੇ ਜਿਹੜਾ ਦਿਨ ਵੇਲੇ ਲੁਕ ਜਾਂਦੇ ਸੀ, ਰਾਤ ਨੂੰ ਜਿਹੜਾ ਉਹ ਜਾਂਦੇ ਸੀ ਅੱਗੇ। ਔਰ ਇਹਨਾਂ ਦੇ ਵਾਕਿਆ ਦੀ ਗੱਲ ਕਰਨ ਤੋਂ ਪਹਿਲਾਂ ਕਿ ਵੀ ਇਹ ਕਿਉਂ, ਇਹ ਵੀ ਸਿੱਖ ਰਾਜ ਹੈ ਜਿਹੜਾ ਉਹਨਾਂ ਨੇ ਭਾਵੇਂ ਕੁਝ ਦਿਨਾਂ ਲਈ ਸਥਾਪਿਤ ਕੀਤਾ ਹੈ, ਕਿਉਂਕਿ ਬਾਬਾ ਬੰਦਾ ਸਿੰਘ ਤੋਂ ਬਾਅਦ ਅਸੀਂ ਛੋਟੇ ਘੱਲੂਘਾਰੇ ਤੋਂ ਬਾਅਦ ਖਾਸ ਤੌਰ ਤੇ ਸਿੱਖ ਮਿਸਲਾਂ ਸਥਾਪਿਤ ਹੁੰਦੀਆਂ ਨੇ। 12 ਮਿਸਲਾਂ ਜਿਹੜੀਆਂ ਉੱਥੋਂ ਇੰਡਸ ਦਰਿਆ ਤੋਂ ਲੈ ਕੇ ਆਲਮੋਸਟ ਜਮਨਾ ਤੱਕ ਉਸ ਰਾਜ ਦੇ ਵਿੱਚ ਜਿਹੜਾ ਉਹ ਆਲਮੋਸਟ 1746 ਤੋਂ ਬਾਅਦ 1799 ਤੱਕ ਰਹਿੰਦਾ ਹੈ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ 18 ਸਾਲ ਦੀ ਉਮਰ 'ਚ ਫਿਰ ਲਾਹੌਰ ਤੇ ਕਾਬਜ਼ ਹੁੰਦੇ ਨੇ। ਤੇ 1799 ਤੋਂ 1849 ਤੱਕ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਸਿੱਖ ਰਾਜ, 10 ਸਾਲ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਵੀ। ਹੁਣ ਇਹਨਾਂ ਤਿੰਨਾਂ ਰਾਜਾਂ ਦੀ ਗੱਲ ਹੁੰਦੀ ਹੈ। ਹੁਣ ਅਸੀਂ ਜਿਸ ਰਾਜ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ, ਔਰ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਖਾਲਿਸਤਾਨ ਦਾ ਸੰਘਰਸ਼ ਲੜ ਰਹੇ ਹਾਂ, ਬਹੁਤ ਵਾਰ ਅਸੀਂ ਦੇਖਿਆ ਕਿੰਨੇ ਬੈਂਡ ਵੈਗਨ ਤੋਂ ਉਤਰੇ, ਕਿਸੇ ਹੋਰ ਤੇ ਚੜ ਗਏ, ਕਿੰਨੇ ਜਿਹੜੇ ਨੇ ਉਹਨਾਂ ਨੇ ਆਪਣੇ ਮੁੱਲ ਪਵਾਏ, ਓਪਰਚੁਨਿਸਟ, ਮੌਕਾ ਪ੍ਰਸਤ, ਆਲਾ ਦੁਆਲਾ ਤੁਹਾਨੂੰ ਸਾਰੇ ਪੰਜਾਬ ਵੱਲ ਨਜ਼ਰ ਮਾਰੋ ਨਜ਼ਰ ਆਉਂਦੇ ਨੇ। ਔਰ ਜਿਵੇਂ ਕੱਲ ਪਰਸੋਂ ਇੱਕ ਜਿਹੜਾ ਡਿਬੇਟਰ ਹੈ ਉਹ ਗੱਲ ਕਹਿ ਰਿਹਾ ਸੀ ਕਿ ਜੀ ਹਿੰਦੂਤਵਾ ਸਿੱਖਾਂ ਨੇ ਤਾਂ ਮਨਜ਼ੂਰ ਕਰ ਲਿਆ,
ਉਹਨੂੰ ਇਹ ਦੂਜੇ ਨੇ ਪੁੱਛਿਆ ਜੀ ਉਹ ਕਿਵੇਂ, ਕਹਿੰਦੇ ਪੰਜਾਬ ਤੁਸੀਂ ਦੇਖੋ ਬੀਜੇਪੀ 'ਚ ਕੋਈ ਹਿੰਦੂ ਤਾਂ ਨਹੀਂ ਜੁਆਇਨ ਕਰ ਰਹੇ। ਉਹਨਾਂ ਨੇ ਕਿਹਾ ਸਾਰੇ ਅਮਰਿੰਦਰ ਸਿੰਘ ਤੋਂ ਲੈ ਕੇ ਹੁਣ ਤੱਕ ਕਹਿੰਦੇ ਧੜਾ ਲਾਈਨ ਲੱਗੀ ਹੋਈ ਹੈ, ਸਿੱਖ ਹੀ ਜੁਆਇਨ ਕਰ ਰਹੇ ਨੇ। ਬੜੇ ਬੜੇ ਸਿੱਖ ਚਿਹਰੇ ਜਿਹੜੇ ਦੂਜੀਆਂ ਧਿਰਾਂ 'ਚ ਸੀ, ਅਕਾਲੀਆਂ 'ਚ ਹੋਣ ਦੂਜਿਆਂ 'ਚ ਹੋਣ। ਔਰ ਇਹ ਗੱਲ ਸਾਰੀ ਗਲਤ ਨਹੀਂ ਹੈ, ਕਿਉਂਕਿ ਇਹ ਗੱਲ ਦੱਸਦੀ ਹੈ ਕਿ ਵੀ ਕਿਸ ਕਦਰ ਇਹਨਾਂ 75 ਸਾਲਾਂ ਨੇ ਭ੍ਰਿਸ਼ਟਾ ਦਿੱਤਾ ਹੈ ਇੱਕ ਤਬਕੇ ਨੂੰ, ਕਿ ਉਹਨਾਂ ਦੇ ਲਈ ਨਾ ਸਿਧਾਂਤ ਮੈਟਰ ਕਰਦਾ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਸਿਰਾਂ ਤੇ ਪੱਗਾਂ ਨੇ, ਦਾੜੇ ਖੁੱਲੇ ਰੱਖੇ ਹੋਏ ਨੇ ਜਾਂ ਬੰਨੇ ਹੋਏ ਨੇ, ਆਪਣੇ ਆਪ ਨੂੰ ਸਿੱਖਾਂ ਦੇ ਨਾਂ ਨਾਲ ਸੰਬੋਧਨ ਕਰਦੇ ਨੇ। ਔਰ ਇਹ ਕਿਹੜੇ ਮੂੰਹ ਦੇ ਨਾਲ ਜਾ ਕੇ ਹਿੰਦੂ ਤਵੀ ਖੈਮੇ ਦੇ ਵਿੱਚ ਬੀਜੇਪੀ ਦੇ ਵਿੱਚ ਜਾ ਕੇ ਬਹਿੰਦੇ ਨੇ। ਪਰ ਇਹ ਗੱਲ ਸਾਨੂੰ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਜਦੋਂ ਅਸੀਂ ਇਸ ਸਥਿਤੀ ਨੂੰ ਦੇਖਦੇ ਹਾਂ ਤਾਂ ਫਿਰ 18ਵੀਂ ਸਦੀ ਦਾ ਉਹ ਦੌਰ ਵੀ ਹੈ ਜਦੋਂ ਸਾਰਾ ਪੰਜਾਬ ਵਿਹਲਾ ਕਰਵਾ ਲਿਆ ਗਿਆ, ਜਾਂ ਸਿਰਾਂ ਦੇ ਮੁੱਲ ਨੇ। ਲਾਹੌਰ ਦੇ ਵਿੱਚ ਜਿਹੜਾ ਉਹ ਰੋਜ਼ਾਨਾ ਜਿਹੜਾ ਨਖਾਸ ਚੌਂਕ ਘੋੜ ਮੰਡੀ ਘੋੜਿਆਂ ਦੀ ਜਿੱਥੇ ਹੈ, ਉੱਥੇ ਉਹਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਸੀ। ਇਹ ਉਹੀ ਦੌਰ ਹੈ ਕਿ ਬੀਬੀਆਂ ਸਾਡੀਆਂ ਸਵਾ ਮਨ ਦੇ ਪੀਸਣੇ ਪੀਸ ਰਹੀਆਂ ਸੀ, ਖੰਨੀ ਰੋਟੀ ਤੇ ਗੁਜ਼ਾਰਾ ਕਰ ਰਹੀਆਂ ਸੀ। ਪਰ ਉਸ ਬੱਚਿਆਂ ਦੇ ਹਾਰ ਗਲਾਂ ਦੇ ਵਿੱਚ ਸੀ। ਲੇਕਿਨ ਉਦੋਂ ਵੀ ਗੁਰੂ ਦੇ ਭਾਣੇ 'ਚ ਇਹ ਯਕੀਨ ਤਾਂ ਸੀ, ਹਮ ਰਾਖਤ ਪਾਤਸ਼ਾਹੀ ਦਾਵਾ, ਇਹ ਦਾਵਾ ਨਹੀਂ ਸੀ ਛੱਡਿਆ। ਪਰ ਉਹਨੂੰ ਵੀ ਭਾਣਾ ਮੰਨਦੇ ਸੀ ਕਿ ਭਾਈ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਾਂਗੇ। ਹੁਣ ਉਸ ਦੌਰ ਦੇ ਵਿੱਚ ਦੁਸ਼ਮਣ ਨੂੰ ਇਹ ਦੱਸਣ ਦੇ ਲਈ, ਔਰ ਜਿਵੇਂ ਅੱਜ ਵੀ ਅਸੀਂ ਜਦੋਂ ਝਲਕਾਰਾ ਸਿੰਘਾਂ ਦਾ ਕੋਈ ਨਾ ਕੋਈ ਵਾਕਿਆ ਪੰਜਾਬ ਦੇ ਵਿੱਚ ਜਾਂ ਦੂਸਰਾ ਅਸੀਂ ਦੇਖਦੇ, ਤੇ ਉਹ ਯਾਦ ਦਹਾਨੀ ਹੁੰਦਾ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਮੂਵਮੈਂਟ ਹਰ ਸਮੇਂ ਲਈ ਮਾਸ ਮੂਵਮੈਂਟ ਹੁੰਦੀ ਹੈ ਜਾਂ ਸਾਰੇ ਲੋਕ ਉਸ ਦੇ ਨਾਲ ਜੁੜੇ ਹੁੰਦੇ ਨੇ। ਹੁਣ ਕਿਸਾਨ ਮੂਵਮੈਂਟ ਜੇ 13 ਮਹੀਨੇ ਚੱਲੀ, ਸਿੱਖੀ ਦਾ ਝਲਕਾਰਾ ਸੀ। ਹੁਣ ਬੇਸ਼ੱਕ ਕੋਵਿਡ ਇੱਕ ਆਪਦਾ ਸੀ ਵੱਡੀ, ਪਰ ਦੁਨੀਆ ਭਰ 'ਚ ਸਿੱਖਾਂ ਨੇ ਆਪਣੀ ਹੋਂਦ ਨੂੰ ਦਰਸਾਇਆ। ਪੰਜਾਬ ਦੇ ਹੜ੍ਹਾਂ 'ਚ ਭਾਵੇਂ ਉਹਨਾਂ ਕਹਾਣੀਆਂ ਨੂੰ ਸਿਰਫ ਸੋਸ਼ਲ ਮੀਡੀਆ ਤੱਕ ਬਿਆਨ ਕਰਨ ਵਾਲੀਆਂ ਕਹਾਣੀਆਂ ਹੀ ਰਹੀਆਂ, ਲੇਕਿਨ ਇਹ ਇੱਕ ਹਿੱਸਾ ਹੈ ਕਿ ਵੀ ਇਹ ਕਿ ਕਿਵੇਂ ਜਦੋਂ ਮੁਸੀਬਤ ਜਾਂ ਆਪਦਾ ਆਉਂਦੀ ਹੈ ਉਦੋਂ ਵੀ ਬੈਸਟ ਜਿਹੜਾ ਸਿੱਖੀ ਦਾ, ਜਿਵੇਂ ਅਸੀਂ ਗੱਲ ਕੀਤੀ ਕਿ ਜੇ ਹਰਿਆਣੇ ਦੇ ਜਾਟ ਮੁੰਡੇ ਔਰ ਉਹਨਾਂ ਦੇ ਬਜ਼ੁਰਗ ਆ ਕੇ ਸਿੱਖਾਂ ਦੀ ਤਾਰੀਫਾਂ ਕਰਦੇ ਨੇ, ਉਹਨਾਂ ਨੇ ਕਿਹੜੀਆਂ ਸਿੱਖਾਂ ਦੀਆਂ ਵੋਟਾਂ ਲੈਣੀਆਂ ਨੇ? ਨਹੀਂ ਤਾਂ ਵੋਟਾਂ ਲੈਣ ਵਾਲੇ ਤਾਂ ਤਾਰੀਫ ਦੀਆਂ ਗੱਲਾਂ ਕਰਦੇ ਹੀ ਹੁੰਦੇ ਨੇ, ਕਿਉਂਕਿ ਬੈਸਟ ਬਾਹਰ ਆਉਂਦਾ। ਸੋ ਇਹਦੇ 'ਚ ਮੈਂ ਜਦੋਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵੱਲ ਦੇਖਦਾ ਤਾਂ ਫਿਰ ਮੈਨੂੰ ਲੱਗਦਾ ਹੈ ਵੀ ਜਦੋਂ ਤੱਕ ਇਸ ਪਲੈਨਟ ਦੇ ਉੱਤੇ ਇੱਕ ਸਿੱਖ ਵੀ ਜਿਉਂਦਾ ਜਿਹੜਾ ਬਾਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਰਾਜ ਕਰੇਗਾ ਖਾਲਸਾ ਕਹਿੰਦਾ, ਉਹ ਮੂਵਮੈਂਟ ਨੂੰ ਜ਼ਿੰਦਾ ਰੱਖ ਰਿਹਾ ਹੈ। ਖਾਲਿਸਤਾਨ ਦੀ ਮੂਵਮੈਂਟ, ਸਿੱਖ ਰਾਜ ਦੀ ਮੂਵਮੈਂਟ, ਸੋਵਰਨਟੀ ਦਾ ਦਾਵਾ, ਪਾਤਸ਼ਾਹੀ ਦਾਵਾ ਉਸੇ ਤਰ੍ਹਾਂ ਬਰਕਰਾਰ ਹੈ। ਔਰ ਇਹਨਾਂ ਗੱਭਰੂਆਂ ਨੇ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਇਹੀ ਇਤਿਹਾਸ ਜਿਹੜਾ ਹੈ ਉਹ 284 ਸਾਲ ਪਹਿਲਾਂ ਸਿਰਜਿਆ। ਇਹ ਵੀ ਸਿੱਖ ਰਾਜ ਹੈ ਜਿੱਥੇ ਕਿ ਉਹਨਾਂ ਨੇ ਥੋੜੇ ਸਮੇਂ ਲਈ ਉਹ ਜਾ ਰਹੇ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ, ਇੱਕ ਵੱਡੇ ਝਾੜ ਦੇ ਪਿੱਛੇ ਲੁਕੇ ਹੋਏ ਨੇ ਔਰ 2 ਮੁਸਾਫਰ ਜਿਹੜੇ ਲਾਗਿਓਂ ਦੀ ਗੁਜ਼ਰ ਰਹੇ ਨੇ। ਇੱਕ ਨੇ ਕਿਹਾ ਵੀ ਲੱਗਦਾ ਹੈ ਕਿ ਵੀ ਇਸ ਝਾੜ ਦੇ ਪਿੱਛੇ ਸਿੱਖ ਲੁਕੇ ਹੋਏ ਨੇ, ਦੂਜਾ ਕਹਿੰਦਾ ਨਹੀਂ ਉਹ ਬੜੇ ਬਹਾਦਰ ਲੋਕ ਨੇ, ਉਹ ਲੁਕਣ ਵਾਲੇ ਨਹੀਂ ਹੈ, ਕੋਈ ਹੋਰ ਹੋਣੇ ਨੇ ਐਵੇਂ ਰਾਹ ਜਾਂਦੇ। ਉਹਨਾਂ ਦੀ ਆਪਸੀ ਗੁਫ਼ਤਗੂ ਹੋਈ, ਉਹ ਨਿਕਲ ਗਏ। ਹੁਣ ਇਹ ਦੋਨਾਂ ਉਹਨਾਂ ਗੱਭਰੂਆਂ ਨੇ ਇਸ ਗੱਲ ਨੂੰ ਸੁਣਿਆ, ਇੱਕ ਦੂਸਰੇ ਵੱਲ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਹੁਣ ਸਾਡੀ ਸਿੱਖੀ ਤੇ ਹੀ ਸਵਾਲ ਆ ਗਿਆ। ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਿੱਖ ਨਹੀਂ ਹੋ ਸਕਦੇ, ਸਿੱਖ ਤਾਂ ਡਰਨ ਵਾਲੇ ਨਹੀਂ ਨੇ। ਔਰ ਅਸੀਂ ਇਤਿਹਾਸ ਤੋਂ ਵਾਕਿਫ ਹੈ ਕਿ ਕਿਵੇਂ ਉਹਨਾਂ ਦੋਨਾਂ ਸਿੰਘਾਂ ਨੇ, ਜਿਨ੍ਹਾਂ ਦੇ ਕੋਲ ਕੋਈ ਭੰਗੀਆਂ ਵਾਲੀਆਂ ਤੋਪਾਂ ਨਹੀਂ ਨੇ, ਕੋਈ ਅਸਲਾ ਨਹੀਂ ਹੈ, ਕੋਈ AK-47 ਨਹੀਂ ਹੈ, ਕੋਈ ਹੋਰ ਸੋਫਿਸਟੀਕੇਟਡ ਵੈਪਨ ਨਹੀਂ ਹੈ, ਉਹਨਾਂ ਨੇ ਉਸੇ ਹੀ ਜਿਹੜੀ ਜਰਨੈਲੀ ਸੜਕ ਹੈ ਲਾਹੌਰ ਤੋਂ ਅੰਮ੍ਰਿਤਸਰ ਜਾਣ ਵਾਲੀ, ਉਸ ਦੇ ਉੱਤੇ ਉਹ ਆ ਜਾਂਦੇ ਨੇ। ਉਸ ਦੇ ਉੱਤੇ ਉਹਨਾਂ ਨੇ ਆਪਣੇ ਕਿਸੇ ਡਾਂਗ ਨਾਲ ਦੂਜੇ ਨਾਲ ਇੱਕ ਪੀਲਾ ਪਟਕਾ ਹੋਏਗਾ ਉਹ ਲਟਕਾ ਦਿੱਤਾ ਜੋ ਖਾਲਸਾ ਰਾਜ ਦਾ। ਅੱਜ ਸਾਡੇ ਐਵੇਂ ਡਿਬੇਟ ਲੱਗੀ ਹੈ, ਨੀਲਾ ਰੰਗ ਸਾਡਾ ਹੈ ਕਿ ਪੀਲਾ ਹੈ ਕਿ ਕੇਸਰੀ ਹੈ ਕਿ ਬਸੰਤੀ ਹੈ, ਉਸ ਦੇ ਉੱਤੇ ਜਿਹੜੇ ਨੇ ਉਹ ਫੇਕ ਆਈਡੀਜ਼ ਦੇ ਨਾਲ ਡਿਬੇਟਸ ਕਰ ਰਹੇ ਨੇ। ਗੱਲ ਜਿਨ੍ਹਾਂ ਦੇ ਕੋਲ ਕੁਛ ਨਹੀਂ ਹੁੰਦਾ, ਉਹ ਗੱਲ ਤਾਂ ਤੁਹਾਡੀ ਵਿਲ ਦੀ ਹੁੰਦੀ ਹੈ। ਝੰਡੇ ਦੂਸਰੇ ਇਹ ਤੁਹਾਡੇ ਵਕਤ ਦੇ ਨਾਲ ਡਿਸਾਈਡ ਹੁੰਦੇ ਰਹਿੰਦੇ ਨੇ ਕਿ ਭਾਈ ਤੁਹਾਡੀ ਪਲਟਨ ਦਾ ਕੀ ਝੰਡਾ ਹੋਣਾ ਹੈ, ਤੁਹਾਡੇ ਮੁਲਕ ਦਾ ਕੱਲ ਨੂੰ ਕੀ ਹੋਣਾ ਹੈ, ਤੁਸੀਂ ਕੇਸਰੀ ਨਿਸ਼ਾਨ ਰੱਖਣਾ ਹੈ, ਨੀਲਾ ਰੱਖਣਾ ਹੈ, ਕੋਈ ਹੋਰ ਡਿਜ਼ਾਈਨ ਕਰਨਾ ਹੈ, ਜਾਂ ਅਸੀਂ ਜੇ ਇਸ ਨੂੰ ਰੱਖਿਆ ਇਹ 4 ਕਾਰਨਰਸ ਵਾਲਾ ਇਹ ਨਿਸ਼ਾਨ ਸਾਹਿਬ ਤਾਂ ਨਹੀਂ ਹੈ,
ਲੇਕਿਨ ਯਾਦ ਦਹਾਨੀ ਹੈ ਝੰਡਾ, ਜਦੋਂ ਅਸੀਂ ਝੰਡੇ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਝੰਡਾ ਸੋਵਰਨਿਟੀ ਦਾ ਪ੍ਰਤੀਕ ਹੈ, ਬਾਦਸ਼ਾਹਤ ਦਾ ਪ੍ਰਤੀਕ ਹੈ, ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਸੋ ਇਸ ਕਿਸਮ ਦਾ ਹੀ ਝੰਡਾ ਇੱਕ ਝਾੜ ਦੇ ਨਾਲ ਉਹਨਾਂ ਨੇ ਜਿਹੜਾ ਖੜਾ ਕਰ ਦਿੱਤਾ ਔਰ ਉੱਥੇ ਉਹਨਾਂ ਨੇ ਜਿਹੜਾ ਉਹ ਰਾਹ ਰੋਕ ਲਿਆ। ਉਹਨਾਂ ਨੇ ਕਿਹਾ ਕਿ ਜੀ ਖਾਲਸਾ ਰਾਜ, ਉਸ ਜਰਨੈਲੀ ਸੜਕ ਤੇ ਤਰਨ ਤਾਰਨ ਦੇ ਨੇੜੇ ਉਹ ਚੁੰਗੀ ਲਾ ਲਈ ਕਿ ਖਾਲਸਾ ਰਾਜ ਸਥਾਪਿਤ ਹੋ ਗਿਆ ਤੇ ਦਿਓ ਟੈਕਸ। ਔਰ ਇਸ ਦੇ ਉੱਤੇ ਜਿਹੜੀ ਇੱਕ ਕਾਫੀ ਪਪੂਲਰ ਜਿਹੜੀ ਕਵਿਤ ਵੀ ਪਪੂਲਰ ਰਹੀ ਹੈ ਕਿ ਭਾਈ ਜਦੋਂ ਇਹ ਕਈ ਉਹ ਟੈਕਸ ਦਿੰਦੇ ਰਹੇ ਵੀ ਖੋਤਾ ਲੰਘੇਗਾ, ਜਿਹੜਾ ਖੋਤੇ ਵਾਲਾ ਉਹ ਇੰਨਾ ਟੈਕਸ ਦੇਗਾ, ਜਿਹੜਾ ਗੱਡੇ ਵਾਲਾ ਉਹ ਇੰਨਾ ਦੇਗਾ, ਦੂਸਰਾ ਦੇਗਾ। ਹਾਲਾਂ ਮੁਗਲਿਆ ਰਾਜ ਦੀਆਂ ਵੀ ਆਪਣੀਆਂ ਚੌਕੀਆਂ ਸੀ, ਲੇਕਿਨ ਉਹਨਾਂ ਨੇ ਕਿਹਾ ਵੀ ਵਾਕਈ ਸਿੱਖਾਂ ਤੋਂ ਦੇਈ ਵੀ ਜਾਣ। ਕਈ ਦਿਨ ਬੀਤ ਗਏ ਤਾਂ ਉਹਨਾਂ ਸਿੰਘਾਂ ਨੇ ਕਿਹਾ ਕਿ ਬਈ ਮਕਸਦ ਸਾਡਾ ਪੈਸੇ ਇਕੱਠੇ ਕਰਨਾ ਤਾਂ ਨਹੀਂ ਸੀ, ਮਕਸਦ ਸੀ ਸਾਡਾ ਵੀ ਸ਼ਹੀਦੀ ਪਾਉਣਾ ਔਰ ਦੱਸਣਾ ਵੀ ਖਾਲਸਾ ਕਿਤੇ ਗਿਆ ਨਹੀਂ ਹੈ ਔਰ ਸਾਡਾ ਰਾਜ ਦਾ ਦਾਅਵਾ ਕਾਇਮ ਹੈ। ਔਰ ਐਸਾ ਜਿਹੜਾ ਸਾਡੀ ਪਰੰਪਰਾ ਦੱਸਦੀ ਹੈ ਕਿ ਭਾਈ ਫਿਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਕਿਸੇ ਰਾਹੀ ਰਾਹੀਂ ਜਿਹੜਾ ਲਾਹੌਰ ਨੂੰ ਜਾ ਰਿਹਾ ਸੀ ਖਾਨ ਬਹਾਦਰ ਤੱਕ ਜਿਹੜਾ ਉਹ ਚਿੱਠੀ ਲਿਖੀ ਔਰ ਉਸ ਚਿੱਠੀ 'ਚ ਲਿਖਿਆ, ਚਿੱਠੀ ਲਿਖੇ ਸਿੰਘ ਬੋਤਾ, ਹੱਥ ਵਿੱਚ ਹੈ ਸੋਟਾ, ਵਿੱਚ ਰਾਹ ਖਲੋਤਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਆਖੇ ਭਾਬੀ ਖਾਨੋਂ ਨੂੰ, ਇਹ ਆਖੇ ਸਿੰਘ ਬੋਤਾ ਕਿ ਭਾਈ ਅਸੀਂ ਟੈਕਸ ਲਾ ਦਿੱਤਾ, ਗੱਡੇ ਨੂੰ ਆਨੇ ਦਾ ਟੈਕਸ ਹੈ, ਖੋਤੇ ਦੇ ਉੱਤੇ ਪੈਸੇ ਦਾ ਟੈਕਸ ਹੈ। ਔਰ ਉਸ ਨੂੰ ਤਨਜ਼ ਕੀਤੀ ਖਾਨ ਬਹਾਦਰ ਨੂੰ, ਕਿਉਂਕਿ ਜਿਹੜੀ ਭਾਬੀ ਖਾਨੋਂ ਸੀ ਉਹ ਬਾਬਾ ਬੋਤਾ ਸਿੰਘ ਦੇ ਪਿੰਡ ਨੂੰ ਹੀ ਬਿਲੋਂਗ ਕਰਦੇ। ਉਹਨਾਂ ਕਿਹਾ ਜੀ ਜਾ ਕੇ ਮੈਸੇਜ ਦੇ ਦਿਓ ਭਾਬੀ ਖਾਨੋਂ ਨੂੰ ਕਿ ਸਿੰਘ ਬੋਤਾ ਖਲੋਤਾ ਹੈ ਤੇ ਆ ਜਾਓ। ਹੁਣ ਇਹ ਗੱਲ ਚੈਲੰਜ ਦੀ ਹੈ ਵੈਦਰ ਉਹਨਾਂ ਨੇ ਕਿੰਨਿਆਂ ਨੂੰ ਬਾਅਦ ਚ ਜਿਹੜੇ ਹਮਲਾਵਰ ਆਏ ਲਾਹੌਰ ਵੱਲੋਂ ਕਿਹਾ ਜਾਂਦਾ ਹੈ ਕਿ 200 ਸੈਨਿਕਾਂ ਦਾ ਇੱਕ ਜਿਹੜਾ ਦਸਤਾ ਹੈ ਉਹ ਭੇਜਿਆ ਜਾਂਦਾ ਹੈ। ਇਹ ਦੋਵੇਂ ਯੋਧੇ ਔਰ ਦਰਸ਼ਕ ਉਹ ਦੇਖ ਰਹੇ ਹੋਣਗੇ। ਇਹ ਪਪੂਲਰ ਸਿੱਖ ਆਰਟ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ, ਮੈਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਸਰ ਕਪੂਰ ਸਿੰਘ ਜਦੋਂ ਚੰਡੀਗੜ੍ਹ ਰਹਿੰਦੇ ਸਨ ਤਾਂ ਉਹਨਾਂ ਦੇ ਡਰਾਇੰਗ ਰੂਮ ਦੀ ਵੱਡੀ ਵਾਲ ਦੇ ਉੱਤੇ ਇੱਕ ਪੇਂਟਿੰਗ ਬਣੀ ਹੋਈ ਸੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਕਿ ਬਈ ਉਹਨਾਂ ਨੇ ਸੋਟੇ ਫੜੇ ਹੋਏ ਨੇ ਔਰ ਉਹ ਐ ਹੱਥ ਕਰਕੇ ਕਹਿ ਰਹੇ ਨੇ ਟੈਕਸ ਰੱਖੋ ਇੱਥੇ, ਔਰ ਉਹ ਟੈਕਸ ਦੇ ਕੇ ਜਿਹੜੇ ਨੇ ਗੁਜ਼ਰ ਰਹੇ ਨੇ। ਔਰ ਉਹ ਇਹ ਕਹਿੰਦੇ ਸੀ ਵੀ ਜਦੋਂ ਤੱਕ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਬੋਤਾ ਸਿੰਘ ਗਰਜਾ ਸਿੰਘ ਹੈ ਇਹ ਹੈ ਐਨਾਟਮੀ ਆਫ ਪ੍ਰੋਬਲਮ ਇੰਡੀਆ, ਜਿਹੜਾ ਫ੍ਰੀਲਾਂਸਰ ਸਿੱਖ ਹੈ ਜਿਹਦੇ ਮਨ 'ਚ ਕਦੋਂ ਉਸ ਦੇ ਅੰਦਰ ਜਿਹੜੀ ਗੁਰੂ ਨੇ ਬਾਦਸ਼ਾਹਤ ਭਰੀ ਹੋਈ ਹੈ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਕਿ ਇਹਨੂੰ ਸਬਡਿਊ ਕਿਵੇਂ ਕਰਨਾ। ਔਰ ਉਹਨੇ ਕਿਹਾ ਵੀ ਇਹੀ ਸਪਿਰਿਟ ਨੇ ਸਾਨੂੰ ਕਾਇਮ ਰੱਖਿਆ। ਔਰ ਉਹ ਜਦੋਂ ਜਥਾ ਆਉਂਦਾ ਉਹਨਾਂ 'ਚ ਨਾਲ ਜੂਝਦੇ ਆ ਇਹ ਦੋਵੇਂ ਸਿੰਘ ਸ਼ਹੀਦ ਹੋ ਜਾਂਦੇ ਨੇ। ਔਰ ਇਹ 284 ਵਰੇ ਪਹਿਲਾਂ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਇਹ ਰਾਜ ਉਹਨਾਂ ਦਾ ਕਿੰਨੇ ਦਿਨ ਰਿਹਾ, ਕਿੰਨੇ ਹਫ਼ਤੇ ਰਿਹਾ ਸਾਨੂੰ ਨਹੀਂ ਪਤਾ, ਕਿਉਂਕਿ ਉਸ ਪੀਰੀਅਡ ਦੇ ਕੋਈ ਹਿਸਟੋਰੀਕਲ ਉਸ ਦੀ ਟਾਈਮ ਲਾਈਨ ਨਹੀਂ ਹੈ। ਲੇਕਿਨ ਦੋ ਚੀਜ਼ਾਂ ਅਹਿਮੀਅਤ ਵਾਲੀਆਂ ਨੇ, ਡਿਫਾਇੰਸ ਰਾਜ ਸਥਾਪਿਤ ਕਰਨਾ, ਔਰ ਉਹ ਜਿਹੜੀਆਂ ਉਹਨਾਂ ਦੀ ਸ਼ਹਾਦਤ ਹੈ ਉਹ ਆਪਣੇ ਰਾਜ ਦੀ ਟੈਰੀਟਰੀ 'ਚ ਹੁੰਦੀ ਹੈ, ਕਿਉਂਕਿ ਜਿਹੜਾ ਉਹਨਾਂ ਨੇ ਕਾਇਮ ਕੀਤਾ ਸੀ ਸ਼ਹੀਦ ਆਪਣੀ ਟੈਰੀਟਰੀ ਦੇ ਵਿੱਚ ਹੁੰਦੇ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਹੈ। ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ, ਇਹ ਜਦੋਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਖਾਲਸਾ ਰਾਜ ਸਰਬੱਤ ਦੇ ਭਲੇ ਲਈ ਹੈ। ਔਰ ਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਆਮ ਲੋਕਾਂ ਨੇ, ਜਿਨ੍ਹਾਂ 'ਚ ਆਮ ਗਰੀਬ ਮੁਸਲਮਾਨ ਵੀ ਸਨ, ਕਿਰਤੀ ਵੀ ਸਨ, ਉਹਨਾਂ ਨੂੰ ਵੀ ਹੱਕ ਮਿਲਿਆ ਜ਼ਮੀਨਾਂ ਦੇ ਮਾਲਕ ਬਣਨ ਦਾ। ਜਾਂ ਸਿੱਖ ਮਿਸਲਾਂ ਦੇ ਪੀਰੀਅਡ ਵੇਲੇ ਵੀ ਥੋੜੀ ਗਿਣਤੀ 'ਚ ਸਿੱਖ ਵੀ ਜੇ ਦੁਸ਼ਮਣ ਦਾ ਟਾਕਰਾ ਕਰਦੇ ਸੀ ਇਸ ਲਈ ਕਿ ਲੋਕਲ ਜਿਹੜੀ ਪੋਪੂਲੇਸ਼ਨ ਹੈ ਜਿਨ੍ਹਾਂ 'ਚ ਮੈਜੋਰਿਟੀ ਮੁਸਲਮਾਨ ਸਨ, ਗਰੀਬ, ਉਹ ਵੀ ਸਿੱਖਾਂ ਨਾਲ ਸਿੰਪੈਥਾਈਜ਼ ਕਰਦੇ ਸੀ। ਤੇ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਦੇ ਆ ਤਾਂ ਉਹ ਹੈ ਹੀ ਪੰਜਾਬੀਆਂ ਦਾ ਰਾਜ ਸੀ। ਔਰ ਇਸੇ ਕਰਕੇ ਜਦੋਂ ਸ਼ਾਹ ਮੁਹੰਮਦ ਵਰਗੇ ਜਿਹੜੇ ਨੇ ਉਹ ਟ੍ਰਿਬਿਊਟ ਦਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਔਰ ਪੰਜਾਬ ਦੀ ਉਸ ਟੂਗੈਦਰਨੈਸ ਨੂੰ, ਤੇ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਜਦੋਂ ਅਸੀਂ ਅੱਜ ਵੀ ਜੇ ਸਾਨੂੰ ਕੋਈ ਚੀਜ਼ ਸਰਵਾਈਵ ਕਰਵਾ ਰਹੀ ਹੈ ਜਾਂ ਕਰਵਾਏਗੀ ਤੇ ਉਹ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਹੈ। ਔਰ ਅਸੀਂ ਉਸ ਖਾਲਿਸਤਾਨ ਦੇ ਲਈ ਤੁਰੇ ਹੋਏ ਹਾਂ ਜਿਸ ਖਾਲਿਸਤਾਨ ਦਾ ਸੰਕਲਪ ਅੱਜ ਹੀ ਸਾਡੇ ਵੀਰ ਭਾਈ ਸੰਤੋਖ ਸਿੰਘ ਭਾਊ ਜੀ ਨੇ ਇੱਕ ਨਜ਼ਮ ਬਾਤਾਂ ਖਾਲਸਾ ਰਾਜ ਦੀਆਂ ਦੇ ਥੱਲੇ ਇੱਕ ਨਜ਼ਮ ਲਿਖੀ, ਜਿਹੜਾ ਖਾਲਿਸਤਾਨ ਦੇ ਵਿਚਲਾ ਸਿਸਟਮ ਕੀ ਹੋਏਗਾ
ਉਸ ਪਾਸੇ ਵੱਲ ਇਸ਼ਾਰਾ ਹੈ। ਔਰ ਮੈਂ ਜਿੱਥੇ ਅੱਜ ਦੇ ਅਸੀਂ ਪ੍ਰੋਗਰਾਮ ਨੂੰ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ, ਐਕਚੁਅਲੀ ਅਸੀਂ ਇਸ ਫ੍ਰੀ ਸਪਿਰਿਟ ਨੂੰ ਔਰ ਇਸ ਖਾਲਿਸਤਾਨ ਦੇ ਸੰਕਲਪ ਨੂੰ ਜਿਹੜਾ ਕਿ ਬਹੁਤ ਜਲਦੀ ਇੱਕ ਹਕੀਕਤ ਬਣਨ ਜਾ ਰਿਹਾ ਹੈ, ਔਰ ਇਹ ਹੈ ਬਾਤਾਂ ਖਾਲਸਾ ਰਾਜ ਦੀਆਂ, ਕਾਫ ਕਰਾਂ ਸਿਫਤਾਂ ਖਾਲਸਾ ਰਾਜ ਦੀਆਂ, ਕੀ ਹੋਊਗਾ ਖਾਲਸਾ ਰਾਜ ਅੰਦਰ। ਹੁਣ ਹੁੰਦਾ ਇਹ ਸੀ ਕਿ ਵੀ ਇੱਕ ਜਿਹੜਾ ਨਜ਼ਮਾਂ ਦਾ ਆਧਾਰ ਸੀ, ਜਦੋਂ ਅਸੀਂ ਕਾਫ ਕੱਕੇ ਤੋਂ ਸ਼ੁਰੂ ਕਰਦੇ, ਇਹ ਉਰਦੂ ਸਕ੍ਰਿਪਟ ਦਾ ਪਹਿਲਾ ਲਫ਼ਜ਼ ਹੈ, ਕਾਫ ਕਰਾਂ ਸਿਫਤਾਂ ਖਾਲਸਾ ਰਾਜ ਦੀਆਂ, ਕੀ ਹੋਊਗਾ ਖਾਲਸਾ ਰਾਜ ਅੰਦਰ। ਰੋਟੀ ਸਭ ਨੂੰ ਅਮੀਰ ਗਰੀਬ ਹੋਵੇ, ਕੋਈ ਭੁੱਖਾ ਨਹੀਂ ਰਹੂ ਖਾਲਸਾ ਰਾਜ ਅੰਦਰ। ਮੀਲ ਪੱਥਰ ਗੱਡੇ ਸ਼ੇਰੇ ਪੰਜਾਬ ਤਾਈਂ, ਲਾਗੂ ਹੋਣਗੇ ਖਾਲਸਾ ਰਾਜ ਅੰਦਰ। ਦਵਾਈ ਬਿਨਾ ਨਾ ਰਹੂ ਬਿਮਾਰ ਕੋਈ, ਇਲਾਜ ਮੁਫਤ ਹੋਊ ਖਾਲਸਾ ਰਾਜ ਅੰਦਰ। ਮੁਫਤ ਪੜ੍ਹਾਈ ਦਾ ਹੋਊ ਮਿਆਰ ਉੱਚਾ, ਕੋਈ ਅਨਪੜ੍ਹ ਨਾ ਹੋਊ ਖਾਲਸਾ ਰਾਜ ਅੰਦਰ। ਠੰਡ ਵਿੱਚ ਨਹੀਂ ਠਰੂਗਾ ਬਾਹਰ ਕੋਈ, ਘਰ ਸਭ ਦਾ ਹੋਊ ਖਾਲਸਾ ਰਾਜ ਅੰਦਰ। ਸੋ ਪਹਿਲਾਂ ਤਾਂ ਰੋਟੀ ਕੱਪੜਾ ਮਕਾਨ ਸਿਹਤ ਸਹੂਲਤਾਂ, ਇਹ ਮੁੱਢਲੇ ਤੌਰ ਤੇ ਜਿਹੜੀ ਹਰ ਇਨਸਾਨ ਦੀ ਲੋੜ ਹੈ ਉਸ ਦੀ ਗਾਰੰਟੀ। ਸ਼ੇਰ ਬੱਕਰੀ ਇੱਕ ਘਾਟ ਤੇ ਪੀਣ ਪਾਣੀ, ਇਨਸਾਫ ਪੂਰਾ ਹੋਊ ਖਾਲਸਾ ਰਾਜ ਅੰਦਰ। ਮੰਤਰ ਪੜਾ ਜਿਤ ਜੰਮੇ ਰਾਜਾਨ ਵਾਲਾ, ਰੇਪ ਹੋਊ ਨਹੀਂ ਖਾਲਸਾ ਰਾਜ ਅੰਦਰ। ਧੀ ਭੈਣ ਬੱਚੇ ਬਜ਼ੁਰਗ ਸਾਡੇ, ਠਾਣੇ ਜਾਣਗੇ ਨਹੀਂ ਖਾਲਸਾ ਰਾਜ ਅੰਦਰ। ਪਾਇਆ ਸੋਨੇ ਦਾ ਕੁੱਤੇ ਦੇ ਗਲ ਕੈਂਠਾ, ਕੋਈ ਲਾਊ ਨਹੀਂ ਖਾਲਸਾ ਰਾਜ ਅੰਦਰ। ਜਦੋਂ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਕਿ ਭਾਈ ਜੇ ਤੁਸੀਂ ਕੁੱਤੇ ਦੇ ਵੀ ਸੋਨੇ ਦਾ ਕੈਂਠਾ ਪਾਇਆ, ਉਹ ਘੁੰਮ ਕੇ ਸ਼ਾਮ ਨੂੰ ਆ ਗਿਆ, ਕੋਈ ਇਹ ਹਿੰਮਤ ਨਹੀਂ ਕਰੇਗਾ ਕਿ ਉਸ ਸੋਨੇ ਦੇ ਕੈਂਠੇ ਨੂੰ ਲਾਏ। ਪਾਇਆ ਸੋਨੇ ਦਾ ਕੁੱਤੇ ਗਲ ਕੈਂਠਾ, ਕੋਈ ਲਾਊ ਨਹੀਂ ਖਾਲਸਾ ਰਾਜ ਅੰਦਰ। ਕੱਪੜੇ ਪਾਉਣ ਲਈ ਹੋਣਗੇ ਸਾਰਿਆਂ ਦੇ, ਨੰਗਾ ਕੋਈ ਨਾ ਫਿਰੂ ਖਾਲਸਾ ਰਾਜ ਅੰਦਰ। ਤਕੜਾ ਮਾੜੇ ਨੂੰ ਨਹੀਂ ਡਰਾ ਸਕਦਾ, ਇੱਕੋ ਤੋਲ ਹੋਊ ਖਾਲਸਾ ਰਾਜ ਅੰਦਰ। ਇੱਕ ਓੰਕਾਰ ਦਾ ਹੋਊਗਾ ਬੋਲ ਬਾਲਾ, ਵਰਨ ਵੰਡ ਨਹੀਂ ਹੋਊ ਖਾਲਸਾ ਰਾਜ ਅੰਦਰ। ਕੋਈ ਜ਼ਾਤ ਪਾਤ ਦਾ ਕੋਡ ਨਹੀਂ ਹੋਏਗਾ। ਤੇ ਅਖੀਰ ਚੁਣਾ ਕਿਹਾ, ਨਸ਼ੇ ਵੇਚਣ ਵਾਲੇ ਠੱਗ ਚੋਰ ਉਚੱਕੇ, ਰਹਿਣ ਦੇਣੇ ਨਹੀਂ ਖਾਲਸਾ ਰਾਜ ਅੰਦਰ। ਧੁੰਦ ਮਿਟੂਗੀ ਦੇਸ਼ ਪੰਜਾਬ ਉੱਤੋਂ, ਸੱਚਾ ਸੂਰਜ ਚੜੂ ਖਾਲਸਾ ਰਾਜ ਅੰਦਰ। ਸਾਂਝੀ ਵਾਲਤਾ ਸਰਬੱਤ ਦੇ ਭਲੇ ਵਾਲਾ, ਡੰਕਾ ਵੱਜੂ ਭਾਊ ਖਾਲਸਾ ਰਾਜ ਅੰਦਰ। ਸਰਬੱਤ ਦਾ ਭਲਾ ਤੇ ਸਾਂਝੀ ਵਾਲਤਾ। ਸੋ ਇਹੀ ਸੰਕਲਪ ਹੈ, ਇਹੀ ਸੰਕਲਪ ਸਾਡੇ 18ਵੀਂ ਸਦੀ ਦੇ ਯੋਧਿਆਂ ਦਾ ਸੀ। ਉਹਨਾਂ ਨੇ ਜ਼ੁਲਮ ਨੂੰ ਵੰਗਾਰਿਆ। ਕਿਸੇ ਮਜ਼ਹਬ ਦੇ ਖਿਲਾਫ ਇਹ ਲੜਾਈ ਨਹੀਂ ਸੀ। ਉਦੋਂ ਬੇਸ਼ੱਕ ਮੁਗਲ ਇਸਲਾਮ 'ਚ ਯਕੀਨ ਰੱਖਣ ਦਾ ਦਾਅਵਾ ਕਰਦੇ ਸਨ, ਪਰ ਉਹ ਆਪਣਿਆਂ ਤੇ ਵੀ ਜ਼ੁਲਮ ਕਰਦੇ ਸੀ ਤੇ ਉਹਨਾਂ ਦੇ ਖਿਲਾਫ ਲੜਾਈ ਜ਼ੁਲਮ ਦੇ ਖਿਲਾਫ ਲੜਾਈ ਸੀ। ਅੱਜ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਉਸ ਇੰਡੀਅਨ ਸਟੇਟ ਦੇ ਖਿਲਾਫ ਹੈ ਜਿਹੜੀ ਹਿੰਦੂਤਵਾ ਦਾ ਮਖੌਟਾ ਪਾ ਕੇ, ਪਹਿਲਿਆਂ ਨੇ ਸੈਕੂਲਰ ਰਾਜ ਦਾ ਮਖੌਟਾ ਪਾ ਕੇ ਸਿੱਖਾਂ ਤੇ ਜ਼ੁਲਮ ਕੀਤੇ, ਘੱਟ ਗਿਣਤੀਆਂ ਤੇ ਜ਼ੁਲਮ ਕੀਤੇ, ਆਮ ਲੋਕਾਂ ਨੂੰ ਹੱਕਾਂ ਤੋਂ ਵਾਂਝਿਆ ਕੀਤਾ। ਅੱਜ ਤਾਂ ਇਹ ਸਿੱਧੇ ਹੁਣ ਹਿੰਦੁਸਤਾਨ ਦੇ ਪੈਰੋਕਾਰਾਂ ਦੇ ਹੱਥ 'ਚ ਹਕੂਮਤ ਹੈ। ਸੋ ਜਿਵੇਂ 18ਵੀਂ ਸਦੀ 'ਚ ਅਲਟੀਮੇਟਲੀ ਜ਼ੁਲਮ ਦਾ ਨਾਸ਼ ਕਰਕੇ ਖਾਲਸੇ ਨੇ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਰਾਜ ਸਿਰਜਿਆ ਸੀ, ਇਵੇਂ ਹੀ ਬਹੁਤ ਜਲਦੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਵਾਲਾ ਪੰਥ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਸਿਰਜੇਗਾ। ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਹੋਣਗੇ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮਿਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ UK ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਸੀ। ਉਹਨਾਂ ਦੀ ਚਾਹਨਾ ਸੀ ਕਿ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਪੰਜਾਬ ਦੀ ਧਰਤੀ ਤੇ ਹੋਵੇ। ਇਸ ਸੰਬੰਧੀ ਉਹਨਾਂ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਉਹਨਾਂ ਦੀ ਮਾਤਾ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨੇ ਪੰਜਾਬ ਹਰਿਆਣਾ ਕੋਰਟ ਵਿੱਚ ਜਿਹੜੀ ਹੈ ਪਟੀਸ਼ਨ ਪਾਈ ਸੀ, ਪਰ ਭਾਰਤੀ ਸਰਕਾਰ ਨੇ ਕੋਰਟ ਵਿੱਚ ਕਿਹਾ ਹੈ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਅਵਤਾਰ ਸਿੰਘ ਖੰਡਾ ਭਾਰਤੀ ਸਿਟੀਜ਼ਨ ਹੈ। ਸੋ ਹੁਣ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੈਗਾ UK ਵਿੱਚ ਤੈਅ ਹੋਣਾ ਹੋਇਆ ਹੈ। ਸੋ ਕੀ ਹਜੇ ਵੀ ਸਿੱਖਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਗੁਲਾਮੀ ਕਿਸ ਨੂੰ ਕਹਿੰਦੇ ਨੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਸੀ ਉਦੋਂ ਅਕਸਰ 2-3 ਗਜ਼ਲਾਂ ਮੁਹੰਮਦ ਰਫੀ ਉਸ ਖਿੱਤੇ ਦਾ ਬਹੁਤ ਵੱਡਾ ਗਾਇਕ ਹੋਇਆ ਜਿਸ ਦਾ ਮੁਕਾਬਲਾ ਅੱਜ ਵੀ ਕਿਸੇ ਨਾਲ ਨਹੀਂ ਕੀਤਾ ਜਾ ਸਕਦਾ। ਔਰ ਉਹਨਾਂ ਵੱਲੋਂ ਗਾਈਆਂ ਗਜ਼ਲਾਂ ਜਿਨ੍ਹਾਂ ਦੇ ਵਿੱਚ ਇੱਕ ਬਹਾਦਰ ਸ਼ਾਹ ਜ਼ਫਰ ਨਾਲ ਜੋੜ ਕੇ, ਹਾਲਾਂਕਿ ਬਾਅਦ 'ਚ ਇਸ ਨੂੰ ਕੰਟੈਸਟ ਕੀਤਾ ਜਾਂਦਾ ਵੀ ਇਹ ਲਿਖੀ ਕਿਸੇ ਹੋਰ ਸ਼ਾਇਰ ਦੀ ਹੈ, ਪਰ ਬਹਾਦਰ ਸ਼ਾਹ ਜ਼ਫਰ ਜਿਹਨੇ 1857 ਦੇ ਵਿੱਚ ਉਹ ਅਖੀਰਲਾ ਮੁਗਲ ਬਾਦਸ਼ਾਹ ਸੀ, ਜਿਸ ਦੀ ਕਮਾਂਡ ਥੱਲੇ ਜਦੋਂ ਵਿਦਰੋਹੀਆਂ ਨੇ ਜਿਹੜਾ ਤਾਂਤੀਆ ਟੋਪੇ, ਲక్ష్ਮੀ ਬਾਈ ਔਰ ਮੰਗਲ ਪਾਂਡੇ ਔਰ ਇਹ ਸਾਰੇ ਕੀਤਾ, ਜਿਹੜਾ ਉਹਨੂੰ ਅੱਗੇ ਕਰਕੇ ਬੁੱਢੇ ਨੂੰ, ਔਰ ਉਹ ਅਲਟੀਮੇਟਲੀ ਡਿਫੀਟ ਤਾਂ ਨਿਸ਼ਚਿਤ ਹੀ ਸੀ। ਔਰ ਉਸ ਨੂੰ ਬਹਾਦਰ ਸ਼ਾਹ ਜ਼ਫਰ ਨੂੰ ਜਿਹੜਾ ਬਜ਼ੁਰਗ ਉਮਰ ਦੇ ਵਿੱਚ ਸੀ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ ਗਿਆ ਸੀ। 1857 ਤੋਂ ਬਾਅਦ ਉਹਦੇ ਪੁੱਤਰਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਸੀ। ਅੱਛਾ। ਔਰ ਬਹਾਦਰ ਸ਼ਾਹ ਜ਼ਫਰ ਉਹਦਾ ਤਖੱਲਸ ਸੀ, ਖੁਦ ਵੀ ਸ਼ਾਇਰ ਸੀ। ਉਹਦੇ ਜ਼ਮਾਨੇ ਦੇ ਵਿੱਚ ਹੀ ਗਾਲਬ ਔਰ ਮੀਰ ਤਕੀ ਮੀਰ ਜਿਨ੍ਹਾਂ ਨੇ ਉਰਦੂ ਜ਼ਬਾਨ, ਕਿਉਂਕਿ ਸਾਡੇ ਵੀਰ ਯਾਕੂਬ ਸਾਹਿਬ ਨੇ ਉਰਦੂ ਜ਼ਬਾਨ ਦਾ ਜ਼ਿਕਰ ਕੀਤਾ, ਉਸ ਪੀਰੀਅਡ ਦੇ ਬਹੁਤ ਵੱਡੇ ਸ਼ਾਇਰ ਸੀ। ਸੋ ਜ਼ਫਰ ਵੀ ਜ਼ਾਹਰ ਹੈ ਬਹੁਤ ਵਧੀਆ ਸ਼ਾਇਰ ਸੀ। ਪਰ ਗੱਲ ਜਿਹੜੀ ਮੇਰੇ ਅੱਜ ਜਦੋਂ ਮੈਂ ਇਹ ਖਬਰ ਦੇਖੀ ਤਾਂ ਇੱਕਦਮ ਮੇਰੇ ਦਿਮਾਗ ਦੇ ਵਿੱਚ ਬਹਾਦਰ ਸ਼ਾਹ ਜ਼ਫਰ ਆਇਆ ਕਿ ਉਸ ਨੇ ਬੁੱਢਾ ਸੀ ਜਦੋਂ ਰੰਗੂਨ ਗਿਆ, ਜ਼ਾਹਰ ਹੈ ਬਿਮਾਰ ਵੀ ਰਹਿੰਦਾ ਸੀ। ਉਸ ਨੇ ਅੰਗਰੇਜ਼ਾਂ ਨੂੰ ਇਹ ਚਿੱਠੀ ਲਿਖੀ ਕਿ ਵੀ ਮੈਂ ਜਦੋਂ ਮਰ ਜਾ ਤੇ ਮੇਰੀ ਕਬਰ ਕਿ ਦਿੱਲੀ ਦੇ ਵਿੱਚ ਮੇਰੇ ਪੁਰਖਿਆਂ ਦੇ ਜਿੱਥੇ ਬਾਕੀਆਂ ਦੀ ਹੈ ਉਹਨਾਂ ਦੇ ਨਾਲ ਮੈਨੂੰ ਦਫਨ ਕੀਤਾ ਜਾਏ। ਇਹ ਉਸ ਨੇ ਆਪਣੀ ਡਿਜ਼ਾਇਰ ਦਿੱਤੀ। ਔਰ ਜੋ ਵੀ ਉਹਨਾਂ ਦਾ ਸਿਸਟਮ ਸੀ, ਹਾਇਰ ਕੌਂਸਲ ਜਿੱਥੇ ਫੈਸਲਾ ਹੁੰਦਾ ਸੀ, ਉੱਥੋਂ ਡਿਨਾਇਲ ਆ ਗਈ ਕਿ ਨਹੀਂ, ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਔਰ ਉਸ ਦੇ ਉੱਤੇ ਜਿਹੜੇ ਸ਼ੇਅਰ ਬੜੇ ਪਪੂਲਰ ਨੇ, ਅੱਜ ਵੀ ਦੁਹਰਾਏ ਜਾਂਦੇ ਨੇ ਕਿ ਉਮਰੇ ਦਰਾਜ਼ ਮੰਗ ਕਰ ਲਾਏ ਥੇ 4 दिन, 2 आरज़ू में कट गए 2 इंतजार में, कितना है बदनसीब ज़फ़र दफन के लिए 2 गज़ ज़मीं भी न मिली, कुए यार में लगता नहीं है दिल मेरा उजड़े दयार में। कि मैं जिन्नी लम्मी उम्र मंगी सी, उमरे दराज लम्मी उम्र 4 दिन मिली सी, 2 ਜਿਹੜੀ ਆ ਆਰਜ਼ੂ ਚ ਇੰਤਜ਼ਾਰ ਚ, 2 ਆਰਜ਼ੂ में कट गए 2 इंतजार में। 2 ਤਾਂ ਚਾਹਨਾ ਸੀ, ਆਰਜ਼ੂ ਹੁੰਦੀ ਹੈ ਜਿਹੜੀ ਤੁਸੀਂ ਵਿਸ਼ ਕਰਦੇ ਹੋ ਕਿ ਇਵੇਂ ਹੋਏ, ਤੇ ਫਿਰ ਤੁਸੀਂ ਵਿਸ਼ ਕੀਤਾ ਔਰ ਫਿਰ ਤੁਸੀਂ ਇੰਤਜ਼ਾਰ ਕੀਤਾ। ਉਹਨੇ ਕਿਹਾ ਵੀ ਮੈਂ ਕਿੰਨਾ ਬਦਨਸੀਬ ਹੈ, कितना है बदनसीब ज़फ़र दफन के लिए 2 गज़ ज़मीं भी ना मिली कुए यार में। कि मेरी वो धरती ਮੇਰੇ ਯਾਰ ਦੀ, ਮੇਰੇ ਪਿਆਰੇ ਦੀ, ਉਹ ਦਿੱਲੀ ਸ਼ਹਿਰ
2 ਗਜ਼, ਹੁਣ ਕਬਰ 2 ਗਜ਼ 'ਚ ਹੀ ਬਣਦੀ ਹੈ ਕਿ ਵੀ ਕਿੱਥੇ ਉਹ ਸਲਤਨਤ ਦਾ ਬਾਦਸ਼ਾਹ ਔਰ ਅੱਜ ਉਹ ਤਰਸ ਰਿਹਾ ਵੀ ਉਹਨੂੰ 2 ਗਜ਼ ਜ਼ਮੀਨ ਮਿਲੇ। ਔਰ ਅੱਜ ਵੀ ਉਸ ਦੀ ਕਬਰ ਜ਼ਫਰ ਦੀ ਰੰਗੂਨ ਦੇ ਵਿੱਚ ਹੀ ਹੈ। ਜਿਹੜੇ ਲੋਕ ਵਿਜ਼ਿਟ ਕਰਦੇ ਨੇ, ਮਿਆਂਮਾਰ ਉਹਦੀ ਕੈਪੀਟਲ ਹੈ, ਉਹ ਗੰਗੂਨ ਕਿ ਕੀ ਹੁਣ ਤਾਂ ਨਾਂ ਹੈ, ਪਹਿਲਾਂ ਇਹਦਾ ਹੋਰ ਸੀ, ਉਹ ਉੱਥੇ ਯਾਂਗੂਨ, ਉੱਥੇ ਹੀ ਉਹ ਜਾਂਦੇ ਨੇ। ਫਿਰ ਇੱਕਦਮ ਜ਼ਫਰ ਮੇਰੇ ਮਨ ਦੀਆਂ ਨਜ਼ਰਾਂ ਤੋਂ ਓਲੇ ਹੋਇਆ ਤੇ ਭਾਈ ਮਹਾਰਾਜ ਸਿੰਘ ਸਾਹਮਣੇ ਆ ਗਏ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ 1849 'ਚ ਸਿੱਖ ਰਾਜ ਜਾਂਦਾ ਹੈ। ਜ਼ਫਰ ਤੋਂ ਵੀ ਪਹਿਲਾਂ ਆਜ਼ਾਦੀ ਦਾ, ਖਾਲਸਾ ਰਾਜ ਦੀ ਸਥਾਪਤੀ ਦਾ ਨਾਰਾ ਮਾਰਿਆ ਔਰ ਆਰਮਡ ਸਟਰਗਲ ਵੱਲ ਤੁਰੇ। ਉਹਨਾਂ ਨੂੰ ਜਲਾਵਤਨ ਕਰਕੇ ਸਿੰਗਾਪੁਰ ਭੇਜ ਦਿੱਤਾ ਗਿਆ ਸੀ। ਉਦੋਂ ਅਜੇ ਕਾਲਾ ਪਾਣੀ ਐਸਟੈਬਲਿਸ਼ ਨਹੀਂ ਸੀ ਹੋਈ ਜੇਲ੍ਹ ਜੀ, ਇਸ ਲਈ ਰੰਗੂਨ ਜਾਂ ਸਿੰਗਾਪੁਰ ਹੀ ਭੇਜਿਆ ਜਾਂਦਾ ਸੀ। ਬਾਬਾ ਰਾਮ ਸਿੰਘ ਨਾਮਧਾਰੀ ਨੂੰ ਵੀ ਰੰਗੂਨ ਭੇਜਿਆ ਗਿਆ ਸੀ। ਔਰ ਭਾਈ ਮਹਾਰਾਜ ਸਿੰਘ ਵੀ ਉੱਥੇ ਕਿਵੇਂ, ਕਿਸ ਹਾਲਾਤ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਜੇਲ੍ਹ ਦੇ ਉਸ ਬੰਦ ਕਮਰੇ 'ਚ, ਕਿਵੇਂ ਉਹਨਾਂ ਨੂੰ ਰੱਖਿਆ ਗਿਆ। ਫਿਰ ਤੀਸਰਾ ਮਨ ਦੀਆਂ ਅੱਖਾਂ ਸਾਹਮਣੇ ਮਹਾਰਾਜਾ ਦਲੀਪ ਸਿੰਘ, ਉਸ ਦੀ ਚੰਨ, ਉਸ ਤੋਂ ਵੀ ਪਹਿਲਾਂ ਉਹਦੀ ਮਾਂ ਦੀ ਚੰਨ ਮਹਾਰਾਣੀ ਜਿੰਦਾ, ਜਿਹੜੀ ਜਲਾਵਤਨੀ 'ਚ ਨੇਪਾਲ ਤੋਂ ਫਿਰ ਉਹ ਜੇ ਮਿਲਦੀ ਹੈ ਔਰ ਅਖੀਰ ਵੇਲੇ ਵੀ ਉਹ ਆਪਣੇ ਪੁੱਤਰ ਨੂੰ ਮਰਨ ਤੋਂ ਪਹਿਲਾਂ ਅਖੀਰਲੇ ਲਫ਼ਜ਼ ਉਹ ਕਹਿੰਦੀ ਹੈ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਹੁਣ ਤੁਸੀਂ ਹਿਸਟਰੀ ਦਾ ਇੱਕ ਪੂਰਾ ਯੂ ਟਰਨ ਦੇਖੋ। ਮਹਾਰਾਣੀ ਜਿੰਦਾ ਦੀ ਮੌਤ ਇੰਗਲੈਂਡ ਦੇ ਵਿੱਚ ਹੁੰਦੀ ਹੈ। ਬਿਲਕੁਲ। ਮਹਾਰਾਣੀ ਉਹ ਪੰਜਾਬ ਦੀ, ਉਸ ਪੰਜਾਬ ਦੀ ਮਾਣਮੱਤਾ ਪੰਜਾਬ, ਉਹਦੀ ਚਾਹਨਾ ਹੈ ਕਿ ਵੀ ਮੈਂ ਜਿਹੜੀ ਹੈ ਆਪਣੇ ਪਤੀ ਦੇ ਨਾਲ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਹੋਇਆ, ਸਮਾਧ ਹੈ, ਉੱਥੇ ਹੀ ਮੇਰਾ ਵੀ ਸੰਸਕਾਰ ਕੀਤਾ ਜਾਏ। ਔਰ ਉਸ ਨੂੰ ਇਜਾਜ਼ਤ ਜਿਹੜੀ ਹੈ ਉਹ ਦਲੀਪ ਸਿੰਘ ਨੂੰ ਨਹੀਂ ਮਿਲਦੀ। ਜੇ ਮਿਲਦੀ ਹੈ ਤੇ ਉਹਨਾਂ ਨੂੰ ਇਹ ਹੈ ਕਿ ਵੀ ਤੂੰ ਸਿਰਫ ਨਰਮਦਾ ਦਰਿਆ ਜਿਹੜਾ ਸਾਊਥ ਦੇ ਵਿੱਚ ਹੈ ਮਹਾਰਾਸ਼ਟਰ 'ਚ ਅੱਜ, ਉਹਦੇ ਕੰਢੇ ਜਾ ਕੇ ਤੂੰ ਸੰਸਕਾਰ ਕਰ ਸਕਦਾ ਹੈ। ਉੱਥੇ ਹੀ ਉਹ ਸੰਸਕਾਰ ਕਰਦਾ, ਉਹ ਵੀ ਕਿੰਨੇ ਦੇਰ ਬਾਅਦ। ਔਰ ਉੱਥੋਂ ਜਿਹੜਾ ਹੈ ਉਹਦੀ ਥੋੜ੍ਹੀ ਬਹੁਤ ਯਾਦ ਉਹ ਬਣਾ ਦਿੰਦਾ। ਤੇ ਜਦੋਂ ਦਲੀਪ ਸਿੰਘ ਦੀ ਬੇਟੀ ਸ਼ਹਿਜ਼ਾਦੀ ਬੰਬਾ ਲਾਹੌਰ ਦੇ ਵਿੱਚ ਆ ਕੇ ਆਪਣਾ ਮੁਕਾਮ ਕਰਦੀ ਹੈ, ਉਹੀ ਆਪਣੇ ਪਿਓ, ਆਪਣੇ ਦਾਦੇ ਦੀ ਵਿਰਾਸਤ ਨੂੰ ਦੇਖਦੀ ਹੈ, ਲੱਭਦੀ ਹੈ, ਤੇ ਉਹ ਯਕੀਨੀ ਬਣਾਉਂਦੀ ਹੈ ਉਸ ਵੇਲੇ ਦੀ 1920 ਦੀ ਸਿੱਖ ਲੀਡਰਸ਼ਿਪ ਨਾਲ ਮਿਲ ਕੇ ਕਿ ਵੀ ਉੱਥੋਂ ਉਹਦੀਆਂ ਐਸ਼ਿਜ਼ ਲਿਆਂਦੀਆਂ ਜਾਣ ਜਿਹੜੀਆਂ ਨਰਮਦਾ ਦੇ ਕੰਢੇ ਨੇ, ਔਰ ਲਾਹੌਰ ਦੇ ਵਿੱਚ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਜਿਹੜੀ ਹੈ ਉਹਨਾਂ ਨੂੰ ਰੱਖਿਆ ਜਾਏ। ਉਹਨਾਂ ਦਾ ਅੱਜ ਕੀ ਹੈ ਮੈਨੂੰ ਨਹੀਂ ਪਤਾ, ਪਰ ਇਹ ਤੁਸੀਂ ਜਦੋਂ ਗੁਲਾਮੀ ਔਰ ਆਜ਼ਾਦੀ ਦੀ ਲਾਈਨ ਨੂੰ ਦੇਖਦੇ ਹੋ ਤੇ ਫਿਰ ਇਹ ਨਜ਼ਰ ਆਉਂਦਾ। ਔਰ ਦਲੀਪ ਸਿੰਘ ਜਿਹਦੀ ਚਾਹਨਾ ਪੰਜਾਬ ਆਉਣ ਦੀ ਸੀ, ਉਹ ਤਾਂ ਕਦੇ ਵੀ ਨਹੀਂ ਆ ਸਕਿਆ। ਉਹ ਫਰਾਂਸ ਦੇ ਇੱਕ ਹੋਟਲ ਦੇ ਵਿੱਚ ਗੁੰਮਨਾਮੀ ਦੀ ਹਾਲਤ 'ਚ ਪੈਰਾਲਿਸਿਸ ਦਾ ਸ਼ਿਕਾਰ ਹੋ ਕੇ ਉਸ ਦੀ ਮੌਤ ਹੁੰਦੀ ਹੈ। ਹੁਣ ਇਹ ਲਾਈਨ ਹੈ ਗੁਲਾਮੀ ਔਰ ਆਜ਼ਾਦੀ ਦੇ ਵਿਚਾਲੇ। ਲੇਕਿਨ ਅੰਗਰੇਜ਼ਾਂ ਨੇ ਇਹ ਤਾਂ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ, ਲੇਕਿਨ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਜ਼ਫਰ ਨੂੰ ਕਿ ਤੂੰ ਦਿੱਲੀ ਨੂੰ ਬਿਲੋਂਗ ਨਹੀਂ ਕਰਦਾ, ਤੂੰ ਹਿੰਦੁਸਤਾਨੀ ਨਹੀਂ ਹੈ। ਜਾਂ ਈਵਨ ਦਲੀਪ ਸਿੰਘ ਨੂੰ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਤੇਰਾ ਪੰਜਾਬ ਨਾਲ ਕੋਈ ਤਾਲੁਕ ਨਹੀਂ। ਉਹਨਾਂ ਨੂੰ ਸੀ ਕਿ ਵੀ ਪੰਜਾਬ ਆਏਗਾ, ਜਾਂ ਈਵਨ ਜਿੰਦਾ ਦੀ ਵੀ ਜਿਹੜੇ ਡੈਡ ਬੋਡੀ ਆਈ, ਪੰਜਾਬ ਤਾਂ ਖਲੋ ਜਾਏਗਾ ਮੁੜ ਕੇ ਆਪਣਾ ਕਿ ਭਾਈ ਤੁਸੀਂ ਸਾਡੇ ਨਾਲ ਕੀ ਕੀਤਾ। ਪਰ ਅੱਜ ਇਹ ਗੱਲਾਂ ਅਸੀਂ 19ਵੀਂ ਸਦੀ ਦੀਆਂ ਕਰ ਰਹੇ ਹਾਂ। 1857 19ਵੀਂ ਸਦੀ ਦਾ ਦੂਸਰਾ ਅੱਧ ਹੈ। 20ਵੀਂ ਸਦੀ ਤੱਕ ਪਹੁੰਚਦੇ ਹਾਂ ਬਹੁਤ ਕੁਝ ਬਦਲ ਗਿਆ। ਹੁਣ ਅਸੀਂ 21ਵੀਂ ਸਦੀ ਦੀ ਗੱਲ ਕਰ ਰਹੇ ਹਾਂ। ਹੁਣ ਸਾਡੀਆਂ ਅੱਖਾਂ ਸਾਹਮਣੇ ਕੀ ਵਾਪਰ ਰਿਹਾ ਹੈ, ਜਿਹੜਾ ਸਾਨੂੰ ਇਹ ਯਾਦ ਦਹਾਨੀ ਕਰਵਾਉਣ ਲਈ ਕਾਫੀ ਹੋਣਾ ਚਾਹੀਦਾ ਹੈ ਕਿ ਗੁਲਾਮ ਤੇ ਆਜ਼ਾਦ ਹੋਣ 'ਚ ਕੀ ਫਰਕ ਹੁੰਦਾ। ਇੱਕ ਗੱਭਰੂ ਨੌਜਵਾਨ ਭਾਈ ਕੁਲਵੰਤ ਸਿੰਘ ਖੁਖਰੈਣ 1990 ਦੇ ਸ਼ੁਰੂ 'ਚ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ। ਉਸ ਦਾ ਬਹੁਤ ਛੋਟਾ ਬੱਚਾ, ਜਿਸ ਨੂੰ ਉਸ ਦੀ ਮਾਂ ਬੜੇ ਜ਼ਫਰ ਦੇ ਨਾਲ ਪਾਲਦੀ ਹੈ ਕਿ ਭਾਈ ਇਹ ਨਿਸ਼ਾਨੀ ਹੈ ਉਸ ਦੇ ਪੁੱਤਰ ਦੀ, ਉਸ ਦੇ ਪਤੀ ਦੀ। ਔਰ ਉਸ ਨੂੰ ਜਦੋਂ ਉਹ ਗੱਭਰੂ ਹੁੰਦਾ ਹੈ, ਥੋੜਾ ਹਾਈ ਸਕੂਲ ਕਰਦਾ ਹੈ, ਦੂਜਾ ਕਿ ਭਾਈ ਇਹ ਸੇਫ ਹੋਏ, ਪੜ੍ਹਨ ਲਈ ਜਾਏ, ਦੂਜਾ ਜਾਏ, 2011 ਤੱਕ ਪਹੁੰਚਦੇ ਆ ਇੰਗਲੈਂਡ ਭੇਜ ਦਿੰਦੀ ਹੈ, 11-12 ਤੱਕ। 2-3 ਸਾਲ ਬਾਅਦ ਭਾਰਤ, ਉਸ ਮੁਲਕ ਦਾ ਪ੍ਰਾਈਮ ਮਿਨਿਸਟਰ ਮੋਦੀ ਆਪਣੇ ਉਸ ਕ੍ਰਿਮੀਨਲ ਸਪਾਈ ਮਾਸਟਰ ਦੇ ਨਾਲ, ਅਜੀਤ ਡੋਵਾਲ ਨਾਲ, ਉਹ ਜਾਂਦਾ ਹੈ ਇੰਗਲੈਂਡ। ਔਰ ਇੰਗਲੈਂਡ ਦੀ ਗਵਰਨਮੈਂਟ ਨੂੰ ਜਿਹੜਾ ਹੈ ਉਹ ਡੋਜ਼ੀਅਰ ਦਿੱਤਾ ਜਾਂਦਾ ਹੈ ਕਿ ਜੀ ਆਹ ਬੰਦੇ ਸਾਡੇ ਹਵਾਲੇ ਕੀਤੇ ਜਾਣ, ਜਿਨ੍ਹਾਂ 'ਚ ਇਸ ਗੱਭਰੂ ਜਿਸ ਦਾ ਨਾਮ ਅਵਤਾਰ ਸਿੰਘ ਖੰਡਾ,
ਕੁਲਵੰਤ ਸਿੰਘ ਖੁਖਰੈਣ ਦਾ ਸੁਪੁੱਤਰ ਸ਼ਹੀਦ ਕੁਲਵੰਤ ਸਿੰਘ ਖੁਖਰੈਣ ਦਾ। ਔਰ 2015 ਤੋਂ ਅਸੀਂ 2023 ਤੱਕ ਪਹੁੰਚ ਜਾਈਏ ਕਿ ਭਾਈ ਉਹੀ ਅਵਤਾਰ ਸਿੰਘ ਖੰਡਾ ਜਿਸ ਦੇ ਅੰਦਰ ਆਪਣੇ ਪਿਤਾ ਵਾਂਗ ਹੀ ਸ਼ਹੀਦੀ ਦਾ ਚਾਅ ਹੈ, ਪੰਥ ਲਈ ਕੁਛ ਕਰਨ ਦਾ ਚਾਅ ਹੈ, ਜਿਸ ਖਾਲਸਾ ਰਾਜ ਲਈ ਉਹਨਾਂ ਦੇ ਪਿਤਾ ਨੇ ਸ਼ਹਾਦਤ ਦਿੱਤੀ, ਉਹ ਖਾਲਸਾ ਰਾਜ ਸਥਾਪਿਤ ਕਰਨ ਦੀ ਤਮੰਨੇ, ਉਹ ਕਾਨੂੰਨੀ ਤਰੀਕੇ ਦੇ ਨਾਲ ਜੋ ਸਾਨੂੰ ਇੰਟਰਨੈਸ਼ਨਲ ਲਾਅ UN ਚਾਰਟਰ ਸਾਨੂੰ ਹਕੂਕ ਦਿੰਦਾ ਹੈ, ਉਹ ਸਟਰਗਲ ਕਰਦਾ ਹੈ, ਪ੍ਰੋਟੈਸਟ ਵੀ ਕਰਦਾ ਹੈ, ਅੰਮ੍ਰਿਤ ਛਕਾਉਣ ਦੀ ਲਹਿਰ ਦਾ ਵੀ ਹਿੱਸਾ ਬਣਦਾ ਹੈ, ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਦਾ ਵੀ ਹਿੱਸਾ ਬਣਦਾ ਹੈ, ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਸਹਿਯੋਗੀ ਬਣਦਾ ਹੈ ਕਿ ਭਾਈ ਪੰਜਾਬ ਦੇ ਵਿੱਚ ਜਿਹੜੀ ਅੰਮ੍ਰਿਤ ਸੰਚਾਰ ਲਹਿਰ ਹੋਏ। ਔਰ ਉਹਨਾਂ ਨੂੰ ਕਿਵੇਂ ਅਵਤਾਰ ਸਿੰਘ ਖੰਡਾ ਕਿਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦਾ ਅੰਤ ਹੁੰਦਾ ਹੈ। ਹਾਲਾਂਕਿ ਕਿਉਂਕਿ ਜਦੋਂ ਤੁਸੀਂ ਉਹਨੂੰ ਇੱਕ ਸੀਰੀਅਲਾਈਜ਼ ਕਰਕੇ ਦੇਖਦੇ ਹੋ, ਉਸ ਤੋਂ ਪਹਿਲਾਂ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਇੱਧਰ, ਔਰ ਫਿਰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਜੀ, ਉਹ ਜ਼ਾਹਰ ਉਸ ਪਾਸੇ ਇਸ਼ਾਰਾ ਕਰਦਾ ਹੈ ਵੀ ਕਿੱਧਰ ਜਾ ਰਿਹਾ ਸਾਰਾ ਪਾਰਟ। ਹੁਣ ਉਹਨਾਂ ਹਾਲਾਤਾਂ 'ਚ ਉਹਨਾਂ ਦੀ ਛੋਟੀ ਭੈਣ ਜਸਪ੍ਰੀਤ ਕੌਰ ਜਿਹੜੀ ਮੈਡੀਕਲ ਫੀਲਡ 'ਚ ਕੰਮ ਕਰਦੀ ਹੈ, ਉਹਨਾਂ ਦੀ ਮਾਤਾ ਚਰਨਜੀਤ ਕੌਰ, ਉਹ ਪਟੀਸ਼ਨ ਕਰਦੀਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਸਾਡੇ ਪੁੱਤਰ ਦੀ ਇਹ ਚਾਹਨਾ ਸੀ ਕਿ ਮੋਗਾ, ਜਿਸ ਜ਼ਿਲ੍ਹੇ ਨਾਲ ਉਹਨਾਂ ਦਾ ਸੰਬੰਧ ਹੈ, ਖੁਖਰੈਣ ਪਿੰਡ ਉਸ ਜ਼ਿਲ੍ਹੇ ਦਾ ਪਿੰਡ ਹੈ, ਕਿ ਉਹਨਾਂ ਦਾ ਅੰਤਮ ਸੰਸਕਾਰ ਉੱਥੇ ਹੋਣਾ ਚਾਹੀਦਾ ਹੈ, ਉਹਦੀ ਚਾਹਨਾ ਸੀ ਬੇਟੇ ਸਾਡੇ ਦੀ। ਔਰ ਪਟੀਸ਼ਨ ਚੱਲਦੀ ਹੈ, ਹੁਣ ਉਹਨਾਂ ਦੇ ਕਿੰਨੇ ਹਫ਼ਤੇ ਬੀਤ ਗਏ। ਹੁਣ ਜਿਹੜੀ ਗੱਲ ਬਹਾਦਰ ਸ਼ਾਹ ਜ਼ਫਰ ਜਾਂ ਰਾਮ ਸਿੰਘ ਨਾਮਧਾਰੀ ਜਾਂ ਦਲੀਪ ਸਿੰਘ ਜਾਂ ਮਹਾਰਾਣੀ ਜਿੰਦਾ ਜਾਂ ਹੋਰ ਜਿਨ੍ਹਾਂ ਦੇ ਵਿੱਚ ਅਸੀਂ ਈਵਨ ਜਿਵੇਂ ਪੌਂਡੀਚੇਰੀ ਦੇ ਵਿੱਚ ਜਿਨ੍ਹਾਂ ਦੀ ਸ਼ਹਾਦਤ ਹੋਈ, ਜਿਹਨੂੰ ਪ੍ਰਾਈਮ ਮਿਨਿਸਟਰ ਦਲੀਪ ਸਿੰਘ ਨੇ ਬਣਾਇਆ ਸੀ, ਸਰਦਾਰ ਸੰਧਾਵਾਲੀਆ, ਉਹਨਾਂ ਸਾਰਿਆਂ ਦੀ ਗੱਲ ਕਰਦੇ। ਹੁਣ 21ਵੀਂ ਸਦੀ ਦੇ ਵਿੱਚ ਤੁਸੀਂ ਇਹ 2-2.5 ਸਦੀਆਂ ਘੁੰਮ ਕੇ ਆ ਜਾਓ, ਭਾਰਤੀ ਸਰਕਾਰ ਹਾਈ ਕੋਰਟ ਦੇ ਵਿੱਚ ਇਹ ਜਵਾਬ ਦਾਇਰ ਕਰਦੀ ਹੈ ਕਿ ਐਸਾ ਕੋਈ ਸਬੂਤ ਨਹੀਂ ਹੈ ਕਿ ਅਵਤਾਰ ਸਿੰਘ ਖੰਡਾ ਇੰਡੀਅਨ ਸਿਟੀਜ਼ਨ ਹੈ। ਦੇਖੋ ਹੁਣ ਤੁਸੀਂ ਇੱਕ ਤਾਂ ਉਹ 2 ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੇ, ਉਹ ਤਾਂ ਉਹਨਾਂ ਤੇ ਸੀ, ਉਹਦੀ ਉਸ ਮਿੱਟੀ ਨਾਲ ਤਾਂ ਨਹੀਂ ਸੀ ਤੋੜਿਆ ਗਿਆ। ਲੇਕਿਨ ਇਹ ਔਨ ਰੈਕਰਡ ਹੈ। ਔਰ ਅੱਜ ਜਦੋਂ ਅਸੀਂ ਇਸ ਖਬਰ ਨੂੰ ਦੇਖਦੇ ਔਰ ਇਹਦੇ ਨਾਲ ਹੀ ਹੁਣ ਕਿਉਂਕਿ ਜਦੋਂ ਭਾਈ ਅਵਤਾਰ ਸਿੰਘ ਖੰਡਾ ਦਾ ਸਸਪੀਸ਼ੀਅਸ ਸਰਕਮਸਟੈਂਸਿਸ ਕਿਹਾ ਗਿਆ, ਬਲੱਡ ਕੈਂਸਰ ਦੀ ਗੱਲ ਕੀਤੀ ਗਈ ਇੱਕ ਪਾਸੇ, ਦੂਜੇ ਪਾਸੇ ਸਲੋ ਪੋਇਜ਼ਨਿੰਗ ਦੀ ਗੱਲ ਆਈ, ਫਿਰ ਆਇਆ ਕਿ ਜੀ ਇਹ ਇਨਵੈਸਟੀਗੇਸ਼ਨ 'ਚ ਚਲਾ ਗਿਆ ਹੈ, ਅਜੇ ਉਹਨਾਂ ਦੀ ਆਟੋਪਸੀ ਹੋਣੀ ਹੈ, ਆਟੋਪਸੀ ਹੋ ਗਈ, ਫਿਰ ਕੀ ਰਿਕਾਰਡ ਨੇ। ਪਰ ਜਦੋਂ ਤੁਸੀਂ ਟੂ ਮੈਨੀ ਪ੍ਰੂਫਸ ਇੱਕੋ ਵੇਲੇ ਦੇਖਦੇ ਹੋ, ਫਿਰ ਇਹ ਗੱਲ ਹੋਰ ਵੀ ਸਰਟੀਫਾਈ ਹੋ ਜਾਂਦੀ ਹੈ ਕਿ ਕਿਵੇਂ ਭਾਈ ਅਵਤਾਰ ਸਿੰਘ ਖੰਡਾ ਵੀ ਏਜੰਸੀਆਂ ਦੀ ਗੰਦੀ ਖੇਡ ਦੀ ਭੇਟ ਚੜੇ। ਕਿਉਂਕਿ ਇੱਕਦਮ ਜਿਹੜੀ ਹੈ ਇਹ ਖਬਰ ਜਦੋਂ ਇੱਕ ਪਾਸੇ ਡਿਨਾਇਲ ਦੀ ਖਬਰ ਹੈ, ਫਿਰ ਇਹ ਆਇਆ ਕਿ ਜੀ ਹੁਣ ਉਹਨਾਂ ਨੇ ਮਾਤਾ ਚਰਨਜੀਤ ਕੌਰ ਔਰ ਬੇਟੀ ਜਸਪ੍ਰੀਤ ਕੌਰ ਨੇ ਇੰਗਲੈਂਡ ਹਾਈ ਕਮਿਸ਼ਨ ਨੂੰ ਦਿੱਲੀ 'ਚ ਵੀਜ਼ੇ ਲਈ ਕਿਹਾ ਤਾਂ ਕਿ ਭਾਈ ਅਵਤਾਰ ਸਿੰਘ ਖੰਡਾ ਦਾ ਜਿਹੜਾ ਉਹ ਸੰਸਕਾਰ UK 'ਚ ਹੋਏ। ਜੇ ਹੁਣ ਉਹ ਮੰਨਣ ਲਈ ਤਿਆਰ ਨਹੀਂ ਵੀ ਉਹ ਸਿਟੀਜ਼ਨ ਹੈ ਸਾਡੇ ਮੁਲਕ ਦਾ, ਔਰ ਇਹ ਜਿਹੜਾ ਹਾਲਾਂਕਿ ਇਸ ਦੇ ਡਿਫਰੈਂਟ ਰੀਜ਼ਨ ਹੋਣਗੇ। ਇੱਕ ਤਾਂ ਬਿਲਕੁਲ ਡਿਨਾਇਲ ਹੈ, ਦੂਸਰਾ ਉਹਨਾਂ ਨੂੰ ਪਤਾ ਹੈ ਕਿ ਜੇ ਭਾਈ ਅਵਤਾਰ ਸਿੰਘ ਖੰਡਾ ਦਾ ਮ੍ਰਿਤਕ ਸਰੀਰ ਪੰਜਾਬ ਦੀ ਧਰਤੀ ਤੇ ਆਂਦਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਸੰਸਕਾਰ ਦੇ ਵਿੱਚ ਸ਼ਮੂਲੀਅਤ ਕਰਨੀ ਸੀ। ਨੋ ਡਾਊਟ। ਔਰ ਇਹ ਇਹਨਾਂ ਦਾ ਦਾਵਾ ਕਿ ਜੀ ਇਹ ਤਾਂ ਕੱਲੋਕਾਰੇ ਤੇ ਦਹਿਸ਼ਤਗਰਦ ਤੇ ਦੂਜੇ ਉਹ ਟੁੱਟਣਾ ਸੀ। ਔਰ ਉਸ ਲਈ ਈਵਨ ਉਸ ਗੱਲ ਤੋਂ ਵੀ ਡਿਨਾਈ ਕਰ ਦੇਣਾ ਕਿ ਵੀ ਇਹ ਤਾਂ ਇੰਡੀਅਨ ਸਿਟੀਜ਼ਨ ਹੀ ਨਹੀਂ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਦੁਸ਼ਮਣ ਸਾਡਾ ਕਿਸ ਹੱਦ ਤੱਕ ਕਮੀਨਾ, ਝੂਠਾ, ਬਦਕਾਰ, ਡਰਟੀ, ਜੋ ਵੀ ਲਫ਼ਜ਼ ਡਿਕਸ਼ਨਰੀ ਦਾ ਇਹਦੇ ਲਈ ਕੱਢਿਆ ਜਾ ਸਕਦਾ ਹੈ। ਔਰ ਇੱਕ ਪਾਸੇ ਇਹ ਖਬਰ ਆਉਂਦੀ ਹੈ ਜੀ ਉੱਥੇ ਉਹ ਕਹਿ ਰਹੇ ਨੇ ਕਿ ਜੀ ਇਹ ਇੰਡੀਅਨ ਸਿਟੀਜ਼ਨ ਨਹੀਂ ਹੈ, ਦੂਸਰੇ ਪਾਸੇ ਆਉਂਦਾ ਹੈ ਔਰ ਜਿਹਨੂੰ ਇਹਨਾਂ ਦੀ ਟਾਈਮਜ਼ ਆਫ ਇੰਡੀਆ ਔਰ ਅਖਬਾਰਾਂ ਸਾਈਮਲਟੇਨੀਅਸਲੀ ਛਾਪਦੀਆਂ ਨੇ, UK ਪੁਲਿਸ denies investigating the death of KLF chief ਅਵਤਾਰ ਸਿੰਘ ਖੰਡਾ as it is not suspicious। ਕਿ ਜੀ UK ਪੁਲਿਸ ਨੇ ਕਿਹਾ ਕਿ ਕੋਈ ਸਸਪੀਸ਼ੀਅਸ ਨਹੀਂ ਹੋਇਆ, ਉਹ ਤਾਂ ਹਸਪਤਾਲ 'ਚ ਦਾਖਲ ਸੀ, ਉਹਦੀ ਡੈਥ ਹੋਈ, ਅਸੀਂ ਕੋਈ ਇਨਵੈਸਟੀਗੇਟ ਨਹੀਂ ਕਰ ਰਹੇ। ਵੈਸਟ ਮਿਡਲੈਂਡ ਪੁਲਿਸ confirmed that there is no police investigation being carried out into the death of ਅਵਤਾਰ ਸਿੰਘ ਖੰਡਾ chief of ਕਾਲ, ਇਹ ਵੀ ਖੁਦ ਹੀ ਬਣਾਇਆ ਹੋਇਆ chief KLF ਦਾ, in the United Kingdom as it was not deemed to be suspicious reports time of India
he was in hospital when he died. It was not deemed to be suspicious at the hospital, and his death was referred to the coroner. ਜਿਹੜਾ UK ਦਾ ਸਿਸਟਮ ਹੈ ਉਹ coroner ਨੂੰ ਰੈਫਰ ਕੀਤਾ ਜਾਂਦਾ ਤੇ ਉਹਨੇ ਕਿਹਾ ਜੀ ਪੁਲਿਸ ਵਾਰ only even made aware of this because of allegations he was poisoned, but he was in hospital for a reason and that was not poisoning. ਸੋ ਉਦੋਂ ਵੀ ਜਦੋਂ ਇਹ ਹੋਇਆ ਸੀ ਜੀ coroner ਆ ਗਿਆ, ਇਨਵੈਸਟੀਗੇਸ਼ਨ ਹੋਈ, ਸਾਡੇ ਇੱਕ ਦੋ ਨੇ ਕਿਹਾ ਸੀ ਇਹ ਸੂਨਕ ਰਿਸ਼ੀ ਦੀ ਹਕੂਮਤ ਹੈ, ਉਹਨਾਂ ਦੇ ਲੋਕ ਨੇ, ਇਹ ਸਾਰਾ ਰਲ ਮਿਲ ਕੇ ਹੀ ਖੇਡ ਇਹਨਾਂ ਦੀ ਖੇਡੀ ਜਾ ਰਹੀ ਹੈ। ਜੇ ਜੱਗੀ ਜੌਲ ਨੂੰ ਫੜਾਉਣ 'ਚ MI6 ਟਿਪ ਆਫ ਕਰ ਸਕਦੀ ਹੈ ਤੇ ਇਹ ਜਿਹੜਾ ਅਵਤਾਰ ਸਿੰਘ ਖੰਡੇ ਦੀ ਡੈਥ ਨੂੰ ਕਿਉਂ ਨਹੀਂ ਕਵਰ ਕੀਤਾ ਜਾ ਸਕਦਾ ਜੀ ਇਸ ਕਿਸਮ ਦੀ ਲਾਈਨ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜੀ ਈਵਨ ਉਹਨਾਂ ਦਾ ਇੰਟੈਲੀਜੈਂਸ ਦਾ ਆਪਣਾ ਇੱਕ ਬਰੀਫਿੰਗ ਹੁੰਦੀ ਹੈ ਇਹਨਾਂ ਦੀ, ਜਿਹੜੀ ਇਹਨਾਂ ਦੀ ਇੱਕ ਪਬਲੀਕੇਸ਼ਨ ਹੈ, ਉਹਦੇ ਨਾਲ ਦੀ ਨਾਲ ਖਬਰ ਲੱਗ ਜਾਂਦੀ ਹੈ ਇਹਨਾਂ ਦੀ ਕਿ ਭਾਈ ਇਹ ਇਵੇਂ ਹੈ। ਔਰ ਇਹ ਜਿਹੜਾ ਅਸੀਂ ਇਸ ਦੇ ਉੱਤੇ ਇਹੀ ਕਹਿਣਾ ਚਾਹੁੰਦੇ ਕਿ ਭਾਈ ਅਵਤਾਰ ਸਿੰਘ ਖੰਡਾ ਨੇ, ਉਹਨਾਂ ਦੇ ਪਿਤਾ ਨੇ ਆਪਣਾ ਸਿੱਖੀ ਪ੍ਰਤੀ, ਕੌਮ ਪ੍ਰਤੀ ਫਰਜ਼ ਨਿਭਾਇਆ, ਲੇਕਿਨ ਜੇ ਇਹ ਵਾਕਿਆ ਹੀ ਆਪਣੇ ਆਪ 'ਚ ਦੱਸਣ ਲਈ ਕਾਫੀ ਹੈ ਕਿ ਇੱਕ ਪਾਸੇ ਉਹ ਹਕੂਮਤ ਜਿਸ ਨੇ ਕ੍ਰਿਮੀਨਲਸ ਨੂੰ ਪ੍ਰੋਟੈਕਟ ਕੀਤਾ ਕਰ ਰਹੀ ਹੈ, ਜਿਨ੍ਹਾਂ ਦੇ ਸਾਹਮਣੇ ਕੋਈ ਹਿਊਮਨ ਬਲੱਡ ਦਾ ਸਪਿਲ ਹੋਣਾ ਕੋਈ ਮੈਟਰ ਨਹੀਂ ਕਰਦਾ, ਉਹ ਮਨੀਪੁਰ ਹੋਏ, ਉਹ ਕੋਈ ਹੋਰ ਥਾਂ ਹੋਏ, ਪਰ ਦੂਸਰੇ ਪਾਸੇ ਉਸ ਪੰਜਾਬ ਦੀ ਧਰਤੀ ਦੇ ਸਪੁੱਤਰ ਨੂੰ ਆਪਣੇ ਮੁਲਕ ਦੀ ਮਿੱਟੀ, ਆਪਣੇ ਪੰਜਾਬ ਦੀ ਧਰਤੀ ਦੀ ਮਿੱਟੀ ਵੀ ਨਸੀਬ ਨਹੀਂ ਹੋਈ, ਕਿਉਂਕਿ ਉਹ ਕੌਮ, ਉਹ ਗੁਲਾਮ ਕੌਮ ਦਾ ਇੱਕ ਨੌਜਵਾਨ ਹੈ। ਹਾਂ, ਗੁਲਾਮੀ ਸਟੇਟ ਆਫ ਮਾਈਂਡ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀਆਂ ਕੁਰਬਾਨੀਆਂ ਕੋਈ ਅਜਾਈ ਨਹੀਂ ਜਾਣਗੀਆਂ। ਠੀਕ ਹੈ, ਹਰ ਇੱਕ ਨੂੰ ਪ੍ਰਾਈਸ ਪੇ ਕਰਨਾ ਪੈਂਦਾ। ਅੱਜ ਜਦੋਂ ਸਾਡੀ ਫੇਸਬੁੱਕ ਪਿਛਲੇ ਦਿਨਾਂ ਤੋਂ ਬਲੌਕ ਕੀਤੀ ਹੋਈ ਹੈ ਤੇ ਜਿਹੜਾ ਰੀਜ਼ਨ ਕਮੇਟੀ ਗਾਈਡਲਾਈਨ ਦਾ ਜੀ ਤੁਸੀਂ ਪੰਜਵਾੜ ਔਰ ਅਵਤਾਰ ਸਿੰਘ ਖੰਡਾ ਔਰ ਦੂਸਰਿਆਂ ਦੇ ਟੌਪਿਕਸ ਨੂੰ ਕਵਰ ਕੀਤਾ ਜਿਹੜੇ ਕਿ ਦਹਿਸ਼ਤਗਰਦ ਨੇ। ਹੁਣ ਇਹ ਕਿਉਂਕਿ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਉਹ ਕਿੰਨੇ ਕੁ ਦਿਨ ਕਿਹੜੀ ਆਵਾਜ਼ ਨੂੰ ਰਹਿਣ ਦੇਣਗੇ, ਕਿਹੜੀ ਨੂੰ ਨਹੀਂ ਰਹਿਣ ਦੇਣਗੇ। ਲੇਕਿਨ ਇਸ ਘਟਨਾ ਨੇ ਘੱਟੋ ਘੱਟ ਇਹ ਜ਼ਰੂਰ ਦੱਸ ਦਿੱਤਾ ਹੈ ਕਿ ਸਾਡਾ ਦੁਸ਼ਮਣ ਕਿਸ ਹੱਦ ਤੱਕ ਕਮੀਨਾ, ਝੂਠਾ, ਬਦਦਿਆਨਤ, ਬਦ ਇਖਲਾਕ ਹੈ। ਜੀ ਰਾਜ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਇੱਕ ਪਾਸੇ ਭਾਰਤ ਚੀਨ ਦੇ ਖਿਲਾਫ ਅਮਰੀਕਾ ਦਾ ਹੱਥ ਠੋਕਾ ਬਣਿਆ ਹੋਇਆ ਹੈ, ਪਰ ਦੂਸਰੇ ਪਾਸੇ ਚੀਨ ਨਾਲ ਗੁਪਤ ਗੱਲਬਾਤ ਵੀ ਜਾਰੀ ਜਿਹੜਾ ਰੱਖ ਰਿਹਾ। ਸੋ ਅਸਲ ਵਿੱਚ ਇਸ ਦਾ ਇੰਕਸ਼ਾਫ ਜਿਹੜਾ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਪਿਛਲੇ ਦਿਨੀ ਕੀਤਾ। ਸੋ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪਹਿਲਾਂ ਨਾ ਕੀਤੀ ਗਈ, ਪਰ ਬਾਅਦ ਵਿੱਚ ਮੰਨ ਲਿਆ ਗਿਆ ਕਿ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਪਿਛਲੇ ਸਾਲ ਸ਼ੀ ਜਿਨਪਿੰਗ ਅਤੇ ਮੋਦੀ ਵਿਚਕਾਰ ਗੱਲਬਾਤ ਹੋਈ ਸੀ, ਜਿਸ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਸੰਬੰਧ ਜਿਹੜੇ ਨੇ ਨੋਰਮਲ ਕਰਨ ਲਈ ਗੱਲਬਾਤ ਜਾਰੀ ਰੱਖੀ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਝੂਠਿਆਂ ਦੀਆਂ ਗੱਲਾਂ ਕਰਦਿਆਂ ਕਰਦਿਆਂ ਹੀ ਇਹ ਸਾਰਾ ਵਕਤ ਬੀਤ ਜਾਂਦਾ ਹੈ। ਹੁਣ ਕਿਸ ਲੈਵਲ ਤੇ ਇਹਨਾਂ ਦੇ ਜਿਨ੍ਹਾਂ ਦੇ ਹੱਥ 'ਚ ਅੱਜ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਕਿਸਮਤ ਹੈ, ਉਹਨਾਂ ਨੂੰ ਤੁਸੀਂ ਕਿਵੇਂ ਬਿਆਨੋ? ਜਿਨ੍ਹਾਂ ਦਾ ਪੈਰ ਪੈਰ ਦੇ ਉੱਤੇ ਝੂਠ, ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ, ਜਿਨ੍ਹਾਂ ਦਾ ਇਨਸਿਗਨੀਆ ਔਰ ਜਿਹੜੇ ਦਾਵਾ ਕਰਦੇ ਨੇ ਕਿ ਸਤਿਅਮੇਵ ਜਯਤੇ, ਕਿ ਸੱਤ ਦੀ ਜਿੱਤ ਹੁੰਦੀ ਹੈ, ਪਰ ਵਰਤਾਰਾ ਕੂੜ ਫਿਰੇ ਪ੍ਰਧਾਨ ਵੇ ਲਾਲੋ ਹੈ। ਇੱਕ ਪਾਸੇ ਅਹਿੰਸਾ ਪਰਮੋ ਧਰਮਾਂ ਦੇ ਥੱਲੇ ਨੌਨ ਵਾਇਲੈਂਸ ਦਾ ਢੰਡੋਰਾ ਦੇਣਗੇ, ਪਰ ਦੂਸਰੇ ਪਾਸੇ ਉਹਨਾਂ ਹੀ ਜਿਹੜਾ ਵਾਇਲੈਂਸ ਦਾ ਸਹਾਰਾ ਲੈ ਕੇ ਜਿਵੇਂ ਇਹਨਾਂ ਨੇ ਵੌਇਸ ਆਫ ਡਾਈਸੈਂਟ ਨੂੰ ਕੁਚਲ ਰਹੇ ਨੇ, ਜੋ ਘੱਟ ਗਿਣਤੀਆਂ ਦੇ ਜ਼ੁਲਮ ਕਰ ਰਹੇ ਨੇ, ਜੋ ਕੁਝ ਕਸ਼ਮੀਰ ਦੇ ਵਿੱਚ ਵਾਪਰ ਰਿਹਾ, ਜੋ ਪੰਜਾਬ 'ਚ ਵਾਪਰ ਰਿਹਾ, ਜੋ ਮਨੀਪੁਰ ਪਿਛਲੇ 3 ਮਹੀਨੇ ਤੋਂ ਜਿਹੜਾ ਉਹ ਅੱਗ ਦੇ ਵਿੱਚ ਝੁਲਸਿਆ ਹੋਇਆ ਹੈ ਔਰ ਉਹ ਅੱਗ ਫੈਲਦੀ ਜਾ ਰਹੀ ਹੈ। ਲੇਕਿਨ ਦਿੱਲੀ ਦਾ ਰਾਜਾ ਉਹ ਜਿਵੇਂ ਰੋਮ ਸੜ ਰਿਹਾ ਤੇ ਨੀਰੋ ਬੰਸਰੀ ਵਜਾ ਰਿਹਾ, ਸੋ ਅੰਨਾ ਰਾਜਾ ਜਿਹੜਾ ਹੈ ਉਹ ਇਹ ਦੇਖ ਰਹੇ ਨੇ ਕਿ 2024 ਦੀਆਂ ਚੋਣਾਂ ਕਿਵੇਂ ਜਿੱਤਣੀਆਂ ਨੇ। ਉਹ ਆਪਣੀ ਚੋਣ ਸਟ੍ਰੈਟਜੀ ਉਹ ਰਾਜਸਥਾਨ ਦੇ ਵਿੱਚ ਚੋਣ ਦੌਰੇ ਕਰ ਰਿਹਾ। ਮੋਦੀ ਨੇ ਕੱਲ ਦਾ ਉੱਥੇ ਗਿਆ ਔਰ ਪਾਰਲੀਮੈਂਟ 'ਚ ਖਲੋ ਕੇ ਉਹ 2 ਮਿੰਟ ਵੀ ਬੋਲਣ ਲਈ ਤਿਆਰ ਨਹੀਂ ਹੈ ਮਨੀਪੁਰ 'ਚ ਕੀ ਹੈ। ਹੁਣ ਜੇ ਤੁਸੀਂ ਮੋਦੀ ਰਾਜ ਦੀਆਂ ਫੇਲਿਅਰਸ ਦੇਖੋ, ਸੈਕੰਡ ਟਰਮ ਦੀਆਂ, ਪਹਿਲੇ ਦੀਆਂ ਤਾਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵੀ ਬਿਲਕੁਲ ਕਲੈਪਸ ਸੀ, ਲੋਕਾਂ ਨੇ ਉਹਨੂੰ ਵੋਟ ਆਊਟ ਕਰ ਦੇਣਾ ਸੀ, ਪਰ ਕਿਵੇਂ ਉਹਨਾਂ ਨੇ ਪੁਲਵਾਮਾ ਦੀ ਨੌਟੰਕੀ ਕੀਤੀ, ਉਹਦੇ ਨਾਲ ਫਿਰ ਬਾਲਾਕੋਟ ਦਾ ਡਰਾਮਾ ਕੀਤਾ, ਕਿਵੇਂ ਉਹ ਸੌਦਾ ਆਪਣੇ ਲੋਕਾਂ ਨੂੰ ਵੇਚਿਆ ਔਰ ਉਹ ਦੁਬਾਰਾ ਵੀ ਵੇਚ ਰਹੇ ਨੇ। ਉਹਦਾ ਨਤੀਜਾ ਹੋਇਆ ਵੀ 300 ਤੋਂ ਜ਼ਿਆਦਾ ਸੀਟਾਂ ਲੈ ਕੇ ਪਾਰਲੀਮੈਂਟ ਦੇ ਵਿੱਚ ਬੀਜੇਪੀ ਆਪਣੇ ਬਲਬੂਤੇ ਤੇ ਆ ਗਈ। ਹੁਣ ਵੀ ਕੱਲ ਰਾਜਨਾਥ ਸਿੰਘ ਨੇ, ਉਹਨਾਂ ਦੇ ਡਿਫੈਂਸ ਮਿਨਿਸਟਰ ਨੇ ਉੱਥੇ ਕਾਰਗਿਲ 'ਚ ਖਲੋ ਕੇ ਜਿਹੜਾ ਉਹ ਲਦਾਖ 'ਚ ਖਲੋ ਕੇ ਕਾਰਗਿਲ ਵਾਰ ਦੀ ਗੱਲ ਕਰਦੇ ਆ ਕਿਹਾ ਕਿ ਜੀ ਅਸੀਂ ਪਹਿਲਾਂ ਵੀ LOC ਕ੍ਰਾਸ ਕੀਤੀ ਸੀ, ਹੁਣ ਅਸੀਂ ਫੇਰ ਕਰਾਂਗੇ, ਅਸੀਂ ਕਰ ਸਕਦੇ ਹਾਂ, ਅਸੀਂ ਪੋਲੀਟੀਕਲ ਵਿਲ ਦਿਖਾਈ ਹੈ, ਅਸੀਂ ਜੋ ਮਰਜ਼ੀ ਚਾਹੀਏ ਕਰ ਸਕਦੇ। ਹਾਲਾਂ ਅੱਜ ਪਾਕਿਸਤਾਨ ਨੇ 24 ਘੰਟੇ ਬਾਅਦ ਆਫੀਸ਼ੀਅਲ ਪ੍ਰੋਟੈਸਟ ਕੀਤਾ। ਹਾਲਾਂ ਅਸੀਂ ਕੱਲ ਦੇ ਸੈਗਮੈਂਟ 'ਚ ਇਹ ਕਿਹਾ ਸੀ ਕਿ ਵੀ ਇਹ ਕਿਹੜੇ ਪਾਸੇ ਨੂੰ ਇਹ 2024 ਦੀਆਂ ਚੋਣਾਂ ਜਿੱਤਣ ਦੇ ਲਈ ਇਹਨਾਂ ਦੀ ਕੋਈ ਹੋਰ ਨਟੰਕੀ ਵੀ ਹੋ ਸਕਦੀ ਹੈ। ਪਾਕਿਸਤਾਨ ਨੂੰ ਅਸੀਂ ਖਬਰਦਾਰ ਕੀਤਾ, ਚਲੋ ਚੰਗੀ ਗੱਲ ਹੈ, ਭਾਵੇਂ ਉਹਨਾਂ ਨੇ ਸਿੰਬੋਲਿਕ ਹੀ ਉਹਦਾ ਵਿਰੋਧ ਕੀਤਾ, ਲੇਕਿਨ ਇਸ ਸਭ ਦੇ ਚੱਲਦਿਆਂ ਜਿਹੜੀ ਦੂਸਰੀ ਟਰਮ ਦੀ ਸਭ ਤੋਂ ਵੱਡੀ ਫੇਲਿਅਰ ਮੋਦੀ ਦੀ ਚਾਈਨਾ ਦੇ ਮਾਮਲੇ 'ਚ, ਅਸੀਂ ਉਸ ਕਹਾਣੀ ਨੂੰ ਕਿੰਨੀ ਵਾਰੀ 2020 'ਚ ਗਲਵਾਨ ਵੈਲੀ, ਜਿਹਦੇ 'ਚ 20 ਇਹਨਾਂ ਦੇ ਫੌਜੀ ਮਾਰੇ ਜਾਂਦੇ ਨੇ, 15 ਦੇ ਕਰੀਬ ਜਿਨ੍ਹਾਂ 'ਚ ਮੇਜਰ ਲੈਫਟੀਨੈਂਟ ਕਰਨਲ ਦੇ ਨੇ ਜਿਹੜੇ ਪ੍ਰਿਜ਼ਨਰ ਆਫ ਵਾਰ ਬਣਾ ਕੇ ਚਾਈਨਾ 4 ਦਿਨ ਬਾਅਦ 5 ਦਿਨ ਬਾਅਦ ਉਹਨਾਂ ਨੂੰ ਵਾਪਸ ਕਰਦਾ। ਇਹਨਾਂ ਦੇ ਆਪਣੇ ਜਿਹੜੇ ਜ਼ਰੀਏ ਨੇ ਉਹਨਾਂ ਦੇ ਮੁਤਾਬਕ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਉਹ ਗਲਵਾਨ ਵੈਲੀ 'ਚ ਹੋਏ, ਉਹ ਡੈਪਸੋਂਗ 'ਚ ਹੋਏ, ਉਹ ਡੈਪਚੌਂਗ 'ਚ ਹੋਏ, ਉਹ ਚੀਨ ਨੇ ਇਹਨਾਂ ਤੋਂ ਲਿਆ। ਜਿਹੜੇ 9 ਪੁਆਇੰਟਸ ਤੱਕ ਜੇ ਜਾ ਕੇ ਜਿੱਥੇ ਜੁਆਇੰਟ ਪੈਟਰੋਲਿੰਗ ਕਰਦੇ ਸੀ 5 ਪੁਆਇੰਟਸ ਦੇ ਉੱਤੇ ਇਹ ਜਾ ਹੀ ਨਹੀਂ ਸਕਦੇ ਹੈ। ਇਸ ਸਾਰੇ ਹਾਲਾਤ ਦੇ ਚੱਲਦੇ ਆ ਅੱਜ ਤੱਕ ਜਿਵੇਂ ਮੋਦੀ ਦੇ ਮੂੰਹ ਤੋਂ ਹੁਣ ਤੱਕ ਮਨੀਪੁਰ ਨਹੀਂ ਨਿਕਲਿਆ ਪਾਰਲੀਮੈਂਟ 'ਚ ਚਾਈਨਾ ਦੇ ਨਾਲ ਕਦੇ ਵੀ। ਹਾਲਾਂ ਇੱਕ ਪਾਸੇ ਅਮਰੀਕਾ ਦਾ ਹੱਥ ਠੋਕਾ ਬਣਿਆ ਹੋਇਆ, ਅਸੀਂ ਇਹ ਦੇਖਿਆ ਕਿ ਬਾਈਡਨ ਨੇ ਰੈੱਡ ਕਾਰਪੇਟ ਵੈਲਕਮ ਦਿੱਤੀ ਔਰ ਇਹ ਸਾਰੇ, ਲੇਕਿਨ ਉਹਦੇ 'ਚ ਵੀ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹਦੇ 'ਚ ਚੀਨ ਲਫ਼ਜ਼ ਨਹੀਂ ਹੈ। ਹੁਣ ਇਹ ਵਿਦਨ ਕੰਟਰੀ ਵੀ ਉਹਨਾਂ ਦਾ ਸੁਬਰਾਮਨੀਅਮ ਸਵਾਮੀ ਵਰਗਾ ਜਿਹੜਾ RSS ਦਾ ਆਈਡੀਆਲੋਗ ਆ ਉਹਨਾਂ ਨੂੰ ਪੁੱਛਦਾ ਹੈ ਕਿ ਹਜ਼ਾਰਾਂ ਸਕੁਅਰ ਕਿਲੋਮੀਟਰ ਜ਼ਮੀਨ ਚੀਨ ਨੂੰ ਦੇ ਹਵਾਲੇ ਕਰ ਦਿੱਤੀ ਔਰ ਇਹ ਕਿਸ ਕਿਸਮ ਦਾ ਪ੍ਰਾਈਮ ਮਿਨਿਸਟਰ ਹੈ ਜਿਹੜਾ ਈਵਨ ਮੂੰਹ ਗੱਲ ਕੱਢਣ ਨੂੰ ਤਿਆਰ ਨਹੀਂ। ਹਾਲਾਂ ਵਿਦਨ ਕੰਟਰੀ ਇਹ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਚਾਈਨਾ ਦੇ ਨਾਲ ਸੰਬੰਧ ਜਿਹੜਾ ਹੁਣ ਨਾਰਮਲ ਨਹੀਂ ਰਹਿਣਗੇ। ਕਿੰਨੀਆਂ ਉਹਨਾਂ ਨੇ ਜਿਹੜਾ ਸੀ ਕਿ ਜੀ ਅਸੀਂ ਉਹਨਾਂ ਦੀਆਂ ਇੰਨੀਆਂ ਐਪਸ ਜਿਹੜੀਆਂ ਨੇ ਉਹ ਉਹਨਾਂ ਤੇ ਪਾਬੰਦੀ ਲਾ ਦਿੱਤੀ ਹੈ। ਉਹਨੇ 200 ਚਾਈਨੀਜ਼ ਐਪ ਇਨਕਲੂਡਿੰਗ ਟਿਕਟੌਕ ਇਸ ਤੇ ਪਾਬੰਦੀ ਹੈ, ਪਰ ਹਕੀਕਤ ਜਿਹੜੀ ਹੈ ਉਹ ਇਸ ਦੇ ਬਿਲਕੁਲ ਉਲਟ ਹੈ। ਹੁਣ ਹਕੀਕਤ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਜਿਹੜਾ ਉਹਨਾਂ ਦਾ ਮਿਨਿਸਟਰ ਆਫ ਸਟੇਟ ਹੈ ਉਹ ਇਲੈਕਟ੍ਰੋਨਿਕਸ ਐਂਡ IT ਰਾਜੀਵ ਚੰਦਰ ਸ਼ੇਖਰ, ਉਹ ਬ੍ਰਿਟਿਸ਼ ਨਿਊਜ਼ਪੇਪਰ ਨੂੰ ਕਹਿੰਦਾ ਹੈ ਤੇ ਕਿ ਗਵਰਨਮੈਂਟ ਵੈਲਕਮਡ ਇਨਵੈਸਟਮੈਂਟ ਫਰਮ ਚਾਈਨਾ, trade with China boomed to record levels in 2020 and 2021.
led by imports of Chinese machinery, while at the same time government has banned more than 200 Chinese apps including TikTok। ਕਿ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਬੈਨ ਕਰ ਰਹੇ ਹਾਂ, 2020 ਤੋਂ ਬਾਅਦ 2021 ਚ ਵੀ ਵਪਾਰ ਵਧਿਆ, ਹੁਣ ਤਾਂ 100 ਬਿਲੀਅਨ ਨੂੰ ਕ੍ਰਾਸ ਕਰ ਗਿਆ। ਔਰ ਇਹ ਸਾਰਾ ਚੱਲ ਕੀ ਰਿਹਾ? ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ 18 ਰਾਉਂਡ ਗੱਲਬਾਤ ਦੇ ਹੋਏ ਜਿਹੜੇ ਚ LAC ਸਿਚੁਏਸ਼ਨ ਦੇ ਉੱਤੇ, ਲੇਕਿਨ ਡੈਮ ਚੌਕ ਔਰ ਡੈਪ ਸੌਂਗ ਦੇ ਵਿੱਚ ਹਾਲਾਤ ਉਹੀ ਬਣੇ ਹੋਏ ਨੇ ਔਰ ਬਾਕੀ ਥਾਵਾਂ ਦੇ ਉੱਤੇ ਵੀ ਕੋਈ ਪ੍ਰੋਗਰੈਸ ਨਹੀਂ ਹੋਈ। ਹੁਣ ਜਿਹੜੀ ਗੱਲ ਨੇ ਇੰਡੀਆ ਨੂੰ ਹੋਰ ਵੀ ਐਮਬੈਰਸ ਕੀਤਾ ਹੈ। ਹਾਲਾਂਕਿ ਪਿਛਲੇ ਹਫਤੇ ਇਹਨਾਂ ਨੇ G20 ਦੀ ਪ੍ਰੈਜ਼ੀਡੈਂਸੀ ਇੰਡੀਆ ਦੇ ਕੋਲ ਹੈ, ਸਤੰਬਰ ਮਹੀਨੇ ਦੇ ਵਿੱਚ ਇਹਨਾਂ ਨੇ ਹੋਣਾ, ਔਰ ਪਿਛਲੇ ਦਿਨਾਂ 'ਚ ਇਹਨਾਂ ਦੇ ਜਿਹੜਾ NSA ਦਾ ਚੀਫ ਅਜੀਤ ਡੋਵਲ ਔਰ ਉਹਨਾਂ ਦਾ ਡਾਇਰੈਕਟਰ ਸੈਂਟਰਲ ਅਫੇਅਰਸ ਕਮਿਸ਼ਨਰ ਚਾਈਨਾ ਕਮਿਊਨਿਸਟ ਪਾਰਟੀ ਦਾ ਵੈਂਗ ਯੀ, ਇਹ ਜੋਹਨਬਰਗਸ ਦੇ ਵਿੱਚ ਮਿਲੇ। ਹੁਣ ਜੋਹਨਬਰਗਸ ਸਾਊਥ ਅਫਰੀਕਾ 'ਚ ਹੈ ਜੀ। ਇੰਡੀਆ ਔਰ ਚਾਈਨਾ ਦਾ ਬ੍ਰਿਕਸ ਦੇ ਵਿੱਚ ਵੀ ਇੱਕੋ ਫੋਰਮ 'ਚ ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ। ਔਰ ਜੋਹਨਬਰਗਸ ਦੀ ਮੀਟਿੰਗ ਦੇ ਵੇਲੇ ਇਹਨੇ ਕਿਹਾ, ਅਜੀਤ ਡੋਵਲ ਨੇ ਬਾਅਦ 'ਚ ਆਪਣੇ ਲੋਕਾਂ ਦੀ ਕੰਜ਼ੰਪਸ਼ਨ ਲਈ, ਕਿ ਅਸੀਂ ਚਾਈਨਾ ਨੂੰ ਕਿਹਾ ਕਿ ਜੀ ਜਦੋਂ ਤੱਕ ਬਾਰਡਰ ਦੇ ਉੱਤੇ ਹਾਲਾਤ ਨਾਰਮਲ ਨਹੀਂ ਹੁੰਦੇ ਬਾਕੀ ਨਾਰਮੈਲਸੀ ਨਹੀਂ ਹੋ ਸਕਦੀ। ਪਰ ਜਿਉਂ ਹੀ ਇਹਨੇ ਗੱਲ ਕਹੀ, ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਕਿਹਾ ਕਿ ਜੀ ਪਿਛਲੇ ਸਾਲ ਜਦੋਂ ਬਾਲੀ ਇੰਡੋਨੇਸ਼ੀਆ, ਕਿਉਂਕਿ G20 ਦਾ ਪਿਛਲਾ ਜਿਹੜਾ ਇਹਨਾਂ ਦੀ ਸਮਿਟ ਹੋਈ ਸੀ ਉਹ ਬਾਲੀ 'ਚ ਹੋਈ ਸੀ, ਉਹਨਾਂ ਦਾ ਆਈਲੈਂਡ ਹੈ ਇੰਡੋਨੇਸ਼ੀਆ ਦਾ, ਤੇ ਉਹਨੇ ਸ਼ੀ ਜਿਨਪਿੰਗ ਨੇ ਕਿਹਾ ਕਿ ਜੀ ਪਿਛਲੀ ਦੇ ਵੇਲੇ ਮੋਦੀ ਨੇ ਨਾਲ ਸਾਡੀ ਜਿਹੜੀ ਗੱਲਬਾਤ ਹੋਈ ਤੇ ਮੋਦੀ ਨੇ ਤਾਂ ਇਹ ਕਿਹਾ ਸੀ ਵੀ ਅਸੀਂ ਜਿਹੜਾ ਨਾਰਮਲ ਕਰਨ ਲਈ ਹਾਲਾਤ ਅੱਗੇ ਗੱਲਬਾਤ ਨੂੰ ਤੋਰਾਂਗੇ। ਹੁਣ ਕਿਉਂਕਿ ਅਜੀਤ ਡੋਵਲ ਹੋਰ ਬਿਆਨ ਦੇ ਕੇ ਆਇਆ, ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਡਿਨਾਈ ਕੀਤਾ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਨਹੀਂ ਹੈ। ਹੁਣ ਉਹ ਕਿ ਵੀ ਜਦੋਂ ਮੋਦੀ ਔਰ ਸ਼ੀ ਜਿਨਪਿੰਗ ਮਿਲੇ ਨੇ ਬਾਲੀ ਦੇ ਵਿੱਚ ਤਾਂ ਕੋਈ ਗੱਲ ਨਹੀਂ ਸੀ ਹੋਈ। ਅਜੇ 2 ਦਿਨ ਪਹਿਲੇ ਉਹਨਾਂ ਦਾ ਅਰਿੰਦਮ ਬਾਗਚੀ ਇਨੀਸ਼ੀਅਲੀ ਉਹਨਾਂ ਦਾ ਫੋਰਨ ਸੈਕਟਰੀ ਕਿਹਾ ਕਿ PM ਐਂਡ ਸ਼ੀ ਐਕਸਚੇਂਜ ਕਰਟਸੀਜ਼ ਐਂਡ ਸਪੋਕ ਆਫ ਦਾ ਨੀਡ ਟੂ ਸਟੈਬਿਲਾਈਜ਼ ਆਵਰ ਬਾਇਲੇਟਰਲ ਰਿਲੇਸ਼ਨਸ। ਵੀ ਆਮ ਜਿਹੜੀਆਂ ਪਲੇਜ਼ੈਂਟਰੀਜ਼ ਐਕਸਚੇਂਜ ਕੀਤੀਆਂ, ਇਸ ਤੋਂ ਬਿਯੋਂਡ ਕੁਛ ਨਹੀਂ ਸੀ। ਲੇਕਿਨ ਜਦੋਂ ਸ਼ੀ ਜਿਨਪਿੰਗ ਨੇ ਕਿਹਾ ਕਿ ਜੀ ਇਹ ਤਾਂ ਗੱਲਬਾਤ ਹੋਈ ਹੈ ਸਾਡੀ ਉਸ ਦੇ ਉੱਤੇ, ਹੁਣ ਅੱਜ ਜਿਹੜਾ ਉਹ ਇੰਡੀਆ ਨੇ ਮੰਨ ਲਿਆ ਕਿ ਭਾਈ PM ਮੋਦੀ, ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਹੈਡ ਡਿਸਕਸਡ ਬਾਰਡਰ ਸਟੇਲਮੇਟ ਐਟ ਬਾਲੀ, ਐਕਨੋਲੇਜਸ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਉਹਨਾਂ ਨੇ ਕਿਹਾ ਕਿ ਜੀ ਹਾਂ ਇਹ ਗੱਲਬਾਤ ਹੋਈ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਆਪਣੀ ਪਬਲਿਕ ਦੀ ਕੰਜ਼ੰਪਸ਼ਨ ਲਈ ਕਿਸ ਲੈਵਲ ਦੀ ਨਫ਼ਰਤ ਚਾਈਨਾ ਦੇ ਖਿਲਾਫ, ਅਮਰੀਕਾ ਨੂੰ ਖੁਸ਼ ਕਰਨ ਲਈ ਕਿਸ ਕਿਸਮ ਦੇ ਕਸੀਦੇ ਇਹਨਾਂ ਦੇ ਹੱਕ 'ਚ ਪੜ ਰਹੇ ਨੇ, ਉਧਰ ਚੀਨ ਦੀ ਬਗਲ 'ਚ ਬੈਠ ਕੇ ਸ਼ੀ ਜਿਨਪਿੰਗ ਦੀ ਉੱਥੇ ਵੀ ਪੂਰੀ ਗਰਮਜੋਸ਼ੀ ਨਾਲ ਉਹ ਗੱਲ ਕਰ ਰਿਹਾ। ਹਾਲਾਂਕਿ ਚਾਈਨਾ ਇਸ ਸਾਰਿਆਂ ਨੂੰ ਸਮਝਦਾ ਹੈ। ਉਹਨਾਂ ਨੇ ਅੱਜ ਅਗੇਨ, ਕਿਉਂਕਿ ਚਾਈਨਾ ਹਮੇਸ਼ਾ ਅਰੁਣਾਚਲ ਪ੍ਰਦੇਸ਼ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਉਹਨੂੰ ਸਾਊਥ ਤਿੱਬਤ ਕਹਿੰਦਾ, ਔਰ ਚਾਈਨਾ ਨੇ ਹੁਣ ਫਿਰ ਜਿਹੜਾ ਅਰੁਣਾਚਲ ਪ੍ਰਦੇਸ਼ ਦੇ ਜਿਹੜੇ ਐਥਲੀਟ ਜਾਂ ਦੂਜੇ ਲੈਂਦੇ ਨੇ ਵੀਜ਼ਾ, ਉਹਨਾਂ ਦੇ ਪਾਸਪੋਰਟ ਤੇ ਵੀਜ਼ਾ ਨਹੀਂ ਲਾਉਂਦੇ, ਉਹ ਸਟੇਪਲ ਕਰਦੇ ਨੇ, ਇਹ ਦੱਸਣ ਲਈ ਕਿ ਅਸੀਂ ਅਰੁਣਾਚਲ ਨੂੰ ਇੰਡੀਆ ਦਾ ਹਿੱਸਾ ਨਹੀਂ ਮੰਨਦੇ। ਸਟੇਪਲਡ ਵੀਜ਼ਾਸ ਫਾਰ ਅਰੁਣਾਚਲ ਐਥਲੀਟਸ ਅਨਐਕਸੈਪਟੇਬਲ। ਐਕਸਟਰਨਲ ਅਫੇਅਰਸ ਮਿਨਿਸਟਰੀ ਐਡਮਿਟਸ ਚਾਈਨਾਜ਼ ਕਲੇਮ that Modi she discussed ties at Bali। ਹੁਣ ਇੱਕ ਪਾਸੇ ਮੰਨਣ ਤੇ ਮਜਬੂਰ ਹੋਏ ਨੇ ਕਿ ਜੀ ਹਾਂ ਇਹ ਸ਼ੀ ਜਿਨਪਿੰਗ ਔਰ ਮੋਦੀ ਨੇ ਗੱਲਬਾਤ ਕੀਤੀ ਸੀ ਜੋਹਨਸਬਰਗ ਦੇ ਵਿੱਚ, ਬਾਲੀ ਦੇ ਵਿੱਚ ਇੰਡੋਨੇਸ਼ੀਆ 'ਚ ਪਿਛਲੇ ਵੇਲੇ, ਜਿਹਨੂੰ ਜੋਹਨਸਬਰਗ 'ਚ ਅਜੀਤ ਡੋਵਲ ਬਿਲਕੁਲ ਡਿਫਰੈਂਟ ਟਰਨ ਦੇ ਰਿਹਾ ਸੀ। ਤੇ ਨਾਲ ਦੀ ਨਾਲ ਟਰਮਿੰਗ ਚਾਈਨਾਜ਼ ਡਿਸੀਜਨ to revive the practice of stapled visas for Indian sports persons from Arunachal Pradesh as unacceptable. India on July 27th lodged a strong protest and said that it would respond suitably after Beijing refused to give normal visas to 3 wushu martial arts athletes। उन्हें wushu कोई गेम है इन्हां दी, मार्शल आर्ट है। अरुणाचल ਦੇ 3 ਖਿਡਾਰੀਆਂ ਨੇ ਜਾਣਾ ਸੀ ਤੇ ਉਹਨਾਂ ਨੇ ਨਾਰਮਲ ਵੀਜ਼ਾ ਨਹੀਂ ਦਿੱਤਾ, ਸਟੇਪਲਡ ਵੀਜ਼ਾ ਦਿੱਤਾ। ਸੋ ਇਹਦਾ ਮਤਲਬ ਹੈ ਵੀ ਚਾਈਨਾ ਵੀ ਜੇ ਇਹ ਡਬਲ ਪਾਸੇ ਖੇਡ ਰਹੇ ਨੇ, ਡਬਲ ਏਜੰਟ ਬਣੇ ਹੋਏ ਨੇ ਅਮਰੀਕਾ ਨਾਲ ਵੀ ਤੇ ਇੱਧਰ ਵੀ, ਤੇ ਚਾਈਨਾ ਵੀ ਇਹਨਾਂ ਨੂੰ ਅੱਖਾਂ ਦਿਖਾ ਰਿਹਾ। ਲੇਕਿਨ ਇਸ ਸਾਰੇ ਚੋਂ ਤੁਸੀਂ ਜਦੋਂ ਦੇਖਦੇ ਹੋ ਕਿ ਵੀ
ਇਹ ਆਪਣੇ ਆਪ ਨੂੰ ਮਜ਼ਹਬੀ ਕਹਿਣ ਵਾਲੇ ਲੋਕ ਹਿੰਦੂਤਵਾ ਔਰ ਜੈ ਸ਼੍ਰੀ ਰਾਮ ਔਰ ਫਲਾਣਾ ਕਿਸ ਕਿਸਮ ਦੇ ਝੂਠੇ ਪਲੱਥੇਬਾਜ਼ ਡਿਸੀਟਫੁਲ ਬੈਕ ਸਟੈਬਰ ਇਹ ਤਾਂ ਆਮ ਇਨਸਾਨ ਦਾ ਵੀ ਜਿਹੜਾ ਲੋਕ ਜਿਹੜਾ ਕੋਈ ਕਿਸੇ ਮਜ਼ਹਬ 'ਚ ਨਾ ਵੀ ਯਕੀਨ ਕਰਦਾ ਹੋਏ ਇੱਕ ਆਮ ਤਾਂ ਈਮਾਨ ਵਾਲੀ ਗੱਲ ਹੁੰਦੀ ਹੈ। ਹੁਣ ਮੈਂ ਅੱਜ ਹੀ ਕਿਤੇ ਪੜ੍ਹ ਰਿਹਾ ਸੀ 10ਵੇਂ ਪਾਤਸ਼ਾਹ ਦੇ ਹੁਕਮਾਂ ਦੇ ਹਵਾਲੇ ਨਾਲ, ਉਹਦੇ 'ਚ ਇੱਕ ਹੁਕਮ ਸੀ ਕਿ ਵੀ ਜਿਹੜਾ ਸਹੁੰ ਖਾਂਦਾ ਹੈ ਕਿਸੇ ਚੀਜ਼ ਦੀ ਉਹਦੇ ਤੇ ਕਦੇ ਇਤਬਾਰ ਨਾ ਕਰੋ। ਹੁਣ ਇਹਦਾ ਮਤਲਬ ਹੈ ਕਿਉਂਕਿ ਸਹੁੰ ਖਾਣ ਦੀ ਲੋੜ ਹੀ ਨਹੀਂ ਹੁੰਦੀ, ਜਦੋਂ ਜਿਹੜਾ ਬੰਦਾ ਈਮਾਨ ਰੱਖਦਾ ਹੈ ਉਹ ਝੂਠ ਬੋਲੇਗਾ ਹੀ ਨਹੀਂ। ਤੇ ਜਿਹੜਾ ਕੋਈ ਸਹੁੰ ਖਾ ਕੇ ਕਹਿੰਦਾ ਜੀ ਮੈਂ ਫਲਾਣੇ ਦੀ ਸਹੁੰ, ਮੈਨੂੰ ਰੱਬ ਦੀ ਸਹੁੰ ਜਾਂ ਕੋਈ ਹੋਰ ਸਹੁੰ, ਮਤਲਬ ਉਹ ਝੂਠ ਬੋਲ ਰਿਹਾ ਵੀ ਉਹਦੇ ਤੇ ਬਿਲਕੁਲ ਇਤਬਾਰ ਨਾ ਕਰੋ। ਤੇ ਇਹ ਤਾਂ ਉਹ ਨੇ ਜਿਹੜੇ ਕਦੇ ਉਹ ਆਟੇ ਦੀਆਂ ਗਾਵਾਂ ਬਣਾ ਕੇ ਤੇ ਗੀਤਾ ਤੇ ਫਲਾਣਾ ਰੱਖ ਕੇ ਸਹੁੰਆਂ ਖਾਣ ਵਾਲੇ। ਔਰ ਅੱਜ ਤੁਸੀਂ ਇਹਨਾਂ ਦਾ ਹਾਲ ਦੇਖੋ, ਹਰ ਫਰੰਟ ਦੇ ਉੱਤੇ ਪੈਰ ਦੇ ਉੱਤੇ ਝੂਠ ਔਰ ਇਹ ਪਲੱਥੇਬਾਜ਼ੀ ਦੇ ਨਾਲ ਅਸੀਂ ਡੀਲ ਕਰ ਰਹੇ ਹਾਂ। ਐਵੇਂ ਨਹੀਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਗਾਂਧੀ ਜਿਹਨੂੰ ਰਾਮ ਰਾਜ ਤੇ ਜਿਹਨੂੰ ਦੇਵਤਾ ਬਣਾਇਆ ਹੋਇਆ, ਉਹਨੇ ਕਿਹਾ ਸੀ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਕਿ ਵੀ ਡਿਸੀਟਫੁਲ ਕਪਟੀ। ਸੋ ਜਦੋਂ ਤੱਕ ਅਸੀਂ ਇਹਨਾਂ ਦੇ ਇਸ ਕਰੈਕਟਰ ਨੂੰ ਨਹੀਂ ਸਮਝਾਂਗੇ ਅਸੀਂ ਇਹਨਾਂ ਤੋਂ ਕੁਝ ਕੱਢ ਨਹੀਂ ਸਕਾਂਗੇ। ਅਦਰਵਾਈਜ਼ ਤਾਂ ਫਿਰ ਇਹਨਾਂ ਤੇ ਕਰੀ ਜਾਓ ਯਕੀਨ ਤੇ ਫਿਰ ਉਹ ਜਿਹੜਾ ਹੱਥ ਛੁਰੀ ਜਗਤ ਕਸਾਈ ਇਹਨਾਂ ਦੇ ਨਾਲ ਤੁਸੀਂ ਡੀਲ ਚੋਂ ਕੀ ਕੱਢ ਲਓਗੇ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪੰਜਾਬ ਵਿੱਚ ਹੜ੍ਹਾਂ ਨੇ ਝੋਨੇ ਦੀ ਫਸਲ ਦੀ ਪਨੀਰੀ ਦੀ ਜਿਹੜੀ ਕਾਫੀ ਤਬਾਹੀ ਕੀਤੀ ਹੈ। ਇਸ ਵੇਲੇ ਇੰਟਰਨੈਸ਼ਨਲ ਮਾਰਕੀਟ ਵਿੱਚ ਚੋਲਾਂ ਦਾ ਜਿਹੜਾ ਭਾਅ ਕਈ ਗੁਣਾ ਵੱਧ ਗਿਆ ਹੈ ਕਿਉਂਕਿ ਭਾਰਤ ਨੇ ਟੋਟਾ ਚਾਵਲ ਦੇ ਐਕਸਪੋਰਟ ਕਰਨ ਤੇ ਪਾਬੰਦੀ ਲਾਈ ਹੈ। ਰੂਸ ਯੂਕਰੇਨ ਜੰਗ ਨੇ ਵੀ ਇੰਟਰਨੈਸ਼ਨਲ ਫੂਡ ਕ੍ਰਾਈਸਿਸ ਪੈਦਾ ਕੀਤਾ ਹੈ। ਕੀ ਇਹ ਤਿੰਨੇ ਵਿਸ਼ੇ ਆਪਸ ਵਿੱਚ ਇੰਟਰਲਿੰਕਡ ਹਨ ਜਾਂ ਫਿਰ ਕੀ ਇਹ ਰੂਸ ਤੇ ਭਾਰਤ ਦੀ ਕੋਈ ਸਾਜ਼ਿਸ਼ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣੇ ਤੋਂ ਰਸਾਵ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕਿ ਸਾਡੇ ਬਹੁਤ ਹੀ ਸਿਆਣੇ ਵਿਊਅਰ ਹਰ ਸਮੱਸਿਆ ਨੂੰ ਮਲਟੀਪਲ ਐਂਗਲਸ ਤੋਂ ਦੇਖਦੇ ਨੇ, ਡਿਫਰੈਂਟ ਐਂਗਲਸ ਤੋਂ ਦੇਖਦੇ ਨੇ। ਹਾਲਾਂ ਜਦੋਂ 3 ਖੇਤੀ ਕਾਨੂੰਨਾਂ ਦੀ ਗੱਲ ਤੁਰੀ ਉਦੋਂ ਜਿਹੜੇ ਸਿੱਖ ਇਸ ਫੀਲਡ ਦੇ ਸਨ ਉਹਨਾਂ ਨੇ ਕਿਹਾ ਕਿ ਵੀ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ, ਕਿਉਂਕਿ ਇਸ ਵੇਲੇ ਸਭ ਤੋਂ ਕੀਮਤੀ ਸ਼ੈ ਜ਼ਮੀਨ ਹੈ। ਜੇ ਬਿਲ ਗੇਟਸ ਅਮਰੀਕਾ ਦੇ ਵਿੱਚ ਲੱਖਾਂ ਏਕੜ ਜ਼ਮੀਨ ਖਰੀਦਣ ਤੇ ਲੱਗਾ ਹੋਇਆ ਤੇ ਇਹ ਅਡਾਨੀਆਂ ਦੀ ਇਨਵੈਸਟਮੈਂਟ ਪੰਜਾਬ ਦੀ ਜ਼ਮੀਨ ਦੇ ਉੱਤੇ ਕੰਟਰੋਲ ਕਰਨਾ, ਉਹਨੂੰ ਜਿਹੜਾ ਕਾਰਪੋਰੇਟ ਸੈਕਟਰ 'ਚ ਬਦਲ ਦੇਣਾ ਔਰ ਆਪਣੀਆਂ ਜ਼ਮੀਨਾਂ 'ਚ ਹੀ ਤੁਹਾਨੂੰ ਮੁਜ਼ਾਰੇ ਬਣਾ ਦੇਣਾ ਜਾਂ ਉਹਨਾਂ ਤੋਂ ਬੇਦਖਲ ਕਰ ਦੇਣਾ। ਔਰ ਉਸ ਸਾਰੇ ਦੇ ਉੱਤੇ ਫਿਰ 1 ਬੈਲਟ 1 ਰੋਡ ਔਰ ਇਸ ਵੇਲੇ ਦੁਨੀਆ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਇੱਕ ਪਾਸੇ ਜਿੱਥੇ ਵਾਟਰ ਕ੍ਰਾਈਸਿਸ ਵੱਡਾ ਕ੍ਰਾਈਸਿਸ ਹੈ ਉੱਥੇ ਫੂਡ ਗ੍ਰੇਨਸ, ਕਿਉਂਕਿ ਆਲਮੋਸਟ 65-70 ਸਾਲ ਦੇ ਵਿੱਚ 2 ਬਿਲੀਅਨ ਤੋਂ 8 ਬਿਲੀਅਨ ਤੱਕ ਦੁਨੀਆ ਦੀ ਆਬਾਦੀ ਹੋਈ ਹੈ। ਔਰ ਜਦੋਂ ਵੀ ਕਿਤੇ ਕੋਈ ਹੁਣ ਕੁਦਰਤੀ ਚੇਂਜਸ ਕਲਾਈਮੇਟ ਚੇਂਜਸ ਦੂਸਰੀਆਂ ਹੋ ਰਹੀਆਂ ਨੇ ਤਾਂ ਫੂਡ ਕ੍ਰਾਈਸਿਸ ਸਭ ਤੋਂ ਵੱਡਾ ਕ੍ਰਾਈਸਿਸ ਹੈ। ਇਸ ਲਈ
ਜਿਹੜੇ ਇਹ ਮਨੀ ਮੇਕਰ ਨੇ, ਵੱਡੇ ਵੱਡੇ ਕਾਰਪੋਰੇਟ ਜਿਨ੍ਹਾਂ 'ਚ ਅਡਾਨੀ ਵਰਗੇ ਲੋਕ ਉੱਥੇ ਨੇ ਔਰ ਇੰਟਰਨੈਸ਼ਨਲੀ ਵੀ, ਉਹ ਇਹ ਦੇਖ ਰਹੇ ਨੇ ਕਿ ਵੀ ਫੂਡ ਦੇ ਉੱਤੇ ਕਿਵੇਂ ਕੰਟਰੋਲ ਕੀਤਾ ਜਾਏ। ਔਰ ਇਹੀ ਕਾਰਨ ਹੈ ਕਿ IMF ਹੋਏ ਜਾਂ UNESCO ਹੋਏ, UN ਦੀਆਂ ਦੂਸਰੀਆਂ ਫੂਡ ਪ੍ਰੋਗਰਾਮ ਸੰਸਥਾਵਾਂ, ਉਹ ਵੀ ਅੱਖ ਰੱਖਦੀਆਂ ਨੇ ਕਿ ਵੀ ਕੋਈ ਕ੍ਰਾਈਸਿਸ ਐਸਾ ਨਾ ਬਣ ਜਾਏ ਜਿਹਦੇ 'ਚ ਕਿ ਜਿਵੇਂ 50ਵੇਂ 60ਵੇਂ 'ਚ ਦੁਨੀਆ ਦੇ ਵਿੱਚ ਭੁੱਖਮਰੀ ਨਾਲ ਲੋਕ ਮਰਦੇ ਸੀ, ਅਕਾਲ ਪੈ ਜਾਂਦੇ ਸੀ ਔਰ ਕੋਈ ਫੂਡ ਨਹੀਂ ਸੀ ਪਹੁੰਚਦਾ। ਹੁਣ ਘੱਟੋ ਘੱਟ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ UN ਇਸ ਲੈਵਲ ਤੱਕ ਤਾਂ ਜ਼ਰੂਰ ਆਪਣੇ ਉਹਨਾਂ ਦੇ ਫੂਡ ਪ੍ਰੋਗਰਾਮ ਹੁੰਦੇ ਨੇ ਕਿ ਪੂਅਰ ਕੰਟਰੀਜ਼, ਉਹ ਅਫਰੀਕਨ ਹੋਣ, ਸਹਾਰਾ ਰੀਜਨ ਦੀਆਂ ਹੋਣ ਜਾਂ ਸਾਊਥ ਅਮਰੀਕਾ ਦੀਆਂ ਹੋਣ, ਉਹਨਾਂ ਤੱਕ ਫੂਡ ਪਹੁੰਚ ਜਾਂਦਾ ਹੈ, ਕੋਈ ਭੁੱਖਮਰੀ ਦੇ ਨਾਲ ਨਹੀਂ ਮਰਦਾ ਹੈ। ਹੁਣ ਇਹਦੇ ਜਿਹੜੀਆਂ 2-3 ਘਟਨਾਵਾਂ ਇਹ ਸਾਰੇ ਪੀਰੀਅਡ 'ਚ ਨਾਲ ਚੱਲ ਰਹੀਆਂ ਨੇ ਔਰ ਉਹਨੂੰ ਜਦੋਂ ਫੂਡ ਕ੍ਰਾਈਸਿਸ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਪੰਜਾਬ ਦੇ ਹੜ੍ਹਾਂ ਦੇ ਨਾਲ ਵੀ, ਤੇ ਫਿਰ ਇਹ ਨਹੀਂ ਹੈ ਕਿ ਵੀ ਹਰ ਚੀਜ਼ ਨੂੰ ਤੁਸੀਂ ਇਹ ਕਹੋ ਜੀ ਇਹ ਕੰਸਪੀਰੇਸੀ ਹੈ। ਲੇਕਿਨ ਜਦੋਂ ਕੁਝ ਚੀਜ਼ਾਂ ਜਿਵੇਂ ਉਹ ਡਕ ਟੈਸਟ ਵਾਂਗ ਹੁੰਦਾ ਹੈ ਕਿ ਵੀ ਕੁਝ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਤਾਂ ਫਿਰ ਉਹਨਾਂ ਨੂੰ ਤੁਸੀਂ ਸਿੰਪਲੀ ਜਿਹੜਾ ਹੈ ਉਹ ਰਿਪ ਆਫ ਵੀ ਨਹੀਂ ਕਰ ਸਕਦੇ ਜਾਂ ਰਿਟ ਆਫ ਵੀ ਨਹੀਂ ਕਰ ਸਕਦੇ ਕਿ ਭਾਈ ਇਹਨਾਂ ਨੂੰ ਟੋਟਲੀ ਇਗਨੋਰ ਕਰੋ। ਹੁਣ ਸਾਡੇ ਵਿਊਅਰ ਬਾਜ ਸਿੰਘ ਹੋਰਾਂ ਨੇ ਸਾਨੂੰ ਲਿਖਤ ਲਿਖੀ ਹੈ, ਉਹਦੇ ਤੇ ਆਧਾਰਿਤ ਹੀ ਮੈਂ ਜਿਹੜੀ ਹੈ ਇਸ ਗੱਲਬਾਤ ਨੂੰ ਕਰ ਰਿਹਾ। ਉਹਦੇ 'ਚ ਉਹਨਾਂ ਨੇ ਫਤਿਹ ਬੁਲਾ ਕੇ ਉਹਨਾਂ ਕਿਹਾ ਤੁਹਾਡੇ ਕੌਮੀ ਕਾਰਜ ਵੱਡਮੁੱਲੇ ਹਨ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ। ਭਾਰਤ ਨੇ ਰਸ਼ੀਆ ਨਾਲ ਯਾਰੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ ਔਰ ਉਹਦਾ ਹੈਡਿੰਗ ਹੈ ਉਹਨਾਂ ਦੀ ਲਿਖਤ ਦਾ, ਰਸ਼ੀਆ ਯੂਕਰੇਨ ਜੰਗ ਤੇ ਪੰਜਾਬ ਦੇ ਹੜ੍ਹ। ਜੀ, ਭਾਰਤ ਨੇ ਰਸ਼ੀਆ ਨਾਲ ਯਾਰੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਰਸ਼ੀਆ ਯੂਕਰੇਨ ਜੰਗ ਤੋਂ ਰਸ਼ੀਆ ਤੇ ਬਹੁਤ ਦਬਾਅ ਹੈ ਅਤੇ ਇਸ ਤੋਂ ਰਸ਼ੀਆ ਨੂੰ ਬਹੁਤ ਘਾਟਾ ਹੋ ਰਿਹਾ ਹੈ। ਉਸ ਦੀ ਆਰਥਿਕਤਾ ਤਬਾਹੀ ਵੱਲ ਨੂੰ ਜਾ ਰਹੀ ਹੈ ਕਿਉਂਕਿ ਦੂਸਰੇ ਪਾਸੇ ਸਾਰੇ ਪੱਛਮੀ ਦੇਸ਼ਾਂ ਦਾ ਜ਼ੋਰ ਰਸ਼ੀਆ ਖਿਲਾਫ ਲੱਗਾ ਹੋਇਆ ਹੈ। ਪੱਛਮੀ ਦੇਸ਼ਾਂ ਨੂੰ ਯੂਕਰੇਨ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣੀ ਜ਼ਿਆਦਾ ਸੌਖੀ ਅਤੇ ਫਾਇਦੇਮੰਦ ਲੱਗੀ ਹੈ, ਤਾਂ ਹੀ ਇਹ ਜੰਗ ਲਮਕ ਰਹੀ ਹੈ। ਉਧਰ ਰਸ਼ੀਆ ਨੇ ਪੱਛਮੀ ਦੇਸ਼ਾਂ ਤੇ ਦਬਾਅ ਪਾਉਣ ਲਈ ਖਾਣ ਵਾਲੀਆਂ ਵਸਤਾਂ ਦੇ ਨਿਰਯਾਤ ਤੇ ਰੋਕ ਲਗਾ ਦਿੱਤੀ ਹੈ ਅਤੇ ਕੋਸ਼ਿਸ਼ ਕੀਤੀ ਹੈ ਕਿ ਯੂਕਰੇਨ ਵੀ ਇਹ ਨਿਰਯਾਤ ਨਾ ਕਰ ਸਕੇ। ਬਿਲਕੁਲ ਠੀਕ ਗੱਲ ਹੈ ਕਿਉਂਕਿ ਦੁਨੀਆ ਦੇ ਵਿੱਚ ਜਿਵੇਂ ਅਸੀਂ ਵੀਟ ਸਪਲਾਈ ਦੀ ਗੱਲ ਕਰਦੇ ਹਾਂ, ਯੂਕਰੇਨ ਵੀ ਵੱਡੇ ਵੀਟ ਐਕਸਪੋਰਟਰਸ ਚੋਂ ਹੈ। ਇਜਿਪਟ ਤੋਂ ਲੈ ਕੇ ਸਾਊਥ ਅਮਰੀਕਾ ਤੱਕ ਕਣਕ ਜਾਂਦੀ ਹੈ, ਪਰ ਉਸ ਦਾ ਰਾਊਟ ਬਲੈਕ ਸੀ ਹੈ, ਕਾਲਾ ਸਮੁੰਦਰ ਜਿਹਨੂੰ ਕਹਿੰਦੇ। ਰਸ਼ੀਆ ਨੇ ਉਹਨੂੰ ਰੋਕਿਆ ਹੋਇਆ ਸੀ। ਪਿਛਲੇ ਸਾਲ ਟਰਕੀ ਨੇ ਇੱਕ ਸਮਝੌਤਾ ਕਰਵਾਇਆ ਰਸ਼ੀਆ ਔਰ ਯੂਕਰੇਨ ਦੇ ਵਿਚਾਲੇ ਕਿ ਵੀ ਜਿਹੜੀ ਕਣਕ ਹੈ, ਤਾਂ ਕਿ ਦੁਨੀਆ ਦੇ ਵਿੱਚ ਫੂਡ ਕ੍ਰਾਈਸਿਸ ਨਾ ਹੋਏ, ਕਿ ਉਸ ਬਲੈਕ ਸੀ ਨੂੰ ਇਸਤੇਮਾਲ ਕਰ ਲੈਣ ਦਿੱਤਾ ਜਾਏ ਯੂਕਰੇਨ ਦੀ ਕਣਕ ਔਰ ਦੂਸਰੇ ਉਹਨਾਂ ਦਾ ਜਿਹੜਾ ਫੂਡ ਸਟਫ ਹੈ ਉਹਦੇ ਐਕਸਪੋਰਟ ਲਈ। ਪਰ ਹੁਣ ਰਸ਼ੀਆ ਨੇ, ਕਿਉਂਕਿ ਰਸ਼ੀਆ ਤੇ ਦਬਾਅ ਬਣਾ ਰਿਹਾ ਹੈ, ਇਹਨਾਂ ਨੇ ਕਲਸਟਰ ਬੰਬਸ ਵੀ ਅਮਰੀਕਾ ਨੇ ਦਿੱਤੇ ਨੇ ਯੂਕਰੇਨ ਨੂੰ। ਰਸ਼ੀਆ ਨੇ ਕਿਹਾ ਜੀ ਦੇ 2-3 ਵਾਰੀ ਰੀਨਿਊ ਹੋਇਆ ਸੀ ਸਮਝੌਤਾ, ਹੁਣ ਅਸੀਂ ਬਲੈਕ ਸੀ ਤੋਂ ਕੋਈ ਯੂਕਰੇਨੀਅਨ ਪ੍ਰੋਡਕਟ ਜਿਹੜਾ ਫੂਡ ਦਾ ਉਹ ਜਾਣ ਨਹੀਂ ਦੇਵਾਂਗੇ। ਉਹਨੇ ਵੀ ਕ੍ਰਾਈਸਿਸ ਪੈਦਾ ਕੀਤਾ। ਰਾਦਰ ਇਸ ਦੇ ਨਾਲ ਈਵਨ ਜਿਹੜੀ ਅਫਰੀਕਾ ਤੱਕ ਪਹੁੰਚਦੇ ਸੀ ਯੂਕਰੇਨ ਦਾ, ਇੱਕ ਪਾਸੇ ਅਸੀਂ ਖਬਰ ਦੇਖਦੇ ਹਾਂ, ਪੁਤਿਨ ਪ੍ਰੋਮਿਸਿਸ ਅਫਰੀਕਨ ਸਮਿਟ that Russia will make maximum efforts to avert a food crisis. Promising Russian food exports to Africa is key to Putin's stated goal of using the summit to bolster ties with continent of 1.3 billion people that is increasingly assertive on the global stage. ਹੁਣ ਅਫਰੀਕਨ ਕੰਟੀਨੈਂਟ ਦੀ 1.3 ਬਿਲੀਅਨ ਆਬਾਦੀ ਹੈ। ਹੁਣ ਜੇ ਯੂਕਰੇਨੀਅਨ ਹੀ ਰਸ਼ੀਆ ਕਹਿ ਰਿਹਾ ਅਸੀਂ ਯਕੀਨੀ ਬਣਾਵਾਂਗੇ ਤੁਹਾਨੂੰ ਦੇਵਾਂਗੇ, ਪਰ ਇੱਧਰ ਇਹ ਹੈ ਕਿ ਵੀ ਬਲੈਕ ਸੀ ਤੋਂ ਜੇ ਉਹ ਬੰਦ ਹੁੰਦਾ ਤੇ ਫੂਡ ਕ੍ਰਾਈਸਿਸ ਪੈਦਾ ਹੋਣਾ ਹੀ ਹੋਣਾ ਹੈ। ਹੁਣ ਜਿਹੜੀ ਗੱਲ ਵੀਰ ਬਾਜ ਸਿੰਘ ਕਹਿ ਰਹੇ ਨੇ ਕਿ ਵੀ ਉਹਨਾਂ ਨੇ ਪੱਛਮੀ ਦੇਸ਼ਾਂ ਤੇ ਦਬਾਅ ਬਣਾਉਣ ਲਈ ਐਕਸਪੋਰਟ ਦੇ ਉੱਤੇ ਪਾਬੰਦੀ ਲਾਈ ਹੈ ਕਿ ਈਵਨ ਯੂਕਰੇਨ ਨੂੰ ਵੀ ਇਹ ਨਹੀਂ ਕਰਨ ਦੇਣਗੇ, ਪਰ ਪੱਛਮੀ ਦੇਸ਼ਾਂ ਤੇ ਦਬਾਅ ਵੀ ਅਜੇ ਪੂਰੀ ਤਰ੍ਹਾਂ ਨਹੀਂ ਪਿਆ ਕਿਉਂਕਿ ਉਹਨਾਂ ਨੂੰ ਕਣਕ, ਝੋਨਾ, ਹੋਰ ਦੇਸ਼ ਜਿਸ ਤਰ੍ਹਾਂ ਭਾਰਤ ਆਦਿ ਤੋਂ ਆ ਜਾਂਦਾ ਹੈ, ਇਸ ਦੇ ਚਲਦਿਆਂ ਹੁਣ ਭਾਰਤ ਨੇ ਰਸ਼ੀਆ ਨਾਲ ਯਾਰੀ ਨਿਭਾਉਣ ਲਈ ਅਤੇ ਆਪਣਾ ਨਿਰਯਾਤ ਰੋਕਣ ਲਈ ਆਪਣੀਆਂ ਫਸਲਾਂ ਆਪ ਤਬਾਹ ਕਰਨੀਆਂ ਸੀ ਤਾਂ ਜੋ ਬਹਾਨਾ ਲਗਾਇਆ ਜਾ ਸਕੇ
ਕਿ ਅਸੀਂ ਅਨਾਜ ਦੀ ਕਮੀ ਦੇ ਕਾਰਨ ਇਸ ਨੂੰ ਬਾਹਰ ਨਹੀਂ ਭੇਜ ਸਕਦੇ। देयर इज अ पॉइंट। ਬਿਲਕੁਲ ਪੁਆਇੰਟ ਇਹ ਹੈ, ਔਰ ਕੱਲ IMF ਨੇ ਵੀ ਜਦੋਂ ਭਾਰਤ ਨੂੰ ਕਿਹਾ, ਹੁਣ ਭਾਰਤ ਦੇ ਵਿੱਚ ਭਾਰਤ ਚੌਲਾਂ ਦਾ, ਜਿਸ 'ਚ ਬਾਸਪਤੀ ਮੇਨ ਹੈ ਔਰ ਦੂਜਾ ਜਿਹਨੂੰ ਟੋਟਾ ਚਾਵਲ ਕਹਿੰਦੇ ਨੇ, ਉਹਦਾ ਨੰਬਰ 1 ਐਕਸਪੋਰਟਰ ਮੁਲਕ ਹੈ। ਸਭ ਤੋਂ ਜ਼ਿਆਦਾ ਐਕਸਪੋਰਟ ਦੁਨੀਆ 'ਚ ਭਾਰਤ ਕਰਦਾ ਚੌਲਾਂ ਦੀ, ਫਿਰ ਵੀਅਤਨਾਮ ਹੈ, ਥਾਈਲੈਂਡ ਹੈ, ਪਾਕਿਸਤਾਨ ਹੈ, ਪਹਿਲੇ 4 ਮੁਲਕਾਂ ਦੇ ਵਿੱਚ। ਅੱਛਾ, ਹੁਣ ਭਾਰਤ ਨੇ ਕੀ ਕੀਤਾ ਕਿ ਜਿਹੜਾ ਟੋਟਾ ਚਾਵਲ ਹੈ ਉਸ ਦੀ ਐਕਸਪੋਰਟ ਦੇ ਉੱਤੇ 25% ਪਾਬੰਦੀ ਲਾ ਦਿੱਤੀ। ਕਹਿੰਦੇ ਉਹਨਾਂ ਨੇ ਕਿਹਾ ਜੀ ਸਾਡੀ ਡੋਮੈਸਟਿਕ ਮਾਰਕੀਟ ਪ੍ਰਾਈਸ ਵੱਧ ਗਏ ਨੇ, ਔਰ ਦੂਜਾ ਉਹਦਾ ਨਤੀਜਾ ਇਹ ਹੋਇਆ ਸੀ, ਕੱਲ ਵੀ ਜ਼ਿਕਰ ਕੀਤਾ ਸੀ, ਕਿ ਅਮਰੀਕਾ UK ਤੋਂ ਲੈ ਕੇ ਇੱਥੇ ਸਾਰੇ ਸਟੋਰਾਂ ਤੇ ਮੁੱਕ ਗਏ ਚੌਲ, 4-4 ਗੁਣਾ ਕੀਮਤਾਂ, ਆਟਾ ਵੀ ਨਾਲ ਦੀ ਨਾਲ, ਉਹ ਆਟਾ ਵੀ ਵਿੱਚ ਹੀ ਆ ਗਿਆ। ਹੁਣ IMF ਨੇ ਵੀ ਕੱਲ ਭਾਰਤ ਨੂੰ ਕਿਹਾ ਵੀ ਅਸੀਂ ਜਵਾਬੀ ਕਾਰਵਾਈ ਕਰਾਂਗੇ, ਔਰ ਇਸ ਦੇ ਨਾਲ ਨਾਲ ਇਹ ਲੱਗਦਾ ਹੈ ਕਿ ਵੀ ਹੋ ਸਕਦਾ ਹੈ, ਜਿਹੜੀ ਗੱਲ ਬਾਜ ਸਿੰਘ ਹੋਰਾਂ ਨੇ ਵੀ ਕਹੀ, ਕਿ ਰਸ਼ੀਆ ਨੇ ਭਾਰਤ ਨੂੰ ਯੂਜ਼ ਕੀਤਾ ਹੈ ਫੂਡ ਪ੍ਰੈਸ਼ਰ ਅੱਗੋਂ ਬਿਲਡ ਕਰਨ ਦੇ ਲਈ। ਹੁਣ ਇਹਦਾ ਹੜਾਂ ਨਾਲ ਕੀ ਸੰਬੰਧ ਹੈ, ਉਸ ਦੇ ਉੱਤੇ ਕਹਿੰਦੇ ਨੇ ਕਿ ਹੁਣ ਇਸ ਦੇ ਚੱਲਦੇ ਆ, ਹੁਣ ਭਾਰਤ ਨੇ ਰਸ਼ੀਆ ਨਾਲ ਯਾਰੀ ਨਿਭਾਉਣ ਲਈ ਅਤੇ ਆਪਣਾ ਨਿਰਯਾਤ ਰੋਕਣ ਲਈ ਆਪਣੀਆਂ ਫਸਲਾਂ ਆਪ ਤਬਾਹ ਕਰਨੀਆਂ ਸੀ, ਤਾਂ ਜੋ ਬਹਾਨਾ ਲਗਾਇਆ ਜਾ ਸਕੇ ਕਿ ਅਸੀਂ ਅਨਾਜ ਦੀ ਕਮੀ ਦੇ ਕਾਰਨ ਇਹਨੂੰ ਬਾਹਰ ਨਹੀਂ ਭੇਜ ਸਕਦੇ। ਇਸ ਮਕਸਦ ਲਈ ਪੰਜਾਬ ਵਿੱਚ ਹੜ੍ਹ ਲਿਆਉਣਾ ਭਾਰਤ ਲਈ ਬਹੁਤ ਲਾਹੇਵੰਦ ਦਾ ਸੌਦਾ ਸੀ। ਹੁਣ ਇਹ ਹੈ ਕਨੈਕਸ਼ਨ ਕਿ ਵੀ ਇਸ ਐਕਸਕਿਊਜ਼ ਦੇ ਨਾਲ ਜਿਹੜਾ ਉਹਨਾਂ ਨੇ ਕੀਤਾ, ਇਸ ਦੇ ਨਾਲ ਕਈ ਨਿਸ਼ਾਨੇ ਫੁੰਡੇ ਗਏ। ਹੁਣ ਇਹਨਾਂ ਚੌਲ ਬਾਹਰ ਭੇਜਣ ਤੇ ਪਾਬੰਦੀ ਲਾਈ ਹੈ, ਇਸ ਤੇ IMF ਨੇ ਭਾਰਤ ਨੂੰ ਕਿਹਾ, ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਜ਼ਿਆਦਾ ਹੁਣ ਵਿਸਤਾਰ 'ਚ ਨਹੀਂ, ਤੁਸੀਂ ਸਮਝ ਹੀ ਗਏ ਹੋਵੋਗੇ। ਲਾਗੋਂ ਦੇਖੀਏ ਤਾਂ ਇਹ ਸਭ ਅਲੱਗ-ਅਲੱਗ ਲੱਗਦਾ ਹੈ, ਪਰ ਜਦ ਦੂਰੋਂ ਦੇਖੀਏ ਤਾਂ ਇਹ ਸਭ ਇੱਕ ਦੂਸਰੇ ਨਾਲ ਜੁੜਿਆ ਲੱਗਦਾ ਹੈ। ਲੁਕਸ ਲਾਈਕ ਏ ਥਿਓਰੀ ਆਫ ਕੇਓਸ। ਹੁਣ ਮੈਂ ਜਦੋਂ ਇਹਨਾਂ ਦੀ ਬਾਜ ਸਿੰਘ ਹੋਰਾਂ ਦੀ ਲਿਖਤ ਆਈ ਤੇ ਅੱਜ ਦੀ BBC ਪੰਜਾਬੀ ਨੇ ਇੱਕ ਸਟੋਰੀ ਇਸ ਵਿਸ਼ੇ ਤੇ ਕੀਤੀ, ਹਾਲਾਂ ਅੰਦਰ ਕੰਟੈਂਟ ਦੇਣ ਵੇਲੇ ਤਾਂ ਪੰਜਾਬ ਵਾਲੇ ਫੈਕਟਰ ਨੂੰ ਥੋੜਾ ਦੱਬ ਲਿਆ, ਪਰ ਇਹਦੀ ਹੈਡਲਾਈਨ ਆਪਣੇ ਆਪ 'ਚ ਦੱਸਦੀ ਹੈ ਵੀ ਇਹ ਕਨੈਕਸ਼ਨ ਬਣਦਾ ਹੈ। ਭਾਰਤ ਨੇ ਚੌਲਾਂ ਦੀ ਬਰਾਮਦਗੀ ਤੇ ਲਾਈ ਪਾਬੰਦੀ, ਅਮਰੀਕਾ ਤੱਕ ਅਸਰ, ਕੀ ਪੰਜਾਬ ਦੇ ਹੜ੍ਹਾਂ ਨਾਲ ਵੀ ਹੈ ਕੋਈ ਸਬੰਧ? ਦੇਖੋ ਹੁਣ ਜੇ BBC ਦਾ ਜਰਨਲਿਸਟ ਪਾਇਲ ਭੁਇਨ ਜਿਹਦਾ ਨਾਂ ਹੈ, ਉਹਨੂੰ ਇਹ ਲੱਗਦਾ ਹੈ ਵੀ ਇਹ ਹੜ੍ਹਾਂ ਦੇ ਨਾਲ ਵੀ ਕਨੈਕਸ਼ਨ ਹੋ ਸਕਦਾ ਹੈ, ਇਹ ਵੀ ਹੈ। ਸੋ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਜਿਵੇਂ ਫੂਡ ਐਜ਼ ਏ ਵੈਪਨ ਰਸ਼ੀਆ ਵਰਤ ਰਿਹਾ ਹੈ ਯੂਕਰੇਨ ਨੂੰ ਸਬਡਿਊ ਕਰਨ ਦੇ ਲਈ ਕਿ ਜੀ ਬਲੈਕ ਸੀ ਤੋਂ ਅਸੀਂ ਹੋਣ ਨਹੀਂ ਦੇਣਾ, ਉਧਰ ਇੰਡੀਆ ਚੌਲਾਂ ਦਾ ਜਿਹਦੇ 'ਚ ਨੰਬਰ 1 ਉਸ ਦੀ ਐਕਸਪੋਰਟ ਹੈ, ਉਹ ਹਾਲਾਂ ਉਹਨਾਂ ਦੇ 2.5 ਗੁਣਾ ਸਟਾਕ ਪਿਆ ਹੋਇਆ FCI, ਔਰ ਦੂਜੇ 'ਚ ਕੋਈ ਰੀਜ਼ਨ ਨਹੀਂ ਹੈ, ਪਰ ਇਹ ਕਿਤੇ ਨਾ ਕਿਤੇ ਇੱਕ ਪਾਸੇ ਹੋਲਡਰ ਨੇ, ਵਪਾਰੀ ਨੇ, ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ। ਲੇਕਿਨ ਦੂਸਰੇ ਪਾਸੇ ਪੰਜਾਬ ਦੇ ਵਿੱਚ, ਕਿਉਂਕਿ ਜਦੋਂ ਇਹ ਹੜ੍ਹ ਆਏ ਨੇ, ਇਹ ਉਹ ਪੀਰੀਅਡ ਹੈ ਜਦੋਂ ਕਿ ਝੋਨੇ ਦੀ ਪਨੀਰੀ ਲਾਈ ਜਾਂਦੀ ਹੈ, ਔਰ ਝੋਨਾ ਇੱਕ ਐਸਾ ਉਹਦੇ 'ਚ ਤੁਸੀਂ ਐ ਨਹੀਂ ਸੁੱਟ ਦਿੰਦੇ ਜਿਵੇਂ ਕਿ ਬੀਜ ਸੁੱਟੀ ਦਾ, ਉਹ ਪਹਿਲਾਂ ਉਹਦੀ ਪਨੀਰੀ ਹੁੰਦੀ ਹੈ, ਉੱਥੋਂ ਫਿਰ ਉਖਾੜ ਕੇ ਜਿਹੜਾ ਉਹਨਾਂ ਨੂੰ ਦੂਸਰੇ ਥਾਂ ਤੇ ਪਨੀਰੀ ਜਿਹੜਾ ਹੈ ਉਹ ਲਾਇਆ ਜਾਂਦਾ ਹੈ, ਔਰ ਉਸ ਨੂੰ ਵਕਤ ਲੱਗਦਾ ਹੈ। ਕੁਝ ਥਾਵਾਂ ਨੇ ਭਾਰਤ ਦੀਆਂ ਸਾਊਥ ਦੀਆਂ ਸਟੇਟਾਂ ਜਿਹੜੀਆਂ ਨੇ, ਕੇਰਲਾ ਜਾਂ ਦੂਸਰੇ 'ਚ, ਉਹਦੇ 'ਚ ਵਿੰਟਰ ਦੇ ਵਿੱਚ ਜਿਹੜਾ ਹੈ ਉਹ ਝੋਨਾ ਲਾਇਆ ਜਾਂਦਾ। ਉਹ 2 ਇਸ ਦੀਆਂ ਟਾਈਮਿੰਗਸ ਨੇ। ਸੋ ਇਹ ਅਸੀਂ ਆਪਣੇ ਵਿਊਅਰਸ ਤੇ ਛੱਡਦੇ ਹਾਂ ਕਿ ਭਾਈ ਇਹਨੂੰ, ਇਸ ਕਨੈਕਸ਼ਨ ਨੂੰ ਕਿਵੇਂ ਦੇਖਦੇ ਨੇ, ਪਰ ਮੈਂ ਸਮਝਦਾ ਕਿ ਇਸ ਨੂੰ ਇੰਟਰਲਿੰਕ ਕਰਨਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਬਣਦਾ ਹੈ। ਇਹ ਬਿਲਕੁਲ ਸਿਰਫ ਕੰਸਪੀਰੇਸੀ ਥਿਊਰੀ ਨਹੀਂ ਹੈ, ਇਸ ਦੇ ਵਿੱਚ ਕੁਝ ਵਜਨ ਵੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਨਾਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੋਸ਼ਲ ਪਾਰਟੀ ਦੇ ਜਨਰਲ ਸੈਕਟਰੀ ਸਵਾਮੀ ਪ੍ਰਸ਼ਾਦ ਮੌਰੀਆ ਨੇ ਬਨਾਰਸ ਦੀ ਗਿਆਨ ਵਿਆਪੀ ਮਸਜਿਦ ਦੇ ਸਰਵੇ ਨੂੰ ਲੈ ਕੇ ਇੱਕ ਵਿਸ਼ੇਸ਼ ਟਿੱਪਣੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਜਿਹੜੇ ਅਖੌਤੀ ਪ੍ਰਾਚੀਨ ਮੰਦਰ ਬੁੱਧ ਧਰਮ ਦੇ ਮੱਠਾਂ ਨੂੰ ਢਾਹ ਕੇ ਬਣਾਏ ਗਏ ਹਨ, ਫਿਰ ਇਹਨਾਂ ਦਾ ਵੀ ਸਰਵੇ ਹੋਣਾ ਚਾਹੀਦਾ ਹੈ। ਔਰ ਨਾਲ ਹੀ ਆਪਾਂ ਇਸ ਤੇ ਵਿਚਾਰ ਚਰਚਾ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ YouTube ਤੇ ਉੱਪਰ ਮੈਸੇਜ ਨੇ ਉਹ ਵੀ ਆਪਾਂ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣੀ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 6 ਦਸੰਬਰ 1992 ਨੂੰ ਹਿੰਦੂ ਤਵੀਆਂ ਨੇ ਬਾਬਰੀ ਮਸਜਿਦ ਢਾਈ ਸੀ ਤੇ ਉਦੋਂ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਨਾਰਾ ਵੀ ਇਹਨਾਂ ਨੇ ਗੁੰਜਾਇਆ ਸੀ, ਇਹ ਤੋਂ ਪਹਿਲੀ ਝਾਂਕੀ ਹੈ ਮਥੁਰਾ ਕਾਂਸ਼ੀ ਬਾਕੀ ਹੈ। ਸੋ ਕਾਂਸ਼ੀ ਦੇ ਵਿੱਚ ਗਿਆਨ ਵਿਆਪੀ ਮਸਜਿਦ ਹੈ, ਬੜੀ ਪੁਰਾਣੀ, ਔਰ ਇਹ ਉਹਨਾਂ ਨੇ ਉਦੋਂ ਹੀ ਹਿੰਦੂ ਤਵੀਆਂ ਨੇ ਐਲਾਨਿਆ ਸੀ ਕਿ ਅਸੀਂ ਇੱਕ ਵਾਰ ਬਾਬਰੀ ਮਸਜਿਦ ਤੇ ਕਬਜ਼ਾ ਕਰ ਲਈਏ, ਇੱਥੇ ਮੰਦਰ ਬਣਾ ਲਈਏ, ਫਿਰ ਮਥੁਰਾ ਔਰ ਬਨਾਰਸ ਦੀਆਂ ਮਸਜਿਦਾਂ ਨੂੰ ਵੀ ਢਾਹ ਕੇ ਮੰਦਰ ਬਣਾਵਾਂਗੇ। ਔਰ ਗਿਆਨ ਵਿਆਪੀ ਮਸਜਿਦ ਦੇ ਮਾਮਲੇ ਨੂੰ ਜਿਵੇਂ ਇਲਾਹਾਬਾਦ ਹਾਈ ਕੋਰਟ ਰਾਹੀਂ ਸੁਪਰੀਮ ਕੋਰਟ ਨੇ ਵਾਪਸ ਇਲਾਹਾਬਾਦ ਹਾਈ ਕੋਰਟ ਨੂੰ ਭੇਜਿਆ ਔਰ ਇਹ ਕਿਹਾ ਗਿਆ ਕਿ ਜੀ ਪਹਿਲਾਂ ਤਾਂ ਜਿਹੜਾ ਵਜ਼ੂ ਕਰਨ ਲਈ ਥਾਂ ਹੁੰਦੀ ਹੈ ਜੀ, ਇਹ ਸ਼ਿਵਲਿੰਗ ਹੈ ਇੱਥੇ। ਹੁਣ ਜਿਹੜਾ ਆਰਡਰ ਇਲਾਹਾਬਾਦ ਹਾਈ ਕੋਰਟ ਨੇ ਕੀਤਾ ਕਿ ਜੀ ਉੱਥੇ ਸਰਵੇ ਕਰਵਾਇਆ ਜਾਏ, ਜਿਹੜਾ ਬਾਕੀ ਹਿੱਸਾ ਉਹਦੇ 'ਚ ਕਿ ਵੀ ਉੱਥੇ ਕਦੇ ਮੰਦਰ ਤਾਂ ਨਹੀਂ ਸੀ ਦੂਜਾ। ਸੋ ਇਹ ਜਿਵੇਂ ਉਹਨਾਂ ਨੇ ਬਾਬਰੀ ਮਸਜਿਦ ਦੇ ਮਾਮਲੇ 'ਚ ਅਦਾਲਤਾਂ 'ਚ ਇੱਧਰ ਉੱਧਰ ਅਲਟੀਮੇਟਲੀ ਇਹਨਾਂ ਨੇ ਅਦਾਲਤਾਂ ਤੋਂ ਵੀ ਮਨ ਪਾਉਂਦੇ ਜੋ ਨੇ ਉਹ ਫੈਸਲੇ ਕਰਵਾਉਂਦੇ ਨੇ। ਹੁਣ ਇਸ ਦੇ ਉੱਤੇ ਅੱਜ ਬੜੀ ਦਿਲਚਸਪ ਟਿੱਪਣੀ ਸੋਸ਼ਲਿਸਟ ਪਾਰਟੀ ਜਿਹੜੀ ਜ਼ਾਹਰ ਹੈ ਕਿ ਵੀ ਅਖਿਲੇਸ਼ ਯਾਦਵ ਔਰ ਮੁਲਾਇਮ ਸਿੰਘ ਯਾਦਵ ਜੀ ਦੀ ਡੈਥ ਹੋ ਗਈ, ਉਹਦੀ ਹੈ ਪਾਵਰਫੁਲ, ਉਹਨਾਂ ਦੇ MP ਵੀ ਨੇ, ਵਿਧਾਨ ਸਭਾ 'ਚ ਵੀ ਮੇਨ ਆਪੋਜੀਸ਼ਨ ਪਾਰਟੀ ਹੈ। ਉਹਨਾਂ ਦੇ ਜਨਰਲ ਸੈਕਟਰੀ ਨੇ ਸੋਸ਼ਲਿਸਟ ਪਾਰਟੀ ਦੇ ਸਵਾਮੀ ਪ੍ਰਸ਼ਾਦ ਮੌਰੀਆ, ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਹੈ। ਔਰ ਹਾਲਾਂਕਿ ਸਵਾਮੀ ਪ੍ਰਸ਼ਾਦ ਮੌਰੀਆ ਕਾਫੀ ਆਊਟਸਪੋਕਨ ਹੈ। ਕੁਝ ਮਹੀਨੇ ਪਹਿਲਾਂ ਇਹਨਾਂ ਨੇ ਰਾਮਚਰਿਤ ਮਾਨਸ, ਜਿਹਨੂੰ ਤੁਲਸੀ ਰਾਮਾਇਣ ਕਹਿੰਦੇ ਨੇ, ਉਹਦੇ ਤੇ ਉਹਨਾਂ ਨੇ ਸਵਾਲ ਚੁੱਕਿਆ ਸੀ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਹਾਡੀ ਜਿਹਨੂੰ ਰਾਮਾਇਣ ਕਹਿੰਦੇ ਹੋ ਤੁਸੀਂ, ਇਹ ਤਾਂ ਸਾਡੀ ਰੋਜ਼ ਤੁਸੀਂ ਜਦੋਂ ਇਹਨੂੰ ਪੜ੍ਹਦੇ ਹੋ ਤੁਸੀਂ ਸਾਨੂੰ ਗਾਲਾਂ ਕੱਢਦੇ ਹੋ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਢੋਲ ਢੋਰ ਸ਼ੂਦਰ ਪਸ਼ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਕਿ ਭਈ ਇਹ ਢੋਲ ਨੂੰ ਵੀ ਕੁੱਟੋ, ਢੋਰ ਨੂੰ ਵੀ ਕੁੱਟੋ, ਸ਼ੂਦਰ ਨੂੰ ਵੀ ਮਾਰੋ, ਜਨਾਨੀ ਨੂੰ ਵੀ ਕੁੱਟੋ, ਕਿ ਭਈ ਇਹ ਹੈ ਵੀ ਇਹ ਬੰਦ ਕਰੋ, ਅਸੀਂ ਸਾੜਾਂਗੇ ਤੁਹਾਡੀ ਇਸ ਖੁਦਾ। ਉਹਨੂੰ ਲੈ ਕੇ ਬੜਾ ਰੌਲਾ ਪਿਆ ਸੀ। ਪਰ ਗਿਆਨ ਵਿਆਪੀ ਮਸਜਿਦ ਨੂੰ ਲੈ ਕੇ ਜਿਵੇਂ ਦਾ ਇਹ ਡਰਾਮੇਬਾਜ਼ੀ ਹੁਣ ਅਦਾਲਤਾਂ ਕਰ ਰਹੀਆਂ ਨੇ, ਉਹਦੇ 'ਚ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਿ many Hindu temples presently in India were Buddhist religious places in the past, adding that such Hindu temples were built by demolishing Buddhist monasteries and temples, and if the survey is taking place it should also be surveyed what was before the Hindu temple। ਉਹਨੇ ਕਿਹਾ ਜੀ ਇਹ ਤੁਸੀਂ ਹੁਣ ਮਸੀਤਾਂ ਨੂੰ ਲੱਗੇ ਹੋ, ਜਿਹੜੇ ਤੁਹਾਡੇ ਸਾਰੇ ਬਹੁਤੇ ਪ੍ਰਾਚੀਨ ਮੰਦਰ ਔਰ ਫਲਾਣੇ ਤੁਸੀਂ ਕਲੇਮ ਕਰਦੇ ਹੋ, ਇਹ ਤੁਸੀਂ ਬੁੱਧ ਧਰਮ ਦੇ ਮੱਠਾਂ ਨੂੰ ਢਾਹ ਕੇ ਬਣਾਏ ਹੋਏ ਨੇ, ਤੇ ਜੇ ਇਹ ਕਿਸੇ ਚੀਜ਼ ਦਾ ਸਰਵੇ ਹੋਣਾ ਚਾਹੀਦਾ ਤੇ ਇਹ ਮੰਦਰਾਂ ਦਾ ਵੀ ਸਰਵੇ ਹੋਣਾ ਚਾਹੀਦਾ ਵੀ ਇਸ ਤੋਂ ਪਹਿਲਾਂ ਇੱਥੇ ਬੁੱਧਿਜ਼ਮ ਦੇ ਜਿਹੜੇ ਨੇ ਉਹ ਮੱਠ ਐਗਜ਼ਿਸਟ ਕਰਦੇ ਸੀ। ਉਹਨੇ ਫਿਰ ਕਿਹਾ ਕਿ ਭਾਵੇਂ ਦਾ ਮੈਟਰ ਗਿਆਨ ਵਿਆਪੀ ਇਸ਼ੂਜ਼ ਅੰਡਰ ਕੰਸੀਡਰੇਸ਼ਨ ਦਾ ਕੋਰਟ, ਇਟ ਵਿਲ ਨਾਟ ਬੀ ਰਾਈਟ ਟੂ ਕਮੈਂਟ ਓਵਰ ਇਟ, ਬਟ if the survey is taking place it should also be surveyed what was before the Hindu temple. I believe most of the present Hindu temples were Buddhist religious places like temples, monasteries or learning centers. The Hindu temples have been constructed after demolishing them, said Mr. Maurya, a former UP minister. मैं समझदा भी उत्थों दे सेटअप च इस किस्म दी गल कहना हिम्मत दर्शांदा है। पर जो गल मिस्टर मौर्या ने कही हिस्टोरिकल ट्रूथ है कि उन्होंने जो अज भी तो जेडे जिन्होंने प्राचीन हिंदू मंदिर और हिंदू भवन कला और हिंदू वस्तु शास्त्र कह के सौदा बेचते हैं, एक्चुअली ये सारा ही बुद्धिज़म के ईरा नाल है। तो जदों शंकरा के जमाने च इन्हां ने शास्त्र ते शस्त्र दोनों का इस्तेमाल करके बुद्ध धर्म का उत्थों सफाया किया, लखां बुद्ध ही जिउंदे साड़े दरिया दे विच डोबे और उन्हां दे मठ और जिहड़े स्तूपे और दूजे ने उन्होंने मंदिरां दे विच कन्वर्ट किया। ये एक हकीकत है और असीं कंक्लूजन च कुछ मैसेजेस जरूर लवांगे। हालांकि फेसबुक ते सानू ब्लॉक किया होया है, इसलिए हुण साडे वीर भैणां जिहड़े यूट्यूब ते आउंदे ने उन्हां दी गिणती ज़्यादा है, पर असीं फिर भी
ਹਾਲਾਂ ਜਿਵੇਂ ਮੈਂ ਕਿਹਾ ਵੀ ਅਸੀਂ ਇਨਕਰੇਜ ਕਰਦੇ ਹਾਂ ਵੀ ਤੁਸੀਂ ਈਮੇਲ ਲਿਖੋ sos@tv84.tv ਤੇ, ਕਿਉਂਕਿ ਉਹਦੇ ਨਾਲ ਸਾਨੂੰ ਮੌਕਾ ਵੀ ਬਣੇਗਾ, ਅਸੀਂ ਇਸ ਸੈਗਮੈਂਟ ਨੂੰ ਇਸ ਡਿਸਕਸ਼ਨ ਲਈ ਰੱਖ ਸਕਦੇ ਹਾਂ। ਜਿਵੇਂ ਵੀਰ ਬਾਜ ਸਿੰਘ ਹੋਰਾਂ ਨੇ ਲਿਖਿਆ ਹੈ, ਹੋਰ ਵੀ ਸਾਨੂੰ 1-2 ਈਮੇਲਸ ਆਈਆਂ ਨੇ, ਪਰ ਫਿਰ ਵੀ ਅਸੀਂ ਜਿਹੜੇ ਕੁਛ ਨਾਂ ਲੈ ਸਕਦੇ ਹਾਂ। ਜਿਹਦੇ 'ਚ ਗੁਰਨੇਕ ਨਿੱਜਰ ਉਹ ਕਹਿੰਦੇ ਨੇ ਆਪ ਸਭਨਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਜ਼ੁਬੇਰ ਯਾਕੂਬ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਛਾਏ ਹੋਏ ਨੇ, ਉਹਨਾਂ ਨੇ ਬਹੁਤ ਸਾਰੇ ਸਪੋਰਟ ਦੇ ਮੈਸੇਜ ਔਰ ਨਾਲ ਦੀ ਨਾਲ ਪੰਜਾਬੀ ਗੀਤ ਵੀ ਉਹਨਾਂ ਨੇ ਮੁੰਡਿਆ ਸਿਆਲਕੋਟੀਆ, ਕਿਉਂਕਿ ਸਿਆਲਕੋਟ ਤੋਂ ਸਾਡੇ ਵੀਰ ਜਿਹੜੇ ਨੇ ਉਹਨਾਂ ਨੇ ਆਪਣੀ ਪਛਾਣ ਦਿੱਤੀ ਹੈ। ਸਿਆਲਕੋਟ ਇੱਕ ਜ਼ਬਰਦਸਤ ਸ਼ਹਿਰ ਹੈ, ਉਹਨਾਂ ਦੀ ਇੱਕ ਆਪਣੀ ਤਹਿਜ਼ੀਬ ਹੈ। ਔਰ ਗੁਰਚੇਤ ਸਿੰਘ ਸੇਖੋਂ ਉਹਨਾਂ ਨੇ ਫਤਿਹ ਵੀ ਬੁਲਾਈ ਔਰ ਉਹਨਾਂ ਨੇ ਕਿਹਾ ਵੀ ਭਗਵੰਤ ਮਾਨ ਕੇਂਦਰ ਨਾਲ ਰਲ ਕੇ ਲਾਈਫ ਕੇਅਰ ਸੈਂਟਰ ਸਾਨੂੰ ਬਹੁਤ ਕੁੱਟਿਆ। ਅੱਛਾ, ਇਹਨਾਂ ਨੇ ਕੋਈ ਆਪਣੀ ਘਟਨਾ ਦਿੱਤੀ ਹੈ। ਇਹ ਘਟਨਾ 23 ਜਨਵਰੀ 2023 ਦੀ ਹੈ। ਅਸੀਂ ਖਾਲਸਾ ਸਰਕਾਰ ਖਾਲਿਸਤਾਨ ਦੀ ਆਜ਼ਾਦ ਮੁਲਕ ਦੀ ਗੱਲ ਕਰਦੇ ਹਾਂ ਔਰ ਅਸੀਂ ਗੁਰਪਤਵੰਤ ਸਿੰਘ ਪੰਨੂ ਦੇ ਹੱਕ 'ਚ ਹਾਂ। ਸੋ ਇਹ ਤੁਸੀਂ ਜੇ ਗੁਰਚਾਰ ਸਿੰਘ ਸੇਖੋਂ ਜੀ ਜਿਸ ਘਟਨਾ ਦਾ ਤੁਸੀਂ ਜ਼ਿਕਰ ਕੀਤਾ, ਜੇ ਤੁਸੀਂ ਡਿਟੇਲ ਲਿਖੋਗੇ ਤੇ ਅਸੀਂ ਉਸ ਨੂੰ ਸਾਂਝੇ ਵੀ ਕਰਾਂਗੇ। ਅਮਰਜੀਤ ਸੈਣੀ, ਬਲਕਾਰ ਸਿੰਘ ਕਹਿੰਦੇ ਨੇ ਕਿ ਅੱਜ ਕਈ ਦਿਨਾਂ ਬਾਅਦ ਬਾਬਾ ਜੀ ਉਹਨਾਂ ਦੇ ਦਰਸ਼ਨ ਹੋਏ। ਬਾਬਾ ਜੀ ਅਸੀਂ ਤਾਂ ਸਰਕਾਰਾਂ ਨੇ ਕੁਝ ਰੱਬ ਨੇ ਮਾਰ ਦਿੱਤੇ। ਚਲੋ ਗੁਰੂ ਦੇ ਭਾਣੇ 'ਚ ਵੀ ਕੁਝ ਵਾਪਰਦਾ, ਪਰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹੀ ਸਿੱਖ ਦੇ ਹਿੱਸੇ ਗੁਰੂ ਨੇ ਸਾਨੂੰ ਚੜ੍ਹਦੀ ਕਲਾ ਦਿੱਤੀ ਹੈ। ਔਰ ਬਹੁਤ ਸਾਰਾ ਜਿਵੇਂ ਪਲਵਿੰਦਰ ਸਿੰਘ ਕਹਿੰਦੇ ਨੇ ਦੁਸ਼ਮਣ ਬਹੁਤ ਵੱਡਾ ਅਕਿਰਤਕਾਣ ਹੈ। KS ਢਿੱਲੋਂ ਖਾਲਿਸਤਾਨ ਜ਼ਿੰਦਾਬਾਦ। ਔਰ ਮੈਂ ਹੁਣ ਗੁਰਮੇਲ ਸਿੰਘ ਐਜ਼ ਯੂਜੂਅਲ ਉਹਨਾਂ ਨੇ ਸ਼ੁਕਰੀਆ ਵੀ ਤੁਹਾਨੂੰ ਵੀ ਫਤਿਹ ਬੁਲਾਈ ਹੈ ਔਰ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਭਾਈ ਅਸੀਂ ਕੌਮ ਦੇ ਲਈ ਕੁਝ ਕਰ ਪਾ ਰਹੇ ਹਾਂ। ਔਰ ਬਾਕੀ ਵੀ ਫਿਰ ਜ਼ਿੰਦਾਬਾਦ ਹੀ ਹੈ। ਸੋਹਣ ਮਾਇਲ ਹੁਣ ਉਹ ਫੇਸਬੁੱਕ ਤੇ ਤਾਂ ਮੌਕਾ ਹੁੰਦਾ ਹੈ ਲੰਬਾ ਮੈਸੇਜ ਲਿਖਣ ਦਾ, ਇਹਦੇ ਤੇ ਨਹੀਂ। ਇਸ਼ਪਾਲ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ ਖਾਲਿਸਤਾਨ ਇਜ਼ ਇਨਐਵਿਟੇਬਲ, ਵਾਹਿਗੁਰੂ ਵਿਲ ਬਲੈਸ ਆਵਰ ਕਮਿਊਨਿਟੀ ਵਿਦ ਸੋਵਰਨ ਐਂਡ ਇੰਡੀਪੈਂਡੈਂਟ ਕੰਟਰੀ ਵੈਰੀ ਸੂਨ, ਵੀ ਵਿਲ ਰਿਮੈਂਬਰ ਆਵਰ ਮਾਰਟੀਅਰਸ ਟਿਲ ਇਨਫਿਨਿਟੀ। ਬਹੁਤ ਬਹੁਤ ਸ਼ੁਕਰੀਆ। ਇਵੇਂ ਹੀ ਹੋਏਗਾ ਜਿਸ ਨੂੰ ਸਾਡੇ ਮੁਸਲਮਾਨ ਵੀਰ ਭੈਣਾਂ ਕਹਿੰਦੇ ਨੇ ਕਿ ਭਾਈ ਇਵੇਂ ਹੀ ਹੋਏ ਇਨਸ਼ਾਅੱਲਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।